जी सारे दोस्तों ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ। ਜਿਹੜੇ ਦੋਸਤ ਵੇਖ ਰਹੇ ਨੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਤੁਸੀਂ ਇਹ ਜਿਹੜਾ ਸਾਡਾ ਚੱਲ ਰਿਹਾ ਪ੍ਰੋਗਰਾਮ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਔਰ ਬਾਕੀ ਦੋਸਤਾਂ ਤੱਕ ਮੈਸੇਜ ਕਰ ਦਿਓ ਤੇ ਉਹ ਸਾਰੇ ਦੋਸਤ ਆ ਜਾਣ ਤੇ ਤਾਂ ਕਿ ਅਸੀਂ ਫਿਰ ਪ੍ਰੋਗਰਾਮ ਨੂੰ ਜਿਹੜਾ ਹੈ ਨਾ ਉਹ ਫਿਰ ਸ਼ੁਰੂ ਕਰ ਸਕੀਏ। ਅੱਜ ਕਾਫੀ ਦਿਨਾਂ ਬਾਅਦ ਈਦ ਦੀਆਂ ਛੁੱਟੀਆਂ ਮੁੱਕਣ ਤੋਂ ਬਾਅਦ ਅੱਜ ਅਸੀਂ ਹਾਜ਼ਰ ਹੋਏ ਹਾਂ ਤੇ ਸਭ ਤੋਂ ਪਹਿਲਾਂ ਤੇ ਜਿਹੜੇ ਸਾਡੇ ਦੋਸਤ ਸਾਨੂੰ ਵੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਈਦ ਮੁਬਾਰਕ। ਅੱਜ ਲੰਘਿਆ ਟਾਈਮ ਹੋ ਗਿਆ ਕਾਫੀ ਤੇ ਦੂਜਾ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਇਸ ਛੁੱਟੀਆਂ ਦੇ ਦਿਨਾਂ ਸਾਡੇ ਨਾਲ ਜੁੜੇ ਰਹੇ ਸਾਡੇ ਨਾਲ ਮੁxtਲਿਫ ਜਿਹੜੇ ਕੰਮ ਸੀ ਅਗਲੇ ਅਗਸਤ ਦੇ ਸੈਸ਼ਨ ਵਗੈਰਾ ਡਿਸਾਈਡ ਕਰਨੇ ਸਨ ਉਹਨਾਂ ਦਾ ਸਾਰਾ ਕੰਮ ਕਰਨਾ ਸੀ ਉਹ ਵੀ ਅਸੀਂ ਕੀਤਾ ਨਾਲ ਦੀ ਨਾਲ ਔਰ ਮੈਂ ਉਸ ਤੋਂ ਬਾਅਦ ਕਿ ਉਹਨਾਂ ਸਾਰਿਆਂ ਦਾ ਬੜਾ ਮਸ਼ਕੂਰ ਆ ਉਹਨਾਂ ਦਾ ਬਹੁਤ ਸ਼ੁਕਰੀਆ ਕਰਨਾ ਵਾ ਜਿਹੜੇ ਦੋਸਤ ਸਾਡੇ ਨਾਲ ਅਗਸਤ ਦੇ ਵਿੱਚ ਸਾਡਾ ਸਾਥ ਬਣ ਰਹੇ ਨੇ ਤੇ ਉਹ ਇੱਕ ਬਹੁਤ ਖੂਬਸੂਰਤ ਜਿਹੜੀ ਸਾਡੇ ਕੋਲ ਇੱਕ ਨਵੀਂ ਗੈਲੈਕਸੀ ਆਫ ਇੰਟੈਲੈਕਚੁਅਲਸ ਆਏਗੀ ਉਹ ਅਸੀਂ ਸ਼ੇਅਰ ਕਰ ਦਿਆਂਗੇ ਤੁਹਾਡੇ ਨਾਲ ਇੱਕ ਦੋ ਦਿਨਾਂ ਦੇ ਵਿੱਚ ਸੋ ਅਸੀਂ ਆਪਣੀ ਹਿਸਟਰੀ ਲੈਕਚਰ ਸੀਰੀਜ਼ ਦੇ 50ਵੇਂ ਲੈਕਚਰ ਤੋਂ ਬਾਅਦ ਅੱਜ ਅਸੀਂ ਹਾਜ਼ਰ ਹੋਏ ਹਾਂ ਔਰ ਅੱਜ ਦਾ ਜਿਹੜਾ ਲੈਕਚਰ ਹੈ ਉਹ ਬਹੁਤ ਅਹਿਮ ਲੈਕਚਰ ਗਵਾਚਿਆ ਪੰਜਾਬ ਦੀ ਸੀਰੀਜ਼ ਜਿਹੜੀ ਸਾਡੀ ਚੱਲ ਰਹੀ ਹੈ ਬਹੁਤ ਹੀ ਕਮਾਲ ਸੀਰੀਜ਼ ਹੈ। ਮੈਂ ਇੱਕ ਗੱਲ ਆਪਣੇ ਦੋਸਤਾਂ ਦੇ ਨਾਲ ਕਰਦਾ ਜਾਵਾਂ ਮੈਨੂੰ ਸੁਣਨ ਵਾਲੇ ਬਹੁਤ ਸਾਰੇ ਉਹ ਦੋਸਤ ਬੈਠੇ ਨੇ ਜਿਹੜੇ PhD ਔਰ MPhil ਦੇ ਰਿਸਰਚ ਟੌਪਿਕ ਦੇ ਹਵਾਲੇ ਨਾਲ ਗੱਲ ਕਰਦੇ ਸਨ ਔਰ ਉਹਨਾਂ ਨੂੰ ਰਿਸਰਚ ਟੌਪਿਕ ਜਿਹੜੇ ਨੇ ਨੈਣ ਸੁੱਖ ਹੋਣਾ ਦੇ ਗਵਾਚੇ ਪੰਜਾਬ ਦੀ ਇਸ ਸੀਰੀਜ਼ ਦੇ ਵਿੱਚ ਉਹਨਾਂ ਨੇ ਲਏ ਨਹੀਂ ਔਰ ਉਹਨਾਂ ਤੇ ਕੰਮ ਕਰ ਰਹੇ ਨੇ ਇਹ ਮੇਰੇ ਵਾਸਤੇ ਮੇਰੇ ਕਲੱਬ ਵਾਸਤੇ ਬਹੁਤ ਵੱਡੇ ਆਜ਼ਾਜ਼ ਦੀ ਗੱਲ ਹੈ ਕਿ ਬਾਲ ਜਿਹੜੇ ਆਏ ਨੇ ਸਾਡੇ ਨਵੇਂ ਜਿਹੜੇ ਯੂਨੀਵਰਸਿਟੀਜ਼ ਦੇ ਉਹ ਸਾਡੇ ਇਹਨਾਂ ਸਕਾਲਰਸ ਦਾ ਜਿਨ੍ਹਾਂ ਨੇ ਇੰਨਾ ਜ਼ਬਰਦਸਤ ਕੰਮ ਕੀਤਾ ਹੈ ਉਹਨੂੰ ਲੈ ਕੇ ਹੁਣ ਇੱਕ ਸਾਇੰਟੀਫਿਕ ਵੇ ਦੇ ਨਾਲ ਜਾਂ ਉਹ ਤਾਂ ਜਿਹੜੀ ਮੌਜੂਦਾ ਰਿਸਰਚ ਦਾ ਇੱਕ ਰਾਈਜ ਤਰੀਕਾ ਕਰੇ ਉਹਦੇ ਚੋਂ ਉਹਨੂੰ ਹੁਣ ਨਵੀਆਂ ਗੱਲਾਂ ਕੱਢਣਗੇ ਔਰ ਇਹਨੂੰ ਅੱਗੇ ਗੱਲ ਨੂੰ ਟੁਰਨਗੇ। ਅੱਜ ਸਾਡਾ ਗਵਾਚਿਆ ਪੰਜਾਬ ਦਾ ਜਿਹੜਾ ਚੌਥਾ ਹਿੱਸਾ ਹੈ ਉਹ ਚੱਲੇਗਾ ਅੱਜ ਲੋਕ ਪੰਜ ਪੀਰਾਂ ਦੇ ਹਵਾਲੇ ਦੇ ਨਾਲ ਤੇ ਜਿਸ ਤਰ੍ਹਾਂ ਨੈਣ ਸੁੱਖ ਹੋਰਾਂ ਦਾ ਤਾਰਫ ਦੇ ਮੈਂ ਗੱਲ ਅਗਰ ਕਰਾਂ ਤੇ ਪਹਿਲਾ ਤਾਰਫ ਜਿਹੜਾ ਉਹਨਾਂ ਦਾ ਹੈਵੇ ਇੱਕ ਵਕੀਲ ਨੇ ਔਰ ਉਹਦੇ ਨਾਲ ਨਾਲ ਬਹੁਤ ਵੱਡੇ ਕਹਾਣੀਕਾਰ ਨੇ ਨਾਵਲ ਬਹੁਤ ਸੋਹਣਾ ਉਹਨਾਂ ਦੇ ਨਾਵਲ ਨੂੰ ਅਵਾਰਡ ਵੀ ਉਹਨਾਂ ਨੂੰ ਮਿਲਿਆ ਫਿਰ ਸ਼ਾਇਰ ਨੇ ਉਹਦੇ ਤੋਂ ਵੱਖ ਅੱਜ ਕੱਲ ਜਿਹੜਾ ਉਹਨਾਂ ਦਾ ਕੰਮ ਬਹੁਤ ਹੀ ਸੋਹਣਾ ਸਾਡੇ ਸਾਹਮਣੇ ਆ ਰਿਹਾ ਉਹ ਪਰਖ ਪਰਚੋਲ ਦਾ ਕੰਮ ਹੈ ਤਾਰੀਖ ਦਾ ਓਰਲ ਹਿਸਟਰੀ ਦੇ ਨਾਲ ਜੁੜੇ ਹੋਏ ਬਹੁਤ ਖੂਬਸੂਰਤ ਸਾਡੇ ਜਿੱਥੇ ਕਨਸੈਪਟ ਕਲੀਅਰ ਕਰਨ ਦੀ ਗੱਲ ਆਉਂਦੀ ਹੈ ਜਾਂ ਕਿਸੇ ਗੱਲ ਨੂੰ ਸਿੱਧਿਆਂ ਕਰਕੇ ਗੱਲ ਕਰਨ ਦੀ ਗੱਲ ਆਉਂਦੀ ਹੈ ਉੱਥੇ ਸਾਡੇ ਵਾਸਤੇ ਨੈਣ ਸੁੱਖ ਹੋਰਾਂ ਦਾ ਨਾਮ ਬੜਾ ਹੀ ਅਹਿਮ ਹੋ ਜਾਂਦਾ ਹੈ ਤੇ ਅੱਜ ਅਸੀਂ ਗਵਾਚਿਆ ਪੰਜਾਬ ਦੀ ਇਸ ਜਿਹੜੀ ਸਾਡਾ ਇਹ ਟੋਰਾ ਇਹਨੂੰ ਅੱਗੇ ਵਧਾਵਾਂਗੇ ਔਰ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਅੱਗੇ ਵੀ ਗੱਲ ਕੀਤੀ ਸੀ ਕਿ ਅਸੀਂ ਫਿਜ਼ੀਕਲੀ ਵੀ ਨੈਣ ਸੁੱਖ ਜੀ ਹੋਰਾਂ ਦੇ ਨਾਲ ਜਾ ਕੇ ਅਸੀਂ ਉਹ ਜਗ੍ਹਾ ਵੀ ਡਾਕੂਮੈਂਟ ਕਰਾਂਗੇ ਜਿਨ੍ਹਾਂ ਦੀਆਂ ਅਸੀਂ ਗੱਲਾਂ ਕਰਨੇ ਜਿਹੜੀਆਂ ਸਾਡੇ ਕੋਲ ਅਵੇਲੇਬਲ ਨਹੀਂ ਉਸ ਦਿਨ ਖੋਲਾ ਨੇ ਆ ਕੇ ਇੱਥੇ ਗੱਲ ਵੀ ਕੀਤੀ ਸੀ ਕਿਉਂਕਿ ਨਵਾਂ ਪ੍ਰੋਗਰਾਮ ਉਹ ਲਾਂਚ ਕਰ ਰਹੇ ਨੇ ਤੇ ਅਸੀਂ ਉਹਦੇ ਵਿੱਚ ਵੀ ਸਾਰੇ ਇਹਨਾਂ ਦਾ ਸਾਥ ਬਣਾਂਗੇ। ਸੋ ਅੱਜ ਸਾਡੇ ਨਾਲ ਜਿਹੜਾ ਹੈ ਉਹ ਸਟੂਡੀਓ 'ਚ ਸਾਡੇ ਨਾਲ ਮੌਜੂਦ ਨੇ ਨੈਣ ਸੁੱਖ ਜੀ ਤੇ ਮੈਂ ਹੁਣ ਉਹਨਾਂ ਨੂੰ ਦਰਖਾਸਤ ਕਰਾਂਗਾ ਕਿ ਉਹ ਵੀ ਆਉਣ ਤੇ ਆ ਕੇ ਆਪਣੀ ਗੱਲਬਾਤ ਜਿਹੜੀ ਹੈ ਉਹ ਸਾਡੇ ਦੋਸਤਾਂ ਨਾਲ ਸਾਂਝੀ ਕਰਨ। ਜੀ ਸਰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਸਰ। ਬੜੀ ਮਿਹਰਬਾਨੀ ਜੀ ਸਰ ਈਦ ਤੁਹਾਡੀ ਫਿਰ ਚੰਗੀ ਗੁਜ਼ਰੀ ਫਿਰ ਸਰ ਤੁਸੀਂ ਤੇ ਫਿਰਦਿਆਂ ਫਰਾਂਦਿਆਂ ਗੁਜ਼ਰੀ ਤੇ ਸਰ ਈਦ ਦੇ ਦਿਨਾਂ ਦੇ ਵਿੱਚ ਅਸੀਂ ਕਰਦੇ ਪਏ ਸਾਂ ਲਾਈਨ ਅਪ ਅਗਲੇ ਲੈਕਚਰਸ ਵੀ ਤੇ ਤੁਹਾਡੇ ਹਵਾਲੇ ਨਾਲ ਮੈਂ ਜਿੱਦਾਂ ਗੱਲ ਕੀਤੀ ਕਿ ਸਾਡੇ ਕੋਲ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਈਸਟ ਔਰ ਵੈਸਟ ਸਾਈਡ ਦੋਵਾਂ ਪੰਜਾਬਾਂ ਤੋਂ ਉਹਨਾਂ ਨੇ ਕਾਫੀ ਸਾਰੇ ਟੌਪਿਕ ਤੁਹਾਡੀ ਇਸ ਗੱਲਬਾਤ ਤੋਂ ਵੀ ਲਏ ਅੱਜ ਉਹ ਸਾਡੇ ਨਾਲ ਮੌਜੂਦ ਨੇ ਕਮੈਂਟ ਵੀ ਕਰ ਰਹੇ ਨੇ ਤੇ ਅੱਜ ਦੇ ਤੁਹਾਡੇ ਲੈਕਚਰ ਦਾ ਬੜਾ ਇੰਤਜ਼ਾਰ ਸੀ ਸੋ ਹੁਣ ਸਕਰੀਨ ਸਰ ਤੁਹਾਡੇ ਕੋਲ ਹੈ ਤੇ ਅਸੀਂ ਮਿਲਾਂਗੇ ਤੁਹਾਡੇ ਲੈਕਚਰ ਤੋਂ ਬਾਅਦ ਜੀ ਸਰ। ਜੱਸੂ ਪੰਜੂ ਹਾਰ ਕਬੂਤਰ ਡੋਲੀ ਪੰਜਾਂ ਨਾਲ ਮੇਰਾ ਇਹ ਪਹਿਲਾ ਟੱਕਰਾ ਇਹ ਨਿੱਕੇ ਹੁੰਦਿਆਂ ਦੀ ਗੱਲ ਇਸ ਖੇਡ ਨੂੰ ਪੁੱਗਣ ਪਗਾਣ ਕਿਹਾ ਜਾਂਦਾ ਉਦੋਂ ਹੀ ਮੈਂ ਸ਼ਾਹਣੇ ਡਾਕੂ ਦਾ ਕਿੱਸਾ ਸੁਣਿਆ ਜਿਹੜਾ ਮਹਿਲ ਮਾੜੀਆਂ ਚੋਂ ਲੁੱਟਿਆ ਮਾਲ ਗਰੀਬਾਂ ਦੀਆਂ ਬਸਤੀਆਂ ਵਿੱਚ ਵੰਡੇ
ਪੁਲਿਸ ਉਹਨੂੰ ਬਾਰ-ਬਾਰ ਫੜਦੀ ਪਰ ਹੱਥਕੜੀਆਂ ਟੁੱਟ ਜਾਵਣ, ਜੇਲ੍ਹ ਦੀਆਂ ਕੰਧਾਂ ਉਹਨੂੰ ਢੱਕ ਨਾ ਸਕਣ। ਅਖੇ ਉਹਨੂੰ ਪੰਜਾਂ ਪੀਰਾਂ ਦਾ ਥਾਪੜਾ। ਇੰਜ ਮੈਨੂੰ ਕੁਝ ਬਣਨ ਦੀ ਜਿਹੜੀ ਮੁੱਢਲੀ ਸੱਧਰ ਹੋਈ, ਉਹ ਡਾਕੂ ਸੀ। ਪਰ ਪੰਜ ਪੀਰ ਕੌਣ? ਉਹ ਕਿੱਥੇ ਰਹਿੰਦੇ? ਕਿੱਸਿਆਂ ਵਿੱਚ ਅੱਲਾ ਰਸੂਲ ਮਗਰੋਂ ਅਕਸਰ ਪੰਜਾਂ ਪੀਰਾਂ ਦੀ ਵੇਲ ਲੁਕੀ ਜਾਏ। ਪੰਜ ਤਨ ਪਾਕ ਬਾਰੇ ਪੜ੍ਹਿਆ, ਪੰਜ ਪਿਆਰਿਆਂ ਬਾਰੇ ਸੁਣਿਆ, ਲਾਲ ਜੋਗੀ ਦਾ ਕਿੱਸਾ ਵੀ ਮੇਰੇ ਕੰਨੀ ਪਿਆ। ਉਹ ਸਗਵਾਂ ਪੂਰਨ ਭਗਤ ਦੀ ਕਹਾਣੀ ਜਾਪੇ। ਨਾ ਉਹਦਾ ਜਸ ਰਾਜ ਸੀ, ਰਾਜਾ ਦੀਪ ਚੰਦ ਦਾ ਪੁੱਤਰ। ਉਹਦੀ ਮਤਰੇਈ ਮਾਂ ਧੋਲਰਾਂ ਉਹਦੇ ਵੈਰ ਪੈ ਗਈ ਤੇ ਉਹਨੇ ਕੋਈ ਟੂਣਾ ਕੀਤਾ, ਭੋਏ ਜਿਹੜੀ ਉਹ ਪਾੜ ਗਈ ਤੇ ਉਹ ਵਿੱਚ ਜਾ ਪਿਆ ਔਰ ਉਹ ਧੋਲਰਾਂ ਨੇ ਉੱਤੋਂ ਭੋਏ ਦਾ ਮੂੰਹ ਬੰਦ ਕਰ ਦਿੱਤਾ। ਉਹ ਜਸ ਰਾਜ ਨੂੰ ਉਹਦੀ ਮਦਦ ਲਈ ਪੰਜ ਪੀਰ ਬੋੜਦੇ ਨੇ ਤੇ ਫਿਰ ਉਹ ਰਾਜਕੁਮਾਰ ਨਹੀਂ ਰਹਿੰਦਾ, ਉਹ ਜੋਗੀ ਹੋ ਜਾਂਦਾ ਹੈ। ਇੰਜੀ ਮੈਂ ਬਹੁਤ ਸਾਰੇ ਗਾਵਣ ਸੁਣੇ ਜਿਨ੍ਹਾਂ ਦੇ ਵਿੱਚ ਪੰਜਾਂ ਪੀਰਾਂ ਦਾ ਨਾਂ ਸੀ। ਬਾਲਾਂ ਦੇ ਗਾਵਣ ਸਨ ਜ਼ਿਆਦਾ, ਔਰ ਬਾਲ ਵੀ ਅਛੂਤਾਂ ਦੇ, ਜਿਨ੍ਹਾਂ ਨੂੰ ਦਲਿਤ ਵੀ ਆਖਦੇ ਹੋ। ਇੱਕ ਗਾਵਣ ਸੀ, ਬਾਬਾ ਤੇਰੀ ਬੇਰੀ ਦੇ ਬੇਰ, ਚਿੜੀਆਂ ਚੁਗਣ ਆਈਆਂ ਅਸੀਂ ਪੰਜ ਪਿਰਾਈਆਂ। ਪੰਜ ਪਿਰਾਈਆਂ ਕਿ ਅਸੀਂ ਪੰਜਾਂ ਪੀਰਾਂ ਨੂੰ ਮੰਨਣ ਵਾਲੀਆਂ। ਇੰਜ ਇੱਕ ਹੋਰ ਬਾਲਾਂ ਦਾ ਗੀਤ ਹੈ ਕਿ ਆਰ ਪਾਣੀ ਪਾਰ ਪਾਣੀ ਵਿੱਚ ਸਾਡਾ ਦੇਸ, ਪਾਟਾ ਪੁਰਾਣਾ ਵੇਸ, ਲੀਰ ਫਕੀਰ ਪੰਜ ਪੀਰ। ਇੱਕ ਹੋਰ ਗੀਤ ਸੀ, ਕੁੱਲ ਸੰਸਾਰ ਤੇ ਬੇੜਾ ਪਾਰ ਪੰਜ ਢੇਰੀਆਂ, ਏਕਮ ਇੱਕ ਬਹਾਰ ਸੱਤ ਫੇਰੀਆਂ। ਫਕੀਰਾਂ ਵਿੱਚ ਇਹ ਆਖਿਆ ਜਾਂਦਾ ਸੀ ਕਿ ਪੰਜ ਪੀਰ ਜਿਹੜੇ ਨੇ ਆਪਣੇ ਪੰਜਾਲ ਇੱਕ ਉਹਨਾਂ ਦਾ ਦੇਸ਼ ਹੈ ਫਕੀਰਾਂ ਦਾ, ਜਿਵੇਂ ਜੋਗੀਆਂ ਦਾ ਜੁਗਾਨ ਹੈ, ਉਹ ਪੂਰਾ ਪੰਜਾਬ ਹੈ ਜਾਂ ਪੰਜਾਬ ਦਾ ਕੋਈ ਹਿੱਸਾ ਹੈ। ਇਹਦੇ ਬਾਰੇ ਮੈਂ ਕੁਝ ਖੁੱਲ ਕੇ ਨਹੀਂ ਕਹਿ ਸਕਦਾ, ਪੱਕ ਨਹੀਂ ਕੋਈ ਉਸ ਗੱਲ ਦਾ ਮੈਨੂੰ। ਪਰ ਉਹ ਕਹਿੰਦੇ ਨੇ ਕਿ ਉਹ ਪੀਰ ਜਿਹੜੇ ਨੇ ਉਹ ਫਿਰਦੇ ਰਹਿੰਦੇ ਨੇ ਔਰ ਉਹ ਜਿੱਥੇ ਇੱਕ ਵਾਰੀ ਥਾਂ ਤੇ ਬਹਿ ਕੇ ਅੱਗੇ ਜਾਂਦੇ ਨੇ ਉੱਥੇ ਢੇਰੀਆਂ ਬਣਾ ਦਿੰਦੇ ਸਨ ਲੋਕ। ਔਰ ਜਦੋਂ ਉਹਨਾਂ ਦਾ ਉਹ ਸਫ਼ਰ ਰੁਕ ਜਾਂਦਾ ਹੈ ਤੇ ਉਦੋਂ ਉਸ ਜੂਹ ਤੇ ਇੱਕ ਮੰਦਾ ਵੇਲਾ ਆ ਜਾਂਦਾ ਹੈ, ਉੱਥੇ ਚੰਗਾ ਵੇਲਾ ਨਹੀਂ ਰਹਿੰਦਾ। ਦਰਿਆਵਾਂ ਦਾ ਪਾਣੀ ਸੁੱਕ ਜਾਂਦਾ ਹੈ, ਮੀਂਹ ਨਹੀਂ ਵਸਦਾ ਤੇ ਉਸ ਹਾਲ ਦੇ ਵਿੱਚ ਲੋਕ ਇੱਕਦਮ ਗਰਮੀਆਂ ਵਿੱਚ ਹੁੰਦਾ ਹੈ ਆਮ ਤੌਰ ਤੇ, ਤੇ ਉਹ ਫਿਰ ਲੋਕ ਇੱਕ ਦੂਜੇ ਤੇ ਪਾਣੀ ਪਾਣ ਲੱਗ ਪੈਂਦੇ ਨੇ। ਪਾਣੀ ਪਾਣ ਦੀ ਰਸਮ ਵੀ ਕਹਿੰਦੇ ਨੇ। ਆਮ ਤੌਰ ਤੇ ਬੁੱਢਿਆਂ ਮਾਈਆਂ ਬਾਬਿਆਂ ਤੇ ਪਾਇਆ ਜਾਂਦਾ ਹੈ, ਫਿਰ ਉਹ ਗਾਲਾਂ ਕੱਢਦੇ ਨੇ, ਇੱਕ ਸ਼ੁਗਲ ਜਿਹਾ ਵੀ ਲੱਗ ਜਾਂਦਾ ਹੈ। ਤੇ ਬਾਲਾਂ ਦੇ ਵਿੱਚ ਇਹ ਸੀ ਕਿ ਉਹ ਇੱਕ ਗੁੱਡੀ ਗੁੱਡੇ ਦਾ ਵਿਆਹ ਕਰਦੇ ਸਨ ਉਹਨਾਂ ਦਿਨਾਂ ਦੇ ਵਿੱਚ। ਤੇ ਉਹਦਾ ਇੱਕ ਗੀਤ ਸੀ ਜਿਹਨੂੰ ਸੁੱਖ ਸਿਆਪਾ ਕਹਿੰਦੇ, ਕਿ ਪੈਂਡਾ ਗਿਆ ਮੁੱਕ ਤੇ ਪਾਣੀ ਗਿਆ ਸੁੱਕ, ਖਾਜ ਖਿਜ਼ਰ ਦੀ ਨਿਆਜ ਸਖੀ ਸਰਵਰ ਲਾਲਾਂ ਵਾਲਿਆ, ਬਾਲਾਂ ਦੀ ਫਰਿਆਦ ਵਸ ਮੀਆਂ ਕਾਲਿਆ ਅਸਾਂ ਗੁੱਡੀ ਗੁੱਡਾ ਸਾੜਿਆ। ਉਹ ਫਿਰ ਗੁੱਡੀ ਗੁੱਡਾ ਆਪਣਾ ਸਾੜਦੇ ਸਨ, ਫਿਰ ਮੀਂਹ ਹੁੰਦਾ ਸੀ। ਤੇ ਇਸੇ ਤਰ੍ਹਾਂ ਫਕੀਰਾਂ ਦੇ ਵਿੱਚ ਇੱਕ ਜਗਨ ਮੋਹਨੀ ਚੇਲੇ ਆਪਣੇ ਆਪ ਨੂੰ ਕਹਿੰਦੇ ਸਨ ਲੋਕ, ਜਗਨ ਮੋਹਨੀ ਚੇਲੇ। ਇਹ ਆਪਣਾ ਜਿਹੜਾ ਪਿਛੋਕੜ ਹੈ ਉਹ ਦੱਸਦੇ ਸਨ ਕਿ ਸਿਵਾ ਵਾਲੀ, ਇਹ ਕੋਈ ਜਿਹੜਾ ਹੁਣ ਸੂਬਾ ਹਰਿਆਣਾ ਹੈ ਉਹਦੇ ਵਿੱਚ ਪਾਣੀਪਤ ਦੇ ਆਸੇ ਪਾਸੇ ਕੋਈ ਥਾਂ ਹੈ, ਸੇਵਾ ਵਾਲੀ ਜਾਂ ਸ਼ੇਵਾ ਵਾਲੀ। ਇਹ ਤੇ ਵੈਸੇ ਸੇਵਾ ਵਾਲੀ ਕਹਿੰਦੇ ਨੇ ਕਿ ਅਸੀਂ ਪਿੱਛੋਂ ਉੱਥੋਂ ਦੇ ਹਾਂ। ਤੇ ਇਹਨਾਂ ਦੇ ਜਿਹੜੇ ਗੀਤ ਨੇ ਉਹ ਦੂਜੇ ਆਮ ਫਕੀਰਾਂ ਤੋਂ ਜਾਂ ਉਹ ਥੋੜੇ ਵੱਖਰੇ ਨੇ, ਔਰ ਇਹਨਾਂ ਨੂੰ ਨਾ ਪਸਮਾਉਣੀ ਕਹਿੰਦੇ ਨੇ। ਉਸ ਗਾਵਣ, ਜਿਹੜਾ ਉਹ ਗਾਵਣ ਹੁੰਦਾ ਉਹਨੂੰ ਪਸਮਾਉਣੀ ਕਹਿੰਦੇ, ਜਿਵੇਂ ਮੱਝ ਨਹੀਂ ਪਸਮਾਈ ਦੀ, ਤੇ ਉਹਨਾਂ ਨੂੰ ਪਸਮਾਉਣੀ ਕਹਿੰਦੇ ਨੇ। ਉਹਦੇ ਵਿੱਚ ਨਿੱਕੇ ਨਿੱਕੇ ਉਹ ਗੀਤ ਹੁੰਦੇ ਨੇ ਤੇ ਉਹਦੇ ਵਿੱਚ ਉਹ ਪੰਜਾਂ ਪੀਰਾਂ ਦਾ ਨਾਂ ਲੈਂਦੇ ਨੇ ਉਹਨਾਂ ਦੇ ਵਿੱਚ। ਢੇਰੀਆਂ ਪੰਜ, ਮਾਤਾ ਰਾਣੀ, ਗੁੱਗਾ, ਗੋਰਖ, ਇਛਰਾ, ਗੋਪੀ ਚੰਦ, ਇਹ ਉਹਨਾਂ ਦੀ ਇੱਕ ਪਸਮਾਉਣੀ ਹੈ। ਇੱਕ ਉਹਨਾਂ ਦੀ ਪਸਮਾਉਣੀ ਹੈ ਗੁੱਗਾ ਪੀਰ, ਹੀਰ ਫਕੀਰ, ਚੌਰਾਸੀਆ, ਪੂਰਨ ਪੀਰ ਮੁਰਾਦੀਆ।
ਇੱਕ ਉਹਨਾਂ ਦੀ ਸੁਹਾਵਣੀ ਹੈ ਕਿ ਕਾਲੀ ਮਾਤਾ ਖਾਸੀ ਆਮੀ ਖੇਤਰਪਾਲ ਬਾਲਮੀਕ ਸਵਾਮੀ ਚੌਥਾ ਪੀਰ ਮਛੰਦਰ ਅਲੀ ਕਲੰਦਰ। ਇੰਜ ਦੇ ਉਹਨਾਂ ਦੇ ਨਾ ਨਿੱਕੇ ਨਿੱਕੇ ਹੋਰ ਵੀ ਬਹੁਤ ਸਾਰੇ ਗੀਤ ਹੁੰਦੇ ਨੇ, ਉਹਨਾਂ ਦੇ ਵਿੱਚ ਉਹ ਆਪਣੇ ਪੰਜਾਂ ਪੀਰਾਂ ਦਾ ਨਾਂ ਲੈਂਦੇ ਨੇ। ਆਮ ਤੌਰ ਤੇ ਇਹ ਜਿਹੜੇ ਮੈਂ ਨਾਂ ਤੁਹਾਡੇ ਅੱਗੇ ਬੋਲੇ ਨੇ ਇਹ ਹੀ ਨਾਂ ਹੁੰਦੇ ਨੇ ਉਹਨਾਂ ਦੇ ਵਿੱਚ। ਜੋਗੀਆਂ ਦੇ ਬਾਰੇ ਇੱਕ ਯੰਗ ਹਿਸਟੋਰੀਅਨ ਜਿਹੜੀ ਸੀਰੀਜ਼ ਲੈਕਚਰ ਸੀ, ਇਹਦੇ ਵਿੱਚ ਉਹਨਾਂ ਨੇ ਦਿੱਤਾ ਸੀ ਜੋਗੀਆਂ ਬਾਰੇ, ਦੇਸ ਰਾਜ ਕਾਲੀ। ਉਹਨਾਂ ਨੇ ਇੰਜ ਦੇ ਕਾਫੀ ਨਾਂ ਲਏ ਸਨ, ਜਿਸ ਤਰ੍ਹਾਂ ਦੇ ਮੈਂ ਲੈ ਰਿਹਾ। ਤੇ ਮੈਨੂੰ ਪੱਕ ਕੇ ਕਿ ਉਹਨਾਂ ਨੂੰ ਜ਼ਰੂਰ ਪਤਾ ਹੋਣਾ ਹੈ ਜਿਹੜੇ ਜਗਨ ਮੋਹਨੀ ਚੇਲੇ ਕੌਣ ਸਨ। ਔਰ ਜਿਹੜੀ ਮੈਂ ਥਾਂ ਦੱਸ ਰਿਹਾ ਕਿ ਹੁਣ ਉੱਥੇ ਉਹ ਮੇਲਾ ਲੱਗਦਾ ਉਸ ਤਰ੍ਹਾਂ ਕਿ ਇਹ ਕਹਿੰਦੇ ਨੇ ਕਿ ਉੱਥੇ ਕੋਈ ਬੜਾ ਵੱਡਾ ਮੇਲਾ ਲੱਗਦਾ ਸੀ। ਹੁਣ ਉਹ ਲੱਗਦਾ ਕਿ ਨਹੀਂ, ਉਹ ਨਹੀਂ ਮੈਨੂੰ ਪਤਾ। ਤੇ ਹੁਣ ਇਹ ਜਿਹੜੇ ਮੈਂ ਤੁਹਾਨੂੰ ਗਾਵਣ ਬਾਲਾਂ ਦੇ ਕਹਿ ਲਓ, ਅਛੂਤਾਂ ਦੇ ਗਾਵਣ ਕਹਿ ਲਓ, ਜਾਂ ਹੁਣ ਜਿਹੜੀਆਂ ਅੱਗੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗਾ, ਇਹ ਮੇਰੀ ਕਿਤਾਬ ਦੇ ਵਿੱਚ ਵੀ ਇੱਕ ਚੈਪਟਰ ਦੀ ਸ਼ਕਲ ਵਿੱਚ ਵੀ ਇਹ ਹੈ ਨੇ ਸਾਰੀਆਂ ਗੱਲਾਂ। ਪੰਜ ਪੀਰ ਉਹਦਾ ਇੱਕ ਚੈਪਟਰ ਹੈ ਉਹਦੇ ਵਿੱਚ। ਤੇ ਤੁਸੀਂ ਮੇਰੇ ਕੋਲੋਂ ਸੁਣੇ ਗਾਵਣ ਜਾਂ ਜਿਹੜੀਆਂ ਹੁਣ ਗੱਲਾਂ ਸੁਣੋਗੇ ਉਹਨਾਂ ਸਾਰੀਆਂ ਨੂੰ ਸੁਪਰਸਟੀਸ਼ਨਸ ਨਾਲ ਜੋੜ ਕੇ ਰੱਦ ਕਰ ਸਕਦੇ ਹੋ। ਵੈਸੇ ਅੱਜ ਉਹਨਾਂ ਦੀ ਕੋਈ ਗੁੰਜਾਇਸ਼ ਨਹੀਂ ਹੈ, ਪੁਰਾਣੇ ਵੇਲਿਆਂ ਦੀ ਗੱਲ ਹੈ, ਹਿਸਟਰੀ ਦੀ ਗੱਲ ਹੈ। ਹਰ ਪਾਸੇ ਹਰ ਕਿਸੇ ਨੂੰ ਹੁਣ ਸਰੀਰਾਂ ਦੇ ਆਰਜ਼ੀ, ਸਰੀਰਾਂ ਦੀ ਜਿਹੜੀ ਇੱਕ ਆਰਜ਼ੀ ਸ਼ਕਤੀ ਹੁੰਦੀ ਹੈ ਉਹਦੀ ਚਿੰਤਾ ਰਹਿੰਦੀ ਹੈ। ਆਤਮਾ ਦੀ ਜਿਹੜੀ ਸਦਾ ਬਹਾਰ ਸ਼ਾਂਤੀ ਹੈ ਉਹਦੀ ਹੁਣ ਕਿਹਨੂੰ ਲੋੜ ਹੈ ਇਸ ਵੇਲੇ। ਤੇ ਬੇਮੁਰਸ਼ਿਦਾ ਹੋਣਾ ਬੜੀ ਵੱਡੀ ਬਦਨਸੀਬੀ ਹੈ। ਮੈਨੂੰ ਅੱਜ ਦੀ ਗੱਲਬਾਤ ਵਿੱਚ ਲੋਕ ਪੰਜ ਪੀਰ ਇਸ ਲਈ ਕਹਿਣਾ ਪਿਆ ਕਿਉਂ ਜੇ ਇਹ ਜਿਹੜੇ ਪੰਜ ਪੀਰ ਇਹ ਸਮਾਜ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਮਨਜ਼ੂਰਸ਼ੁਦਾ ਨਹੀਂ। ਇਸ ਵੇਲੇ ਇਹਨਾਂ ਨੂੰ ਮੈਂ ਲੋਕ ਪੰਜ ਪੀਰ ਕਹਿ ਰਿਹਾ। ਤੇ ਜੋ ਮੈਨੂੰ ਮੇਰੇ ਕੋਲ ਗੱਲਾਂ ਹੈ ਨੇ, ਕਿਤਾਬਾਂ ਵਿੱਚੋਂ ਵੀ ਕਈ ਪੜ੍ਹੀਆਂ, ਕਈ ਜਿਹੜੀਆਂ ਨੇ ਫਕੀਰਾਂ ਕੋਲੋਂ, ਜੋਗੀਆਂ ਕੋਲੋਂ, ਲੋਕਾਂ ਕੋਲੋਂ, ਮਾਈਆਂ ਬਾਬਿਆਂ ਕੋਲੋਂ ਸੁਣੀਆਂ ਗੱਲਾਂ ਨੇ, ਉਹਨਾਂ ਨੂੰ ਮੈਂ ਜੋੜ ਜਾੜ ਕੇ ਤੇ ਇਹ ਗੱਲਾਂ ਬਣਾਈਆਂ ਨੇ। ਪੰਜਾਬੀ ਕਿਸੇ ਐਰੇ ਗਹਿਰੇ ਨੂੰ ਨਹੀਂ ਮੰਨ ਲੈਂਦੇ, ਬੜੇ ਮਾਣ ਨਾਲ ਦੱਸਣ ਪਾਣੀ ਪੀਵੀਏ ਪੁਣ ਕੇ, ਪੀਰ ਫੜੀਏ ਚੁਣ ਕੇ। ਪੰਜਾਬ ਦਾ ਕਿਹੜਾ ਪਿੰਡ ਜਿੱਥੇ ਕਿਸੇ ਪੀਰ ਦਾ ਝੰਡਾ ਨਹੀਂ ਝੂਲਦਾ, ਤੇ ਕਿਹੜਾ ਸ਼ਹਿਰ ਜਿਹਦੇ ਹਰ ਚੌਕ ਵਿੱਚ ਪੀਰੀ ਮੁਰੀਦੀ ਦਾ ਡੇਰਾ ਨਹੀਂ। ਪਿਪਲੀ ਵਾਲੀ ਸਰਕਾਰ, ਬੇਰੀ ਵਾਲੀ ਸਰਕਾਰ, ਕਾਵਾਂ ਵਾਲੀ ਸਰਕਾਰ, ਬਿੱਲੀਆਂ ਵਾਲੀ ਸਰਕਾਰ, ਕੁਦਰਤ ਦੇ ਬੰਦੇ ਗੰਦੇ ਮੰਦੇ ਮਸਤ ਮਜਜ਼ੂਬ, ਜਿੰਨਾ ਜਿਹੀ ਕਦੀ ਕੋਈ ਕੁੱਤਿਆਂ ਵਾਲੀ ਸਰਕਾਰ ਵੀ ਹੋਈ। ਜਿਹੜਾ ਸਾਂਸੀਆਂ ਦਾ ਨਵੇਕਲਾ ਪੀਰ ਕੁੱਤਪਾਲ, ਜਿਹਨੂੰ ਉਹ ਕਾਲਾ ਕਰਮਾਂ ਵਾਲਾ ਤੇ ਵੀਰ ਪੀਰ ਵੀ ਕਹਿੰਦੇ। ਨਾ ਉਹਦਾ ਦੇਸ ਰਾਜ, ਪੱਕੇ ਕੋਟ ਦਾ ਚੌਕੀਦਾਰ, ਜਿਹੜਾ ਜਦੋਂ ਅੰਦਰ ਦਾ ਪੂਰਾ ਭੇਤੀ ਹੋਇਆ ਚੌਕੀਦਾਰਾ ਛੱਡ ਕੇ ਚੋਰੀਆਂ ਕਰਨ ਲੱਗ ਪਿਆ। ਫੜਿਆ ਗਿਆ ਤੇ ਉਹਨੂੰ ਪੱਕੇ ਕੋਟ ਤੋਂ ਪੱਕਾ ਦੇਸ ਨਿਕਾਲਾ ਹੋ ਗਿਆ। ਕੁੱਤਪਾਲ ਕਰਨੀ ਵਾਲਾ ਪੀਰ, ਜਿਹਦੀਆਂ ਕਰਾਮਤ ਕਹਾਣੀਆਂ ਢੇਰ, ਪਰ ਉਹ ਕਦੋਂ ਹੋਇਆ ਕਦੋਂ ਮੋਇਆ ਤੇ ਉਹਦੀ ਢੇਰੀ ਕਿੱਥੇ, ਕੋਈ ਉਗ ਸੁਗਨਾ। ਮਿੱਟੀ ਖਾਣੇ ਮਲੰਗ ਉਹਦੇ ਨਾਂ ਤੇ ਪੀਰੀ ਮਰੀਦੀ ਚਲਾਉਂਦੇ ਰਹੇ। ਚੇਤਰ ਦੀ ਪਹਿਲੀ ਜੁਮੇਰਾਤ ਡੂਮ ਇਹਦੀ ਜੋ ਸਿਫਤ ਗਾਉਂਦੇ ਉਹਨੂੰ ਭੈਰਵੀਂ ਕਹਿੰਦੇ। ਜੁਮੇਰਾਤ ਤੁਸੀਂ ਵੀਰਵਾਰ ਕਹਿੰਦੇ ਉਸ ਦਿਨ ਨੂੰ, ਥਰਸਡੇ ਦਾ ਜਿਹੜਾ ਦਿਨ ਹੁੰਦਾ ਉਹਨੂੰ ਭੈਰਵੀਂ ਕਹਿੰਦੇ। ਸਾਂਸੀ ਮੰਨਣ ਕੇ ਪੀਰ ਕੁੱਤਪਾਲ ਸਖੀ ਸਰਵਰ ਦਾ ਸੰਗਤੀ ਰਿਹਾ। ਉਹ ਗੁੱਗੇ ਪੀਰ ਦਾ ਮੁਰੀਦ ਤੇ ਉਹਦਾ ਫੌਜਦਾਰ, ਜਿਹੜਾ ਅਵਾਰਾ ਕੁੱਤਿਆਂ ਦੀ ਫੌਜ ਜੋੜਦਾ ਰਹਿੰਦਾ। ਜਿੰਨੇ ਓੜਕ ਵੱਡੇ ਦਿਨ ਪੱਕੇ ਕੋਟ ਦੇ ਬਾਗੜ ਬਿੱਲਿਆਂ ਨਾਲ ਭੇੜਨਾ। ਸਾਂਸੀਆਂ ਦੇ ਪੀਰ ਕੁੱਤਪਾਲ ਦੀ ਚਿਰਾਗੀ ਤੇ ਨਿਆਜ਼, ਰਿਛੀ ਕਲੰਦਰਾਂ ਚੋਂ ਵਾਣ ਤੇ ਵੜਛ ਵੀ ਦਿੰਦੇ। ਸਦਾੜ ਬਰਾੜ ਹੰਗਲ ਤੇ ਵੰਗਲ ਸਾਂਸੀ ਪੂਜਾ ਪਾਠ ਨਾ ਕਰਦੇ, ਪਰ ਚੀਚੂ ਸਾਂਸੀ ਜਿਹੜੇ ਨੱਟ ਭੇਰੂ ਅਖਵਾਉਂਦੇ, ਉਹ ਪੀਰ ਕੁੱਤਪਾਲ ਨੂੰ ਭੈਰੂ ਮੰਨਣ, ਜਿਹੜਾ ਹਿੰਦੂ ਦੇਵਮਾਲਾਈ ਹਸਤੀ, ਜਿਹਦੇ ਲਈ ਉਹ ਆਪਣੀ ਬਸਤੀ ਦੇ ਵਿਚਕਾਰ ਨਿੱਕੀ ਜਿਹੀ ਕੁੱਲੀ ਉਸਾਰਦੇ, ਜਿਹਨੂੰ ਉਹ ਭੈਰੂ ਦਾ ਸਥਾਨ ਆਖਣ। ਕੁੱਤਪਾਲ ਭਾਵੇਂ ਆਪ ਪੀਰ, ਪਰ ਸਾਂਸੀਆਂ ਨੂੰ ਫੋਂਡ ਕਿ ਉਹਨਾਂ ਦੇ ਪੀਰ ਨੂੰ ਪੰਜਾਂ ਪੀਰਾਂ ਦਾ ਥਾਪੜਾ, ਜਿਹੜੇ
ਮਾਤਾ ਰਾਣੀ, ਸੱਪਾਂ ਵਾਲੀ ਸਰਕਾਰ, ਗਾਵਾਂ ਵਾਲਾ ਪੀਰ, ਸਖੀ ਸਰਵਰ ਤੇ ਖਵਾਜ ਖਿਜ਼ਰ। ਮਾਤਾ ਰਾਣੀ, ਮਾਤਾ ਰਾਣੀ ਨੂੰ ਮਾਥਾ ਰਾਹਣੀ ਵੀ ਕਹਿੰਦੇ ਜਿਹੜੇ ਸਾਂਸੀ ਨੇ। ਮਾਥਾ ਜਿਹੜੀ ਉੱਚੀ ਨੀਵੀਂ ਬੜੀ ਕੋਝੀ ਥਾਂ ਹੋਵੇ, ਰਹਿਣ ਦੇ ਕਾਬਲ ਨਾ ਹੋਵੇ, ਉਹਨੂੰ ਮਾਥਾ ਕਹਿੰਦੇ। ਤੇ ਰਾਹਣੀ, ਰਾਣਾ ਹੁੰਦਾ ਸਵਾਰਾ ਕਰਨਾ ਕਿਸੇ ਉੱਚੀ ਨੀਵੀਂ ਥਾਂ ਨੂੰ। ਤੇ ਜਿਹੜਾ ਕੋਝਾਂ ਨੂੰ ਸਵਾਰਾ ਕਰੇ, ਜਿਹੜਾ ਕੋਝਾਂ ਨੂੰ ਸੋਝ ਵਿੱਚ ਬਦਲ ਦੇਵੇ, ਉਹਨੂੰ ਮਾਤਾ ਰਾਣੀ ਕਹਿੰਦੇ ਨੇ, ਜਿਹੜੀ ਮਾਤਾ ਰਾਣੀ ਨਹੀਂ ਖਵਾਉਂਦੀ। ਮਾਂ, ਹਾਏ ਮਾਂ, ਮਾਏ ਨੀ। ਹਾਵਾਂ ਹੋਕਿਆਂ ਤੇ ਹਾੜਿਆਂ ਵਿੱਚ ਪੰਜਾਬੀਆਂ ਤੇ ਪੰਜਾਬਣਾਂ ਨੂੰ ਰੱਬ ਤੋਂ ਅਗਦੂ ਅੰਬੜੀ ਚੇਤੇ ਆਵੇ, ਜਿਹੜੀ ਪੀੜਾਂ ਜਰ ਕੇ ਜੰਮਦੀ ਤੇ ਨਿੱਘ ਨਾਲ ਪਾਲਦੀ। ਇਹ ਮਾਂ ਕੌਣ ਹੈ? ਕਾਲੀ ਹਿੰਦੂਆਂ ਦੀ ਨਹੀਂ, ਪੰਜਾਬੀਆਂ ਦੀ। ਪੰਜਾਬੀਆਂ ਦੀ, ਸਭ ਦੀ ਨਹੀਂ, ਕਾਲਿਆਂ ਦੀ। ਤੇ ਮਾਤਾ ਕੋਝੀ ਮੌਤ, ਚੀਚਕ ਦੀ ਬਿਮਾਰੀ। ਮਾਤਾ ਰਾਣੀ ਜਿਹੜੀ ਮਾਰੇ ਵੀ ਤੇ ਮੌਤ ਦੇ ਮੂੰਹ ਚੋਂ ਬਚਾਵੇ ਵੀ। ਗਗੜੇ ਤੇ ਸਾਂਸੀ ਕਾਲੀ ਮੱਝ ਨੂੰ ਵੀ ਮਾਤਾ ਰਾਣੀ ਮੰਨਣ, ਭਾਵੇਂ ਉਹਨੂੰ ਪੂਜਦੇ ਨਾ। ਜਿੱਥੇ ਵਸਣ ਉੱਥੇ ਸਾਰੀ ਬਰਾਦਰੀ ਰਲ ਕੇ ਇੱਕ ਕਾਲੀ ਮੱਝ ਜ਼ਰੂਰ ਰੱਖਣ। ਜਿੱਦਣ ਜਿਹੜਾ ਟੱਬਰ ਪੱਠੇ ਪਾਵੇ ਉਦਣ ਉਹ ਹੀ ਚੋਵੇ। ਜਦੋਂ ਟੱਪ ਜਾਏ ਖੁੱਲੀ ਫਿਰੇ ਚਰੇ, ਜਿਹਦੇ ਦੁੱਧ ਨੂੰ ਗਗੜੇ ਤੇ ਸਾਂਸੀ ਰੱਬ ਦਾ ਨੂਰ ਰੱਖਣ, ਜਿਹਦੀ ਸਹੁੰ ਉੱਤਮ। ਮੱਝ ਬਹੁ ਸਾਬਰ, ਜਿਹਨੂੰ ਫਕੀਰ ਜਾਨਵਰ ਕਹਿੰਦੇ। ਮੰਨਣਹਾਰ ਮਾਣ ਕਰਦਿਆਂ ਦੱਸਣ, ਜਦੋਂ ਕਦੀ ਕਾਲੀ ਮੱਝ ਧਾੜਦਿਆਂ ਬੁਲਾਵਾਂ ਨੂੰ ਮਾਰ ਮਾਰ ਆਪਣੀ ਜੂਹ ਚੋਂ ਕੱਢਿਆ। ਇਹ ਵੀ ਕਹਿੰਦੇ ਕਿ ਜਿਹਦੇ ਕਿੱਲੇ ਉੱਤੇ ਮੱਝ, ਉਹ ਮਾਲਦਾਰ, ਉਹਨੂੰ ਕਿਹੜੀ ਭੁੱਖ। ਦੁੱਧ ਰਿੜਕਣ ਦਾ ਵੇਲਾ, ਨੂਰ ਪੀਰ ਦਾ ਪੈਰ। ਮਗਰੋਂ ਪੰਜਾਬ ਵਿੱਚ ਹਿੰਦੂਆਂ ਦੇ ਜਿਹੜੇ ਮੰਦਿਰ ਬਣੇ, ਉਹਨਾਂ ਚੋਂ ਸਭ ਤੋਂ ਵੱਧ ਗਿਣਤੀ ਵਿੱਚ ਕਾਲੀ ਦੇ ਦੁਆਰੇ। ਮੁੱਦਤਾਂ ਤੋਂ ਪੰਜਾਬ ਕਾਲੀ ਦੀ ਮੂਰਤੀ ਬੰਗਾਲ ਤੋਂ ਆਵੇ, ਤਾਈਓ ਕਾਲੀ ਨੂੰ ਕਲਕੱਤੇ ਵਾਲੀ ਕਹਿੰਦੇ। ਜਿੱਥੇ ਜਿਹਨੂੰ ਮਾਤਾ ਨਿਕਲੇ, ਉਹ ਹਿੰਦੂ ਮੁਸਲਮਾਨ ਭਾਵੇਂ ਸਿੱਖ ਕਾਲੀ ਦੇ ਮੰਦਿਰ ਜਾਂਦਾ, ਮੂਰਤੀ ਦੇ ਮੱਥੇ ਉੱਤੇ ਲੱਗੇ ਸੰਦੂਰ ਦੀ ਚੁਟਕੀ ਲੈਂਦਾ, ਜਿਹੜੀ ਮਾਤਾ ਦੇ ਛਾਲਿਆਂ ਉੱਤੇ ਲਾਈ ਜਾਏ। ਮਾਤਾ ਵਜੋਂ ਕਈ ਬਿਮਾਰਾਂ ਦੀਆਂ ਅੱਖਾਂ ਵਿੱਚ ਚਿੱਟਾ ਪੈ ਜਾਏ, ਜਿਹਦੇ ਲਈ ਸੁਰਮਾ ਕਾਲੀ ਦੇ ਚਰਨਾਂ ਦੀ ਤੋੜ। ਜਦੋਂ ਮੁਹੰਮਦ ਬਿਨ ਤੁਗਲਕ ਆਪਣਾ ਤਖਤ ਦਿੱਲੀ ਤੋਂ ਦੂਰ ਦੌਲਤਾਬਾਦ ਲੈ ਗਿਆ, ਦਿੱਲੀ ਦੇ ਉਹਨਾਂ ਅਸ਼ਰਾਫਾਂ ਨੂੰ ਸੁਲਤਾਨ ਦਾ ਇਹ ਫੈਸਲਾ ਚੰਗਾ ਨਾ ਲੱਗਾ। ਜਿਹੜੇ ਦਿੱਲੀ ਦੇ ਕਾਰੋਬਾਰੀ ਰਈਸ, ਜਿਨ੍ਹਾਂ ਦਾ ਤਖਤ ਨਾਲ ਬਖਤ, ਦਿੱਲੀ ਚੋਂ ਰਾਜ ਕਾਜ ਵੀ ਨਾਲ ਲੈ ਗਿਆ। ਕਾਰੋਬਾਰ ਮੰਦਾ ਹੋਇਆ ਤੇ ਬੇਰੁਜ਼ਗਾਰ ਰਈਸ ਕ੍ਰੋਧੀ ਲਟੇਰੇ ਬਣ ਗਏ। ਲੁੱਟਣ ਦਾ ਢੰਗ ਠੱਗੀ, ਤੇ ਠੱਗ ਵਿਦਿਆ ਉਹਨਾਂ ਪੱਖੀ ਵਾਸ ਨੱਟ ਜੋਗੀਆਂ ਕੋਲੋਂ ਸਿੱਖੀ, ਜਿਹੜੇ ਭਾਵੇਂ ਮੁਸਲਮਾਨ ਹੋ ਗਏ ਪਰ ਕਾਲੀ ਦੇ ਪੁਜਾਰੀ। ਠੱਗੀ ਕਰਦਿਆਂ ਜਪਦੇ ਕਿ ਸਿਪਾਹੀ ਸੌਦਾਗਰ ਸਾਹੂਕਾਰ, ਪਾਪ ਕਾ ਅੰਧਕਾਰ, ਜਬ ਕਾਲੀ ਕੀ ਚਲੇ ਬਲੀ ਨਾ ਟਲੇ। ਨੱਟ ਜੋਗੀ ਬਹਿਰੂਪੀਏ ਠੱਗ, ਬਹਿਰੂਪ ਧਾਰ ਕੇ ਠੱਗਦੇ। ਜਦੋਂ ਵਾਰਦਾਤ ਸਿਰੇ ਚੜ ਜਾਂਦੀ, ਆਪੇ ਹੀ ਆਪਣੇ ਸ਼ਿਕਾਰ ਅੱਗੇ ਜ਼ਾਹਰ ਹੋ ਜਾਵਣ। ਠੱਗਿਆ ਮਾਲ ਪੁਰਤਾ ਕੇ ਆਪਣੀ ਚਲਾਕੀ ਤੇ ਚਤੁਰਾਈ ਬਦਲੇ ਇਨਾਮ ਦੇ ਹੱਕਦਾਰ। ਪਰ ਸੁਲਤਾਨੀ ਠੱਗ ਬੜੇ ਜ਼ਾਲਮ। ਕਾਲੀ ਦੀ ਜੈ ਜੈਕਾਰ ਕਰਦਿਆਂ ਰੁਮਾਲ ਨਾਲ ਆਪਣੇ ਸ਼ਿਕਾਰ ਦਾ ਮਣਕਾ ਤਰੋੜ ਦਿੰਦੇ। ਜਿਨ੍ਹਾਂ ਨੂੰ ਫਾਂਸੀਗਰ ਠੱਗ ਆਖਣ। ਸਜ਼ਾ ਕੀ ਹੋਣੀ? ਕੋਈ ਠੱਗ ਵਾਰਦਾਤ ਕਰਦਾ ਫੜਿਆ ਨਾ ਜਾਵੇ। ਬਹਿਰੂਪੀਏ ਠੱਗ ਸ਼ੇਖ ਤੇ ਫਾਂਸੀਗਰ ਖਾਨ। ਚੂੜਕ ਨਾਂ ਉਸ ਸਾਂਸੀ ਦਾ, ਜਿਹੜਾ ਸਿਆਲਕੋਟੋਂ ਦਿੱਲੀ ਗਿਆ ਤੇ ਠੱਗ ਬਣ ਕੇ ਸੰਦਲਬਾਰ ਦੇ ਉਸ ਟੱਪੇ ਵਿੱਚ ਆ ਵਸਿਆ, ਜਿੱਥੇ ਮਗਰੋਂ ਨਨਕਾਣਾ ਤੇ ਸ਼ੇਖੂਪੁਰਾ ਵਸੇ। ਚੂੜਕ ਦੀ ਬਸਤੀ ਉਹਦੇ ਨਾਂ ਤੇ ਚੂੜਕਾਣਾ। ਸੰਦਲਬਾਰ ਦਾ ਇਹ ਪਾਸਾ ਚੂੜਕ ਦੀ ਠੱਗੀ ਵਜੋਂ ਕਾਲੀ ਬਾਰ ਧੁੰਮਿਆ। ਜਿੱਧਰ ਪਿੱਪਲ ਦੇ ਪੁਰਾਣੇ ਰੁੱਖਾਂ ਨਾਲ ਠੱਗੇ ਗਏ ਮਾਲਦਾਰਾਂ ਦੀਆਂ ਸਿਰੀਆਂ ਦੇ ਹਾਰ ਲਟਕਦੇ ਦਿਸਣ। ਇਥਾਵੀਂ ਸਾਂਸੀ ਠੱਗਾਂ ਦਾ ਮੰਤਰ, ਕਲਖ ਅਲਖ ਮਾਤਾ ਰਾਣੀ, ਵਾਹ ਭਾ ਭੋਏ ਪਾਣੀ, ਕੜੰਤ ਮੋਹ ਮਿਲਖੀ, ਕਰੰਤ ਬਰੰਤ ਛੁੜੰਤ, ਤੁਗਲਕ ਖਿਲਜੀ, ਨਿਛਾਬਰ ਦਾਬਰ ਮਿਲਨ ਮਲੰਤ। ਨਾਦਰ ਸ਼ਾਹ ਦੁਰਾਨੀ ਤੇ ਅਹਿਮਦ ਸ਼ਾਹ ਅਬਦਾਲੀ ਦੀ ਮਾਰ ਧਾੜ ਮੁਗਲਾਂ ਦੇ ਜਬਰੀ ਅਮਨ ਨੂੰ ਚੀਰ ਪਾੜ ਦਿੱਤਾ। ਰਸਤੇ ਤੇ ਸਫ਼ਰ ਸਲਾਮਤ ਨਾ ਰਹੇ।
ਅੰਨ ਧਨ ਲੈ ਕੇ ਜਾਂਦੇ ਮੁਸਾਫਰ ਘਰੋਂ ਨਿਕਲਦਿਆਂ ਪੱਗ ਵਿੱਚ ਸ਼ਰੀਣੀ ਬੰਨ ਕੇ ਟੁਰਦੇ, ਜਿਹੜੀ ਕਾਲੀ ਦੇ ਨਾਂ ਦਾ ਚੜਾਵਾ। ਮੰਜ਼ਲ ਤੇ ਪੁੱਜ ਕੇ ਇਹ ਸੁੱਖੀ ਹੋਈ ਸ਼ਰੀਣੀ ਅਛੂਤਾਂ ਵਿੱਚ ਵੰਡੀ ਜਾਏ। ਕਾਲੀ ਕਲਕੱਤੇ ਵਾਲੀ ਸਭ ਪੰਜਾਬੀਆਂ ਦੀ ਰਕਸ਼ਾ ਕੀਤੀ, ਕੋਈ ਹਿੰਦੂ, ਮੁਸਲਮਾਨ, ਭਾਵੇਂ ਸਿੱਖ। ਸੱਪਾਂ ਵਾਲੀ ਸਰਕਾਰ। ਕੇਸ਼ਵ, ਅਤਰੀ, ਵਸ਼ਿਸ਼ਠ, ਵਿਸ਼ਵਾਮਿੱਤਰ, ਜਮਦਗਨੀ, ਭਰਦਵਾਜ ਤੇ ਗੌਤਮ ਸਪਤ ਰਿਸ਼ੀ ਜਿਹੜੇ ਰਿਗਵੇਦ ਦੇ ਰਚਨਹਾਰ, ਜਿਨ੍ਹਾਂ ਚੋਂ ਮਹਾਰਿਸ਼ੀ ਕੇਸ਼ਵ ਪਹਾੜਾਂ ਵਿੱਚ ਜਿੱਥੇ ਮੀਰ ਤਲਾਅ ਦੇ ਕੰਢੇ ਵਿਸਰਾਮ ਕੀਤਾ, ਉਹ ਥਾਂ ਕੇਸ਼ਵ ਮੀਰ ਹੋਈ। ਮੀਰ ਪੁਰਾਣੀ ਕਸ਼ਮੀਰੀ ਵਿੱਚ ਤਲਾਅ ਨੂੰ ਕਹਿੰਦੇ ਨੇ, ਜਿਹੜੀ ਮਗਰੋਂ ਕਸ਼ਮੀਰ ਦੇ ਨਾਂ ਨਾਲ ਧੁੰਮੀ। ਪਹਾੜੀ ਵਾਸੇ ਚੋਂ ਦਰਿਆਵਾਂ ਦੇ ਨਾਲ ਘੁੰਮਦਿਆਂ ਫਿਰਦਿਆਂ ਮਲੋਹੇ ਵਿੱਚ ਕੇਸ਼ਵ ਜਿਹੜੀ ਜਾਗੇ ਵਸਨੀਕ ਹੋਇਆ, ਉਹਦਾ ਨਾਂ ਕੇਸ਼ਵਪੁਰ ਪੈ ਗਿਆ। ਆਰਿਆਈ ਦਰਾਵੜ ਮੇਲ ਮਿਲਾਪ ਮਗਰੋਂ ਮਲੋਹੀ ਸਗਵੇਂ ਸੱਪ ਤੇ ਸੂਰਜ ਦੇ ਮੰਨਣਹਾਰ, ਜਿੱਥੇ ਕੇਸ਼ਵ ਕਈ ਵਿਆਹ ਕੀਤੇ, ਜਿਨ੍ਹਾਂ ਚੋਂ ਉਹਦੀ ਇੱਕ ਵਹੁਟੀ ਮਲੋਹੀ, ਜਿਹਨੂੰ ਦਿੱਤੀ ਕਹਿੰਦੇ, ਜਿਹਦੇ ਚੋਂ ਹਰਨੀਆਂ ਜੰਮਿਆ, ਜਿਹੜਾ ਭਾਵੇਂ ਆਰਿਆਈ ਪਿਓ ਦਾ ਪੁੱਤਰ ਪਰ ਉਹ ਦਰਾਵੜ ਮਾਂ ਵਜੋਂ ਦਾਸ। ਮਹਾਰਿਸ਼ੀ ਕੇਸ਼ਵ ਦੇ 12 ਸੂਰਿਆ ਪੁੱਤਰ ਦਰੂਨਾ, ਆਰਿਆ, ਮਨ, ਦਮਨ, ਭਾਗ, ਦਿਖਸ਼, ਯਕਸ਼, ਅੰਸਾ, ਮਰਿੰਦ, ਇੰਦ, ਸਹਾਤਰੀ, ਸੁਵੇਰ ਤੇ ਮਿੱਤਰ, ਜਿਨ੍ਹਾਂ ਦੀ ਦੇਵ ਸੰਗਤ ਜੁੜੀ। ਇਹ ਸਾਰੇ ਸੂਰਜ ਦਿਉਤੇ, ਸਾਲ ਦੇ 12 ਮਹੀਨੇ, ਹਰ ਮਹੀਨੇ ਦਾ ਆਪਣਾ ਸੂਰਜ ਦਿਉਤਾ। ਮੈਂ ਬਹੁਤ ਸਾਰੇ ਸੰਸਕ੍ਰਿਤ ਦੇ ਨਾਂ ਲਏ ਨੇ, ਹੋ ਸਕਦਾ ਉਹਨਾਂ ਦਾ ਉਚਾਰਨ ਮੈਂ ਠੀਕ ਨਾ ਕੀਤਾ ਹੋਵੇ, ਪਰ ਮੈਨੂੰ ਇੰਝ ਹੀ ਲੱਗਾ ਕਿ ਉਹਨਾਂ ਨੂੰ ਇੰਝ ਬੋਲਣਾ ਤੇ ਮੈਂ ਉਹਨਾਂ ਨੂੰ ਬੋਲਿਆ। ਜੇ ਗਲਤੀ ਹੋਵੇ ਤੇ ਉਹਨੂੰ ਮੁਆਫ ਕਰਨਾ। ਮਹਾਰਿਸ਼ੀ ਪਰਲੋਕ ਸੁਧਾਰਿਆ ਤੇ ਮਲੋਹੀ ਦਾਸਾਂ ਆਪਣੇ ਦੋਹਤਰੇ ਹਰਨੀਆਂ ਨੂੰ ਕੇਸ਼ਵਪੁਰ ਦੀ ਰਾਜਗੱਦੀ ਉੱਤੇ ਰਾਜਾ ਮੰਨ ਲਿਆ, ਜਿਹੜਾ ਦੇਵ ਸੰਗਤ ਬਾਣੇ ਅਨਹੋਣੀ। ਦਾਸ ਤੇ ਦਿਉਤੇ ਭਿੜ ਪਏ। ਸੂਰਿਆ ਸਪੁੱਤਰ ਮਿੱਤਰ ਆਪਣੇ ਮਤਰੇਏ ਭਰਾ ਹਰਨੀਆਂ ਦਾ ਪੱਖ ਪੂਰਿਆ ਤੇ ਇੰਜ ਜੋ ਦੋਸ਼ੀ ਦੇਵ ਸੰਗਤ ਚੋਂ ਨਿਕਲ ਗਿਆ, ਜਿਹਦੇ ਬਾਰੇ ਧੁਮਾ ਦਿੱਤਾ ਗਿਆ ਕਿ ਉਹਨੂੰ ਭਾਵੇਂ ਅਦਿੱਤੀ ਜੰਮਿਆ ਪਰ ਉਹ ਆਰੀਆ ਨਹੀਂ, ਕਿਉਂ ਜੀ ਉਹਦੀ ਮਾਂ ਕਿਸੇ ਦਾਸ ਨਾਲ ਸੌਂਦੀ ਰਹੀ। ਹਰਨੀਆਂ ਰਾਜ ਯੁੱਧ ਵਿੱਚ ਮਾਰਿਆ ਗਿਆ, ਪਰ ਉਹਦਾ ਪੁੱਤਰ ਪ੍ਰਹਲਾਦ ਇੰਜ ਜੀਵਤ ਰਿਹਾ ਕਿ ਉਹਨੇ ਰਾਜਨੀਤੀ ਤਿਆਗੀ ਤੇ ਦੇਵ ਸੰਗਤ ਦਾ ਭਗਤ ਹੋ ਗਿਆ, ਜਿਨੇ ਕੇਸ਼ਵਪੁਰ ਵਿੱਚ ਸੂਰਿਆ ਮੰਦਰ ਆਦਿ ਸਥਾਨ ਉਸਾਰਿਆ, ਜਿਹਦੇ ਵਿੱਚ 11 ਸੂਰਜ ਦਿਉਤੇ ਮੂਰਤ ਹੋਏ। 12ਵੇਂ ਸੂਰਿਆ ਸਪੁੱਤਰ ਬਨਵਾਸ ਲੈ ਲਿਆ ਤੇ ਰਾਵੀ ਕੰਢੇ ਜਾ ਕੇ 100 ਵੀਰਾਂ ਵਿੱਚ ਰਲ ਗਿਆ, ਜਿਹੜੇ ਨਾਗੇ ਫੌਜੀਆਂ ਦੀ ਲੜੀ ਚੋਂ, ਜਿਨ੍ਹਾਂ ਨੂੰ ਉਹਨਾਂ ਦੇ ਧਾੜਵੀ ਇੰਦਰ ਕੋਲੋਂ ਹਾਰੇ ਰਾਜਾ ਵਰਿੱਤਰ ਮਰਦਿਆਂ ਮੱਤ ਦਿੱਤੀ, ਹਾਰ ਨਹੀਂ ਮੰਨਣੀ, ਪਰ ਹਥਿਆਰ ਸੁੱਟ ਕੇ ਪਸ਼ੂ ਪਾਲ ਹੋ ਜਾਓ। ਲੋਭ ਦੇ ਪਿੜ ਚੋਂ ਦੂਰ ਨਿਚਿੰਤ ਜੀਵਨ ਦੀ ਮੌਜ ਬਹਾਰ, ਮਿੱਤਰ ਕਾਲੀ ਦਾ ਦੁੱਧ ਪੀਵੇ, ਜਿਹਦਾ ਉਹ ਖਸਮ ਅਸਵਾਰ, ਜਿਹਨੂੰ ਕੁਦਰਤ ਲਾੜ ਲਟਾਏ। ਤੇ ਉਧਰ ਕੇਸ਼ਵਪੁਰ ਦੇ ਸੂਰਿਆ ਪੁੱਤਰ ਸੋਮ ਰਸ ਪੀ ਕੇ ਨਮਰਦ ਹੋਏ। ਰਾਣੀਆਂ ਤੋਂ ਪਰਾਂ ਰਹਿੰਦੇ, ਰਾਜ ਗੱਦੀ ਛੱਡ ਕੇ ਪੁਜਾਰੀ ਬਣੇ। ਭਗਤ ਪ੍ਰਹਲਾਦ ਨੂੰ ਚਿੰਤਾ ਪਰ ਰਾਜ ਧਰਮ ਦੀ ਰੀਤ ਕਿ ਜੇ ਜਨਤਾ ਚੋਂ ਕੋਈ ਪੁਰਸ਼ ਦੇਵੀ ਦੇ ਸਰੀਰ ਨੂੰ ਹੱਥ ਲਾਵੇ, ਉੱਥੇ ਹੀ ਭਸਮ ਹੋ ਜਾਂਦਾ। ਓੜਕ ਉਜੜਦੇ ਕੇਸ਼ਵਪੁਰ ਦੇ ਮਿੱਥੇ ਰਾਜ ਸਮਾਜ ਨੂੰ ਤਰਸੀਆਂ ਰਾਣੀਆਂ ਉਲੰਘਿਆ ਤੇ ਜਿੱਧਰ ਜੀਵਨ ਜੋਤ ਜਗ ਰਹੀ, ਉਧਰ 100 ਵੀਰਾਂ ਦੀ ਨਗਰੀ, ਜਿੱਥੇ ਸੰਨਿਆਸੀ ਜੋਗੀ ਮਿੱਤਰ ਦੀਆਂ ਧੁੰਮਾਂ, ਜਿਹਦੇ ਮੋਢੇ ਉੱਤੇ ਨਾਗ ਤਨ ਕੇ ਬੈਠਾ। ਅੱਗੇ ਕੋਈ 2-3 ਅਜਿਹੀਆਂ ਗੱਲਾਂ ਨੇ, ਉਹ ਮੈਨੂੰ ਧੀਆਂ ਭੈਣਾਂ ਸਾਹਮਣੇ ਕਰਦਿਆਂ, ਮੈਂ ਪੇਂਡੂ ਹਾਂ ਤੇ ਮੈਨੂੰ ਇੰਝ ਉਹ ਸੰਗ ਜਿਹੀ ਆਉਂਦੀ ਹੈ, ਇਸ ਤਰ੍ਹਾਂ ਉਹ ਕੁਝ ਗੱਲਾਂ ਕਰਦੇ ਆ, ਪਰ ਮੈਂ ਲਿਖ ਦਿੱਤੀਆਂ ਨੇ। ਮਿੱਤਰ ਹੁਣ ਸਿਵ ਕੌਣ ਜਿਹਦੀ ਸੇਵਾ ਹੋਵੇ। ਸੇਵਾ ਕੀ, ਕਾਲੀ ਦੇ ਦੁੱਧ ਵਿੱਚ ਆਟਾ ਗੁੰਨ ਕੇ ਰੋਟੀ ਪੱਕਦੀ, ਮਧਰਾ ਰੋਟ ਗੁੱਗ ਤੇ ਪਤਲੀ ਰੋਟੀ ਗੋਗੀ, ਜਿਹਦੀ ਵਜੋਂ ਮਿੱਤਰ ਨੂੰ ਗੁੱਗਾ ਕਹਿਣ ਲੱਗ ਪਏ। ਇਥਾਵੇਂ ਸੁਖੀ ਸਾਵੇ ਸਰੀਰਾਂ ਤੋਂ ਦਰਾਡੇ
ਕੇਸ਼ਵਪੁਰ ਵਿੱਚ ਕੋੜ ਦੀ ਬਿਮਾਰੀ ਹਾਹਾਕਾਰ ਮਚਾਈ, ਜਿੱਥੇ ਮੌਤ ਨੂੰ ਉਡੀਕ ਰਿਹਾ ਕੋੜਾ ਭਗਤ ਸਾਂਭ ਆਪਣੇ ਮੋਏ ਦਾਦੇ ਪ੍ਰਹਲਾਦ ਨੂੰ ਪੁਕਾਰੀ ਜਾਏ। ਭਗਤ ਪ੍ਰਹਲਾਦ ਤੇ ਨਾ ਬੋੜਿਆ, ਪਰ ਬੁੱਢਾ ਸੂਰਿਆ ਪੁੱਤਰ ਮਿੱਤਰ ਆਪਣੇ ਜਨਮ ਸਥਾਨ ਵਿੱਚ ਪਧਾਰਿਆ, ਜਿਹਦੀ ਮਲਮ ਨਾਲ ਭਗਤ ਸਾਂਭ ਵੀ ਵੱਲ ਨਾ ਹੋਇਆ। ਕੇਸ਼ਵਪੁਰ ਫੇਰ ਵਸਣ ਲੱਗ ਪਿਆ। ਮਿੱਤਰਾ ਰਾਵੀ ਤੇ ਚਨਾਹ ਦੇ ਵਿਚਾਲੇ ਉਤਾੜ ਨੂੰ ਚਲਾ ਗਿਆ, ਕਦੀ ਪਰਤਿਆ ਨਾ। ਪਰ ਯਾਦਗਾਰੀ ਲਈ ਭਗਤ ਸਾਂਭ ਆਪਣੇ ਦਾਦੇ ਮਿੱਤਰ ਦੀ 12 ਗਜ਼ੀ ਮੂਰਤੀ ਕਢਵਾਈ, ਜਿਹੜੀ ਸੁਨਹਿਰੀ ਅਦਿੱਤੀਆ ਦੇ ਨਾਂ ਨਾਲ ਤੁਮੀ। ਲੱਕੜ ਉੱਤੇ ਸੁਨਹਿਰੀ ਪੱਤਰੇ ਚੜੇ, ਸੋਨੇ ਦਾ ਮੁਕਟ ਤੇ ਅੱਖੀਆਂ ਕੀ 2 ਅਨਮੁੱਲੇ ਹੀਰੇ ਜੜੇ। ਸੁਨਹਿਰੀ ਅਦਿੱਤੀਆ ਵਿੱਚ ਦਿਸਦਾ ਕਿ ਮਿੱਤਰ ਆਲਤੀ ਪਾਲਤੀ ਮਾਰ ਕੇ ਬੈਠਾ, ਜਿਨੇ ਹੱਥ ਗੋਡਿਆਂ ਉੱਤੇ ਰੱਖੇ ਹੋਏ, ਜਿਨੇ ਕੇਸ਼ਵਪੁਰ ਨੂੰ ਜੱਗ ਵਿੱਚ ਰੋਸ਼ਨ ਕਰ ਦਿੱਤਾ, ਤੇ ਸਾਂਭਪੁਰ ਯਾਤਰਾ ਵਜੋਂ ਇਹ ਸ਼ਹਿਰ ਮੇਵਾ ਮੰਡੀ ਬਣ ਕੇ ਮੁੱਲ ਸਥਾਨ ਹੋਇਆ। ਮੁੱਲ ਸਥਾਨ ਹੋਇਆ ਤੇ ਜਿਹਦੀ ਰਾਜ ਰੀਤ ਮੁਜਬ ਕੁੰਜੀ ਬਰਦਾਰ ਆਦਿ ਸਥਾਨ ਦਾ ਪ੍ਰੋਹਤ, ਜਿਹੜਾ ਭਗਤ ਪ੍ਰਹਲਾਦ ਦੀ ਲੜੀ ਚੋਂ ਹੋਵੇ। ਰਾਜ ਬਦਲਾਅ ਹੁੰਦੇ ਰਹੇ, ਪਰ ਨਵੇਂ ਰਾਜ ਨੂੰ ਸ਼ਹਿਰ ਦੀ ਕੁੰਜੀ ਲਈ ਆਦਿ ਸਥਾਨ ਅੱਗੇ ਜਾ ਕੇ ਮੱਥਾ ਟੇਕਣਾ ਪਵੇ, ਜਿਹੜਾ ਗੰਗੀ ਜਮਨੀ ਇਤਿਹਾਸ ਵਿੱਚ ਗਵਾਚ ਗਿਆ, ਪਰ ਸ਼ਿਵ ਹੋ ਗਿਆ, ਜਿਹਦੀ ਊਠਕ ਬੈਠਕ ਆਰਿਆਵਰਤ ਵਿੱਚ ਯੋਗਾ ਦੇ ਆਸਣ, ਗੋਰਖਨਾਥ ਜੋਗੀ ਵੀ ਸ਼ਿਵ ਭਗਤ। ਜਦੋਂ ਅਰਬ ਕਿਰਮਤੀਆਂ ਦੀ ਧਾੜ ਪਈ, ਉਸ ਵੇਲੇ ਮੁੱਲ ਸਥਾਨ ਮੁਲਤਾਨ ਬਣ ਚੁੱਕਾ। ਜੰਗਜੂ ਜਲਮ ਬਿਨ ਸ਼ੇਬਾਨ ਸੁਨਹਿਰੀ ਅਦਿੱਤੀਆ ਨੂੰ ਫੀਤੀ ਕਰ ਦਿੱਤਾ ਤੇ ਉਹਦੇ ਪੁਜਾਰੀਆਂ ਨੂੰ ਪ੍ਰੋਤ ਸਣੇ ਮਾਰ ਦਿੱਤਾ। ਦਿੱਲੀ ਵਿੱਚ ਸੁਲਤਾਨ ਹਾਕਮ ਹੋਏ। ਮੁਲਤਾਨ ਸ਼ਹਿਰ ਦੀ ਕੁੰਜੀ ਸ਼ਾਹੀ ਪੀਰ ਬਹਾਉਦੀਨ ਜ਼ਿਕਰੀਆ ਦੇ ਕਬਜ਼ੇ ਵਿੱਚ ਆ ਗਈ, ਜਿਹਦੇ ਤੋਂ ਅਗਦੂ ਮਲੋਹਾ ਦੇ 100 ਵੀਰ ਸਿੰਧੀ ਰਾਜਿਆਂ ਤੇ ਅਰਬਾਂ ਦੀਆਂ ਧਾੜਾਂ ਸਮੇਂ ਮੁਲਤਾਨ ਤੋਂ ਉਰਾਂ ਨੂੰ ਖਿਸਕਦੇ ਆਂਦੇ ਮੁਸਲਮਾਨ ਹੋਏ, ਤੇ ਸਿਵ ਗੁੱਗਾ ਪੀਰ ਸੱਪਾਂ ਵਾਲੀ ਸਰਕਾਰ, ਜਿਹਦੀਆਂ ਰਚਨਾ ਦੁਆਬ ਵਿੱਚ ਥਾਂ ਥਾਈਂ ਦਰਗਾਹਾਂ, ਜਿੱਥੇ ਚੜਾਵਾ ਕੀ ਚੜੇ ਡੰਡਾ ਤੇ ਦੌਰੀ, ਜਿਹੜੇ ਆਰਿਆਵਰਤ ਵਿੱਚ ਲਿੰਗ ਤੇ ਯੂਨੀ। ਸਾਂਸੀ ਕਹਿੰਦੇ ਕਿ ਗੁੱਗੇ ਪੀਰ ਦੀ ਮੰਜੀ ਵੀ ਸੱਪਾਂ ਦੀ ਉਣੀ ਹੁੰਦੀ, ਜਿਹਦੇ ਦੁਆਲੇ ਪਈਆਂ ਦੌਰੀਆਂ ਦੁੱਧ ਨਾਲ ਭਰੀਆਂ ਰਹਿਣ। ਚਾਨਣ ਲਈ ਫਨੀਅਰ ਸੱਪ ਦੀ ਸਿਰੀ ਉੱਤੇ ਦੀਵਾ ਬਾਲ ਕੇ ਰੱਖਦਾ, ਸੱਪਾਂ ਨਾਲ ਉਹਦੀ ਮੌਜ ਮਸਤੀ ਤੇ ਸੱਪਾਂ ਲਈ ਉਹ ਖਡਾਉਣਾ। ਬੁੱਢੇ ਹੋਏ ਦੀ ਕੰਡ ਉੱਤੇ ਖੁਰਕ ਹੋਵੇ, ਜਿੱਥੇ ਹੱਥ ਨਾ ਪੜਿਆ ਉੱਥੇ ਸੱਪ ਡੰਗ ਮਾਰੇ। ਸੱਜਣ ਸੱਪਾਂ ਦਾ ਜ਼ਹਿਰ ਉਹਦੀ ਜ਼ਿੰਦਗੀ, ਪਰ ਇੱਕ ਅਜਿਹਾ ਸੱਪ ਜਿਹੜਾ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਾ ਵੇਖੇ, ਜਿਹੜਾ ਉਹਨੂੰ ਓਪਰਾ ਤੇ ਮਸ਼ਕੂਕ ਲੱਗਾ, ਜਿਹਨੂੰ ਪਛਾਣਨ ਲਈ ਉਹਨੇ ਮੂੰਹ ਅਗਾਂਹ ਕੀਤਾ ਤੇ ਉਹ ਪਰਜੂਹਾ ਉਹਦੇ ਸਾਹ ਪੀ ਗਿਆ। ਗਾਵਾਂ ਵਾਲਾ ਪੀਰ। ਰਾਵੀ ਰੱਖੇ ਪੀਰ ਚ ਨਾ, ਹਰੀ ਕਚੂਰ ਠੰਡੀ ਛਾਂ, ਲੱਭਦਾ ਨਹੀਂ ਮਨ ਮੌਜੀ ਛੇੜੂ, ਫੇਰਾ ਪਾਵੇ ਜਿਸ ਦੀ ਗਾਂ। ਗਗੜੇ ਸਾਂਸੀ ਚਮਾਰ ਤੇ ਡੂਮ ਇਹ ਗਾਵਣ ਗਾਉਂਦੇ, ਤੇ ਜਦੋਂ ਇਹ ਗਾਵਾਂ ਆਵਣ ਸਾਂਸੀਆਂ ਦੇ ਕੁੱਤੇ ਨਾਲ ਇਹਨਾਂ ਦੀ ਰਾਖੀ ਲਈ ਸਭ ਨੂੰ ਸੱਦਾ। ਇਹ ਸੁਣਿਆ ਕਿ ਇਹ ਪੀਰ ਦੀਆਂ ਗਾਵਾਂ, ਜਿਨ੍ਹਾਂ ਨੂੰ ਕੋਈ ਭੋਏਵਾਲ ਚਿੱਕੇ ਹਿੱਕੇ ਨਾ, ਜਿੱਧਰ ਮਰਜ਼ੀ ਚਰਦੀਆਂ ਫਿਰਨ। ਜਿਹੜਾ ਫਿੱਟਿਆ ਇਹਨਾਂ ਨੂੰ ਝਿੜਕੇ ਮਾਰੇ, ਰਾਤੀ ਉਹਦੀ ਮੰਜੀ ਪਰਤਾਲੀ ਲਵੇ, ਉਹਦੀ ਧੌਣ ਛੱਤ ਨਾਲ ਜਾ ਲੱਗਦੀ। ਜਿਨ੍ਹਾਂ ਘਰ ਲਿਆਰਾ ਨਹੀਂ, ਉਹ ਇਹਨਾਂ ਦੀਆਂ ਧਾਰਾਂ ਲੈਂਦੇ, ਇਹ ਕੁਸਕਣ ਨਾ। ਜਿਹੜਾ ਬੇਲੋੜੇ ਥਣਾ ਨੂੰ ਹੱਥ ਲਵੇ, ਸਿੰਘ ਮਾਰ ਕੇ ਉਹਦੀ ਵੱਖੀ ਪਾੜਨ। ਗਾਵਾਂ ਤੇ ਦਿਸਣ, ਪਰ ਗਾਵਾਂ ਵਾਲਾ ਕਿਹੜਾ? ਗਾਈਂ ਦਾ ਸਾਈਂ ਵੰਜਲੀ ਵਜਾਵੇ, ਉਹ ਪੰਜਲ ਪੀਰ ਕਰਮ ਕਮਾਵੇ। ਰੰਗ ਸੰਗ ਭਾਗ ਵੀ ਉਹ, ਚੁੱਕੇ ਘੁੰਡ ਸੇਜ ਸੁਹਾਵੇ, ਤੇ ਸਾਡਾ ਸਗਨ ਸੁਹਾਗ ਵੀ ਉਹ। ਕਿੜਾਣਾ ਬਾਰ ਤੇ ਸਾਂਦਲ ਬਾਰ ਵਿੱਚ 5 ਪੀਰ ਜਿੱਥੇ ਦੱਸਣ ਕਿ ਕਦੀ 5 ਪਾਂਡੂ ਆ ਕੇ ਰਹੇ, ਜਿਨ੍ਹਾਂ ਨੂੰ ਹਸਤਨਾਪੁਰ ਦੇ ਰਾਜ ਚੋਂ ਦੇਸ ਨਿਕਾਲਾ ਹੋਇਆ। ਉਹ ਬੇਵਤਨੇ ਪਾਂਦੀ ਇੱਥੋਂ ਕੂਚ ਕਰ ਗਏ, ਪਰ ਜਿਹੜੀਆਂ ਥਾਵਾਂ ਤੇ ਉਹ ਬੈਠੇ ਸੁੱਤੇ, ਉੱਥੇ 5 ਢੇਰੀਆਂ ਉੱਗ ਪਈਆਂ। ਇਹਨਾਂ 5 ਪਾਂਡਵਾਂ ਦਾ ਜਿਹੜਾ ਆਗੂ ਬਣਿਆ, ਉਹ ਪੀਰ ਪੰਜਲ ਕਿਸ਼ਨ ਕਨਈਆ ਵਾਸੂ। ਰਾਵੀ ਕੰਢੇ ਹੋਏ 10 ਰਾਜਨ ਯੁੱਧ ਦੇ ਕਿਸੇ ਰਾਜੇ ਇੱਕ ਵਿਆਹ ਮਦਰਾ ਉਤਾੜ ਦੇ ਪਸ਼ੂਪਾਲ ਦਾਸਾਂ ਵਿੱਚ ਕੀਤਾ, ਜਿਹਦੇ ਤੋਂ ਜੰਮੇ ਮਗਰੋਂ ਗੁੱਜਰ ਰਖਵਾਏ। ਜਿਨ੍ਹਾਂ ਮਦਰਿਆਂ ਚੋਂ ਵਾਸੂ ਹੋਇਆ, ਉਦੋਂ ਉਹ ਅਜੇ ਬਾਲ, ਜਦੋਂ ਮਿੱਟੀ ਨਾਲ ਖੇਡਦਿਆਂ ਉਹਨੇ ਖਡਾਉਣੇ ਕੀ ਘੜੇ, ਸ਼ਿਵਲਿੰਗ ਤੇ ਸ਼ਕਤੀ ਜੂਨੀ।
ਗੋਪੀਆਂ ਨਾਲ ਮਿਲਾਪ ਵੀ ਕਰਦਾ ਤੇ ਉਹਨੂੰ ਗਿਆਨ ਦਿਆਨ ਦਾ ਤਾਪ ਵੀ ਚੜੇ। ਉਹ ਬਾਣ ਵੀ ਚਲਾਵੇ ਤੇ ਰੱਥ ਵੀ ਪਹੁੰਚਾਉਂਦਾ। ਗਾਵਾਂ ਚਰਾਉਂਦਿਆਂ ਮੁਰਲੀ ਵਜਾਵੇ, ਰਜੋੜੀ ਤੇ ਪੂੰਛ ਦੇ ਵਿਚਕਾਰ ਉਹ ਹੁੰਦਾ ਹੋਇਆ ਪੰਜ ਦਰਿਆਈ ਧਰਤੀ ਵਿੱਚ ਰਚ ਵਸ ਗਿਆ, ਜਿਹੜੇ ਕਾਲੇ ਮਹਾਭਾਰਤ ਨੂੰ ਰੋਸ਼ਨ ਕੀਤਾ। ਹਸਤਨਾਪੁਰ ਦੀ ਰਾਜਗੱਦੀ ਚੰਦਰਵੰਸ਼ੀ ਧਰਤਰਾਸ਼ਟਰ ਨੂੰ ਦਾਨ ਹੋਈ, ਪਰ ਉਹ ਭਾਗੀ ਅੰਨਾ। ਪ੍ਰਚਲਿਤ ਕੌਰਵ ਰਾਜ ਰੀਤੀ ਮੁਜਬ ਕੋਈ ਬੱਜਲ ਰੋਗੀ ਰਾਜਾ ਬਣਨ ਦੇ ਅਹਿਲ ਨਾ। ਇੰਜ ਧਰਤਰਾਸ਼ਟਰ ਦੀ ਥਾਂ ਉਹਦੇ ਨਿੱਕੇ ਭਰਾ ਪਾਂਡੋ ਦੇ ਸਿਰ ਉੱਤੇ ਰਾਜ ਮੁਕਤ ਖੱਬਿਆ, ਜਿਹਦੇ ਪੰਜ ਪੁੱਤਰ ਯੁਧਿਸ਼ਟਰ, ਭੀਮ, ਅਰਜਨ, ਨਿਕਲ ਤੇ ਸਹਿਦੇਵ। ਪਾਂਡੋ ਨੂੰ ਰਾਜ ਰਾਸ ਨਾ ਆਇਆ ਤੇ ਉਹ ਬਿਮਾਰ ਹੋ ਗਿਆ। ਕੋਈ ਦਾਰੂ ਟੂਣਾ ਕਾਰਗਰ ਨਾ ਹੋਇਆ ਤੇ ਉਹਦੇ ਸਾਹ ਪੂਰੇ ਹੋ ਗਏ। ਉਹਦੇ ਅੰਤਮ ਸੰਸਕਾਰ ਉੱਤੇ ਯਵਰਾਜ ਯੁਧਿਸ਼ਟਰ ਦੀ ਵੇਲ ਹੋਕੀ ਗਈ, ਜਿਹਦਾ ਧਰਤਰਾਸ਼ਟਰ ਦੇ ਪਲੇਠੇ ਸੁਪੁੱਤਰ ਦੁਰਯੋਧਨ ਨੂੰ ਸਿਖਾ ਨਾ ਹੋਇਆ, ਜਿਹੜਾ ਆਪਣੇ ਆਪ ਨੂੰ ਹਸਤਨਾਪੁਰ ਦੀ ਰਾਜਗੱਦੀ ਦਾ ਅਸਲ ਵਾਰਸ ਸਮਝੇ, ਜਿਹਨੂੰ ਫਿੱਟ ਤੇ ਫੋਂਡ ਕੇ ਉਹ ਕੌਰਵ ਵੀਰਾਂ ਦਾ ਪੂਰਾ ਸੈਂਕੜਾ, ਉਧਰ ਪਾਂਡੋ ਪੰਜ, ਸਾਰਾ ਸ਼ਰੀਕਾ ਨਾਲ ਕੌਰਵ ਖੁਸ਼ੀ ਰਾਜਗੱਦੀ ਉੱਤੇ ਸਰ ਪਰ ਮੱਲ ਮਾਰਨ ਲਈ ਉਤਾਵਲੇ। ਵਿਰੋਧੀਆਂ ਦਾ ਕ੍ਰੋਧ ਹੱਦੋਂ ਵੱਧ ਗਿਆ ਤੇ ਪਾਂਡਵਾਂ ਦਾ ਹਸਤਨਾਪੁਰ ਵਿੱਚ ਜੀਣਾ ਮੁਹਾਲ ਹੋਇਆ, ਜਿਹੜੇ ਰਾਜਿਆਂ ਨੂੰ ਘਰੋਂ ਬੇਘਰ ਹੋਣਾ ਪਿਆ। ਲਾਵਾਰਸ ਪੰਜ ਪਾਂਡਵ ਰੁਲਦੇ ਫਿਰਦੇ ਪੰਚਾਲ ਅਪੜੇ, ਜਿਹਦੀ ਰਾਜਧਾਨੀ ਕੱਲਰ, ਜਿੱਥੇ ਦਾ ਰਾਜਾ ਦ੍ਰੋਪਦ, ਜਿਹਦੀ ਰਾਜਕੁਮਾਰੀ ਦ੍ਰੋਪਦੀ ਨਾਲ ਪੰਜ ਪਾਂਡਵਾਂ ਦਾ ਵਿਆਹ ਹੋਇਆ। ਜਦੋਂ ਉਹ ਕਟਾਸ ਰਾਜ ਅਪੜੇ, ਉੱਥੇ ਉਹਨਾਂ ਨੂੰ ਕ੍ਰਿਸ਼ਨ ਮਿਲਿਆ। ਪਰਦੇਸੀ ਆਪਣੀ ਜਨਮ ਭੂਮੀ ਦੀਆਂ ਯਾਦਾਂ ਵਿੱਚ ਘਾਇਲ, ਪਰ ਮੁਰਲੀ ਮਨੋਹਰ ਦੀ ਤਾਨ ਉਹਨਾਂ ਦੇ ਵਿਛੋੜਿਆਂ ਨੂੰ ਟਕੋਰ ਕੀਤੀ। ਉਹ ਮੁਰਝਾਏ ਹੋਏ ਫੇਰ ਖਿੜ ਪਏ। ਹਿੰਮਤ ਹਾਰੀ ਬੈਠੇ ਰਾਜੇ ਕ੍ਰਿਸ਼ਨ ਦੇ ਰੱਥ ਵਿੱਚ ਬਹਿੰਦਿਆਂ ਹੀ ਸ਼ਕਤੀਮਾਨ ਹੋਏ। ਕ੍ਰਿਸ਼ਨ ਅਰਜਨ ਨੂੰ ਜਿਹੜੀ ਸੂਰਤ ਸਾਰ ਦਿੱਤੀ, ਉਹ ਭਗਵਤ ਗੀਤਾ, ਜਿਹਦੇ ਚੋਂ ਅਰਜਨ 4 ਮਾਰਗ ਸਿੱਖੇ, ਬੁੱਧੀ, ਕਰਮ, ਭਗਤੀ ਤੇ ਰਾਜ। ਪਾਂਡਵਾਂ ਦੇ ਦਿਨ ਕੀ ਬਦਲੇ, ਮਗਰੋਂ ਚਾਚੇ ਧਰਤਰਾਸ਼ਟਰ ਵੱਲੋਂ ਸੁਖ ਸੁਨੇਹਾ ਆ ਗਿਆ, ਜਿਹਨੇ ਕੌਰਵ ਜੱਦੀ ਰਜਵਾੜਾ ਦੁਪੱਤ ਕੀਤਾ। ਇੱਕ ਪੱਤੀ ਦੇ ਮਾਲਕ ਉਹਦੇ ਪੁੱਤਰ, ਜਿਹੜੇ ਕੌਰਵ ਰਾਜੇ, ਤੇ ਦੂਜੀ ਪੱਤੀ ਪਾਂਡੋ ਨੂੰ ਮਿਲੀ, ਜਿਨ੍ਹਾਂ ਇੰਦਰਪ੍ਰਸਥ, ਜਿਹੜੀ ਜੋ ਕਿ ਹੁਣ ਜਿਹੜੀ ਦਿੱਲੀ ਹੈ, ਨੂੰ ਰਾਜਗੱਦੀ ਬਣਾ ਲਿਆ, ਜਿਹਦਾ ਹਸਤਨਾਪੁਰ ਨੂੰ ਸਾੜਾ। ਦੋਖੀ ਦੁਰਯੋਧਨ ਆਪਣੇ ਪਤਰੇਰ ਯੁਧਿਸ਼ਟਰ ਨੂੰ ਜੂਏ ਦੀ ਬਾਜ਼ੀ ਲਈ ਵੰਗਾਰਿਆ। ਜੁਗਾਦਰੀ ਜਵਾਰੀ ਸਕੂਨੀ ਦੁਰਯੋਧਨ ਦਾ ਪੱਖ ਪੋਰਿਆ, ਜਿਹੜਾ ਚਾਲਾਂ ਚੱਲਦਾ ਹਰ ਵਾਰ ਜਿੱਤਦਾ ਗਿਆ। ਹਾਰਨ ਲਈ ਕੱਖ ਨਾ ਰਿਹਾ ਤੇ ਯੁਧਿਸ਼ਟਰ ਆਪਣੇ ਚਾਰੇ ਭਰਾ ਤੇ ਧਰਮ ਪਤਨੀ ਦ੍ਰੋਪਦੀ ਦਾਅ ਤੇ ਲਾ ਦਿੱਤੇ, ਜਿਹੜੇ ਦੁਰਯੋਧਨ ਜਿੱਤ ਲਏ, ਜਿਹੜਾ ਰਾਜ ਪ੍ਰਧਾਨਾਂ ਨੂੰ ਮੰਦਾ ਲੱਗਾ। ਪੰਚਾਇਤ ਹੋਈ ਤੇ ਸਮਝੌਤੇ ਵਿੱਚ ਮਿੱਥਿਆ ਗਿਆ ਕਿ ਪੰਜੇ ਪਾਂਡਵ ਤੇ ਦ੍ਰੋਪਦੀ ਨੂੰ 13 ਵਰ੍ਹਿਆਂ ਦਾ ਦੇਸ ਨਿਕਾਲਾ, ਜਿਹਨੂੰ ਭੋਗਣ ਮਗਰੋਂ ਉਹ ਆਪਣੇ ਰਾਜ ਦੇ ਹੱਕਦਾਰ। ਮੁੱਦਤ ਪੂਰੀ ਹੋਈ ਤੇ ਪਾਂਡਵ ਪਿੱਛਾ ਪਰਤੇ, ਜਿਨ੍ਹਾਂ ਰਾਜ ਮੋੜਨ ਦੀ ਮੰਗ ਕੀਤੀ, ਪਰ ਮੱਲ ਮਾਰ ਦੁਰਯੋਧਨ ਨਿਤ ਲਾਰੇ ਲਾਈ ਜਾਏ। ਕੋਈ ਵਾਹ ਨਾ ਰਿਹਾ ਤੇ ਯੁੱਧ ਲਈ ਲਲਕਾਰ ਹੋਈ, ਜਿਹਦੇ ਲਈ ਕੁਰੂਕਸ਼ੇਤਰ ਰਣ ਭੂਮੀ। ਦੋਨਾਂ ਧਿਰਾਂ ਵਿੱਚ 18 ਦਿਹਾੜੇ ਮਾਰ ਦਾੜ ਰਹੀ। ਬੁੱਢੜੇ ਭੀਸ਼ਮ ਦੇ ਭਾਸ਼ਣ ਸ਼ਾਂਤੀ ਪ੍ਰੌਰ ਨੂੰ ਕਵੇਲ ਹੋ ਗਈ, ਜਦੋਂ ਉਹ ਘਾਇਲ ਆਪਣੇ ਬਾਣਾਂ ਦੇ ਬਿਸਤਰ ਉੱਤੇ ਮੌਤ ਦੇ ਮੂੰਹ ਵਿੱਚ। ਸਾਰੇ ਯੋਧੇ ਮਾਰੇ ਗਏ, ਕੇਵਲ 5 ਪਾਂਡਵ ਤੇ ਕ੍ਰਿਸ਼ਨ ਸਲਾਮਤ ਰਹੇ। ਹਥਿਆਰ ਤੇ ਜਥੇਬੰਦੀ ਇੱਕੋ ਜਿਹੀ, ਧਿਰਾਂ ਸਗਵਾਂ ਲੜੀਆਂ, ਅੰਤਰ ਏਕੀ, ਉਹ ਕ੍ਰਿਸ਼ਨ ਜਿਹੜਾ ਕਦੀ ਮਰਦਾ ਨਹੀਂ। ਇਥਾਵੇਂ ਲੋਕ ਚੇਤੇ ਦੀ ਲੜੀ ਵਿੱਚ ਇੰਜ ਪੁਰਚਾ, ਲੋਏ ਲੋਏ ਭਰ ਲੈ ਕੁੜੀਏ, ਜੇ ਤੁਧ ਭਾਂਡਾ ਭਰਨਾ, ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਘਰ ਜਾਂਦੀ ਨੇ ਡਰਨਾ। ਜੋਕ ਵਿੱਚ ਸੰਜੋਗੇ ਪੰਜਾਬੀ ਮੁਸਲਮਾਨ ਤੇ ਹੋ ਗਏ, ਪਰ ਸਾਂਵਲ ਬਿਨਾਂ ਉਹਨਾਂ ਦਾ ਸਰੇ ਕੀਕਣ, ਜਿਹੜਾ ਰੂਹ ਦੀ ਹਰਿਆਲੀ ਵਿੱਚ ਲਹਿ ਕੇ ਮਹਿਕੇ, ਜਿਹਨੂੰ ਭਗਤੀ ਲਹਿਰ ਦੇ ਫਕੀਰਾਂ ਗਾਵਾਂ ਵਾਲਾ ਪੀਰ ਧਮਾ ਦਿੱਤਾ, ਜਿਹੜਾ ਸੋਹਣਾ ਚਿੱਤ ਦੇ ਪਿਛੋਕੜ ਬੈਠਾ, ਮੱਕੀ ਮਦਨੀ ਮਾਹੀ ਲਈ ਮਿਛੜੇ ਬੋਲ, ਮੁਖ ਚੰਦ ਬਦਰ ਸ਼ਾਸ਼ਾਨੀ ਹੈ, ਮੱਥੇ ਚਮਕੇ ਲਾਟ ਨੂਰਾਨੀ ਹੈ, ਕਾਲੀ ਜ਼ੁਲਫ ਤੇ ਅੱਖ ਮਸਤਾਨੀ ਹੈ, ਮਖਮੂਰ ਅੱਖੀਂ ਹਿਨ ਮਦ ਭਰੀਆਂ। ਸਖੀ ਸਰਵਰ
ਕਦਮਾਂ ਦਾ ਮੇਲਾ ਇਹ ਲਾਹੌਰ ਵਿੱਚ ਲੱਗਦਾ, ਪਾਰ ਦਾ ਮੇਲਾ ਸ਼ਦਰੇ, ਝੰਡਿਆਂ ਦਾ ਮੇਲਾ ਪਿਸ਼ੌਰ, ਸੰਗ ਦਾ ਮੇਲਾ ਨਿਗਾਹਾ, ਜਮਾਤ ਦਾ ਮੇਲਾ ਕੜੀਆਂ ਕਲਾਲ ਕੜਿਆਲ ਕਲਾਂ, ਚੌਂਕੀਆਂ ਦਾ ਮੇਲਾ ਮੱਖਣਪੁਰ, ਘੋੜਿਆਂ ਦਾ ਮੇਲਾ ਤਰੌਂਕਲ। ਜਿਹੜੇ ਪੀਰ ਦੇ ਪੂਰੇ ਪੰਜਾਬ ਵਿੱਚ ਮੇਲੇ, ਉਹਦੇ ਨਾਮ ਹੀ ਕਈ। ਲੱਖ ਦਾਤਾ, ਨਗਾਈਆ ਪੀਰ, ਲਾਲਾਂ ਵਾਲੀ ਸਰਕਾਰ, ਰੋਈਆਂ ਵਾਲਾ ਪੀਰ, ਝੰਡਿਆਂ ਵਾਲਾ ਬਾਦਸ਼ਾਹ, ਸਖੀ ਸਰਵਰ ਤੇ ਸੁਲਤਾਨ ਸਾਹਿਬ। ਮੁਸਲਮਾਨ ਮੰਨਣਹਾਰ ਸਰਵਰੀ ਤੇ ਹਿੰਦੂ ਸੁਲਤਾਨੀ। ਦੱਸਦੇ ਗੁਰੂ ਗੋਬਿੰਦ ਸਮੇਂ ਜਿਹੜੇ ਹਿੰਦੂ ਜੱਟ ਸਿੱਖ ਹੋਏ, ਉਹ ਸਾਰੇ ਸੁਲਤਾਨੀ, ਸੁਲਤਾਨ ਸਾਹਿਬ ਦੇ ਮੰਨਣਹਾਰ, ਪਰ ਸ਼ਿਵ ਤੇ ਕਾਲੀ ਦੇ ਪੁਜਾਰੀ। ਸੁਲਤਾਨੀ ਮੱਠ ਸਾਹਿਬ ਉੱਤੇ ਦੀਵਾ ਬਾਲਤੇ ਤੇ ਸਰਵਰੀ ਹਰ ਜੁਮੇਰਾਤ ਨੂੰ ਲੰਗਰ ਵੰਡਦੇ। ਜੁਮੇਰਾਤ ਮੈਂ ਕਿਹਾ ਵੀਰਵਾਰ ਦਾ ਜਿਹੜਾ ਦਿਨ ਹੁੰਦਾ। ਮੱਠ ਸਾਹਿਬ ਅਸਲ ਵਿੱਚ ਸਰੋਵਰ ਦਾ ਨਿਸ਼ਾਨ, ਜਿਹੜਾ ਨਿੱਕਾ ਹੁੰਦਾ ਹੁੰਦਾ ਸ਼ਹਿਰਾਂ ਦੇ ਨਾਵਾਂ ਵਿੱਚ ਸਰ ਰਹਿ ਗਿਆ, ਜਿਉਂ ਅੰਮ੍ਰਿਤਸਰ, ਜਿਵੇਂ ਸਰਗੋਧਾ। ਤੇ ਸਰਵਰ ਤੂੰ ਮੁਰਾਦ ਸਰ ਦਾ ਸਾਈਂ, ਜਿਹਦੇ ਬਾਰੇ ਤੁਮ ਪਈ, ਸਖੀ ਸਰਵਰ ਪੀਰ ਪਿਰਾਈਆਂ ਦਾ। ਨਾਂ ਅਹਿਮਦ ਹਸਨੀ ਹੁਸੈਨੀ ਸੈਯਦ, ਜਿਹੜੇ ਮਾਪਿਆਂ ਜ਼ੈਨੁਲ ਆਬਦੀਨ ਤੇ ਆਇਸ਼ਾ ਨਾਲ ਬਗਦਾਦ ਤੋਂ ਇਸਲਾਮ ਦੀ ਤਬਲੀਗ ਵਾਸਤੇ ਹਿੰਦੁਸਤਾਨ ਆ ਕੇ ਪੂਰਾ ਪੰਜਾਬ ਫਿਰੇ। ਮੁਲਤਾਨ ਨੇੜੇ ਸਹਿਕੋਟ ਵਿੱਚ ਜ਼ੈਨੁਲ ਆਬਦੀਨ ਨੂੰ ਕੋੜ ਦੀ ਬਿਮਾਰੀ ਲੱਗ ਗਈ, ਜਿਹਦੇ ਦਵਾ ਦਾਰੂ ਲਈ ਉਸ ਵੇਲੇ ਤਰੌਂਕਲ ਦੀ ਪੂਰੇ ਹਿੰਦ ਸਿੰਧ ਵਿੱਚ ਮਸ਼ਹੂਰੀ। ਤੋਂ ਹਿੰਦੂ ਸ਼ਾਹੀਆ ਰਾਜ ਵਿੱਚ ਕੋਈ ਰਾਜਾ ਹੋਇਆ, ਕੱਲ ਮਕਾਮੀ ਬੋਲੀ ਵਿੱਚ ਕਿਲੇ ਨੂੰ ਕਹਿੰਦੇ। ਰਜਵਾੜੇ ਦੀ ਰਾਜਧਾਨੀ ਸਰਕਾਰੂ ਧੌਂਕਲ ਹੋਈ, ਪਰ ਲੋਕ ਤਰੌਂਕਲ ਆਖਣ, ਇਸ ਕਰਕੇ ਕਿ ਇੱਥੇ ਦੇ ਜਗ ਤੁਮੇ ਸਰੋਵਰ ਕੰਢੇ ਤਰੌਂਕਲ ਰੁੱਖ, ਜਿਨ੍ਹਾਂ ਦੇ ਪੱਤਰਾਂ ਚੋਂ ਲੇਸਲੇ ਚੋਏ ਘਿਰਦੇ ਰਹਿਣ, ਜਿਹੜੇ ਸਰੋਵਰ ਦੇ ਪਾਣੀ ਨੂੰ ਕੋੜ ਦੀ ਦਵਾ ਬਣਾ ਦਿੰਦੇ, ਜਿਹਦੇ ਵਿੱਚ ਕੋੜੇ ਸਵਾ ਮਹੀਨਾ ਨਹਾ ਕੇ ਵੱਲ ਹੋ ਜਾਣ। ਇਹ ਸਰੋਵਰ ਦੇ ਨਾਂ 28 ਖੂਹਾਂ ਦੀ ਵਾਈ, ਜਿਨ੍ਹਾਂ ਦੀ ਕਮਾਈ ਨਾਲ ਸਾਰਾ ਸਾਲ ਦੂਰ ਪਾਰੋਂ ਆਏ ਕੋੜਿਆਂ ਦੇ ਰਹਿਣ ਤੇ ਖਾਣ ਪੀਣ ਦਾ ਖਰਚਾ ਚੱਲਦਾ। ਜ਼ੈਨੁਲ ਆਬਦੀਨ ਨੂੰ ਤਰੌਂਕਲੋਂ ਸ਼ਿਫਾ ਹੋਈ, ਲੰਮੀ ਬਿਮਾਰੀ ਕੱਟ ਕੇ ਵਤਨ ਜੀ ਯਾਦ ਪਿੱਛਾ ਨੂੰ ਖਿੱਚਿਆ, ਉਹ ਵਾਪਸ ਮੁੜ ਗਏ। ਪਰ ਅਹਿਮਦ ਦਾ ਦਿਲ ਹੁਣ ਬਗਦਾਦ ਵਿੱਚ ਨਾ ਲੱਗੇ। ਅੱਖਾਂ ਅੱਗੇ ਹਰ ਵੇਲੇ ਪੰਜਾਬ ਦੇ ਸਰੋਵਰ ਲਹਿਰਦੇ ਰਹਿੰਦੇ, ਖਾਸ ਕਰ ਤਰੌਂਕਲ, ਜਿੱਥੇ ਉਹਨਾਂ ਸਵਾ ਮਹੀਨਾ ਗੁਜ਼ਾਰਿਆ। ਹਰ ਵੇਲੇ ਅੱਖਾਂ ਸਾਹਮਣੇ ਰਵੇ। ਜਿੱਥੇ ਜਿਹੜੇ ਕੋੜੇ ਵੱਲ ਨਾ ਹੋਣ, ਉਹ ਉੱਥੇ ਹੀ ਦਮ ਦੇ ਜਾਂਦੇ। ਜਿਨ੍ਹਾਂ ਦੇ ਲਾਵਾਰਸ ਬਾਲ ਤਰੌਂਕਲ ਦੇ ਆਸੇ ਪਾਸੇ ਰੁਲਦੇ ਫਿਰਨ। ਜਵਾਨ ਹੋ ਕੇ ਅਹਿਮਦ ਬਗਦਾਦ ਤੋਂ ਤਰੌਂਕਲ ਅਪੜਿਆ, ਰੋਂਦੇ ਬਾਲਾਂ ਨੂੰ ਕੁੱਛੜ ਚੁੱਕ ਕੇ ਖਿਡਾਵੇ, ਜਿੱਥੇ ਸਰਵਰ ਦਾ ਢੋਲ ਵਜਾ ਕੇ ਲੁੱਟਿਆ ਸੰਗ ਪਿਰਾਈਆਂ। ਸੰਨਾ ਪਿਰਾਈ ਸਖੀ ਸਰਵਰ ਦਾ ਪਹਿਲਾ ਮਰੀਦ, ਜਿਹੜਾ ਸ਼ੇਖ ਸੰਨਾ ਸਤਵਾਇਆ। ਸਖੀ ਸਰਵਰ ਸੈਲਾਨੀ ਰੂਹ ਸੋਧਰੇ ਤੋਂ ਗੁਜ਼ਰ ਹੋਇਆ। ਗਰੀਬ ਤਰਖਾਣਾ ਉਹਨਾਂ ਕੋਲੋਂ ਦੁਆ ਕਰਾਈ ਕਿ ਬੇਲੇ ਵਿੱਚ ਚਿੱਟੀਆਂ ਟਾਹਲੀਆਂ ਕਾਲੀਆਂ ਹੋ ਜਾਵਣ। ਉਹ ਦੁਆ ਕਰਕੇ ਅਗਾਂਹ ਲੰਘ ਗਏ। ਕੁਝ ਮੁੱਦਤ ਮਗਰੋਂ ਮੁੜੇ ਤੇ ਕਾਲੀ ਲੱਕੜ ਦੇ ਸੁਦਾਗਰ ਤਰਖਾਣਾ ਆਪਣੀ ਕੱਕੀ ਘੋੜੀ ਨਜ਼ਰਾਨੇ ਲਈ ਪੇਸ਼ ਕੀਤੀ। ਜੰਗ ਜਬਰ ਦੇ ਸਮੇਂ ਸਖੀ ਸਰਵਰ ਲੜਾਕੇ ਪਿਰਾਈਆਂ ਨੂੰ ਲੋਰੀਆਂ ਗਾਵਣ ਦੇ ਆਰੇ ਲਾਇਆ। ਸੰਗ, ਜਿਹਨੂੰ ਜਮਾਤ ਵੀ ਕਹਿੰਦੇ, ਉਹਦੇ ਵਿੱਚ 3 ਪਿਰਾਈ ਹੋਣ, ਇੱਕ ਢੋਲਕ ਵਜਾਵੇ, ਦੂਜਾ ਸਰੰਗੀ ਤੇ ਤੀਜਾ ਚੁਟਕੀ ਵਜਾਉਂਦਿਆਂ ਨੱਚਦੇ ਹੋਏ ਲੋਰੀ ਗਾਵੇ। ਜਿੰਨੇ ਬਾਲ ਵੀ ਚੁੱਕਿਆ ਹੁੰਦਾ। ਲੁੱਟ ਮਾਰ ਤੇ ਕਤਲਾਂ ਵਿੱਚ ਪੁੱਤਰਾਂ ਤੋਂ ਥੁੜੀਆਂ ਭਰਮਾਂ ਮਾਰੀਆਂ ਪੰਜਾਬੀ ਮਾਵਾਂ ਟੂਣੇ ਕਰਨ। ਇਹਨਾਂ ਪੁੱਤਰਾਂ ਵਾਸਤੇ ਮਾਵਾਂ ਖੂਹੀ ਪਾਉਂਦੀਆਂ ਜਾਲ। ਇਹਨਾਂ ਪੁੱਤਰਾਂ ਵਾਸਤੇ ਮਾਵਾਂ ਨਾਂਦੀਆਂ ਵਿੱਚ ਉਜਾੜ। ਇਹ ਟੂਣੇ ਸਨ ਮਾਵਾਂ ਦੇ, ਜਿਨ੍ਹਾਂ ਦੇ ਪੁੱਤਰ ਜੰਗਾਂ ਵਿੱਚ ਮਰ ਗਏ, ਗਵਾਚ ਗਏ। ਉਹ ਫਿਰ ਹੋਰ ਪੁੱਤਰਾਂ ਦੀ ਉਹਨਾਂ ਨੂੰ ਸੱਦਰ ਹੁੰਦੀ ਸੀ, ਤੇ ਫਿਰ ਇੰਝ ਦੇ ਟੂਣੇ ਕਰਦੀਆਂ ਸਨ ਤੇ ਖੂਹਾਂ ਦੇ ਵਿੱਚ ਜਾਲ ਪਾਉਂਦੀਆਂ ਸਨ। ਇਸੇ ਤਰ੍ਹਾਂ ਰਾਤਾਂ ਨੂੰ ਉਜਾੜਾਂ ਵਿੱਚ ਜਾ ਕੇ ਨੰਗੀਆਂ ਨਹਾਉਂਦੀਆਂ ਸਨ। ਵੀਰ ਵਿਛੁੰਨੀਆਂ ਭੈਣਾਂ ਆਪਣੀ ਚੁੰਨੀ ਨੂੰ ਵਲੇਟ ਕੇ ਕਾਕਾ ਬਣਾ ਲੈਂਦੀਆਂ ਤੇ ਨੰਗੇ ਸਿਰ ਗਾਵਣ, ਵੀਰੇ ਨੂੰ ਲੋਰੀ ਦੇਨੀ ਆ, ਮੋਹਣੇ ਨੂੰ ਲੋਰੀ ਦੇਨੀ ਆ। ਭੈਣਾਂ ਦੇ ਲਾਡ ਮੁੱਕਦੇ ਹੀ ਨਾ। ਲੱਲਾ ਲਵੇ ਲੋਰੀਆਂ, ਲੱਲਾ ਕਰੇ ਚੋਰੀਆਂ, ਖਾਵੇ ਮੱਖਣ ਮਲਾਈ, ਲੱਲੇ ਨੂੰ ਨੀਨੀ ਆਈ।
ਲੱਲਾ ਲੋਰੀਆਂ ਦਾ ਰਚਨਹਾਰ ਕਿਹੜਾ, ਕਹਿੰਦੇ ਪਾਉਂਦੇ ਲੋਰੀਆਂ ਲੱਲੀ ਫਕੀਰ ਜੋੜਦੇ ਰਹੇ। ਜਿਹੜੇ ਲੱਲਾ ਕ੍ਰਿਸ਼ਨ ਦਾ ਨਾਂ ਹੈ, ਉਹਨੂੰ ਲਾੜ ਨਾਲ ਕਹਿੰਦੇ ਲੱਲਾ ਦੇ ਭਗਤ ਤੇ ਸਖੀ ਸਰਵਰ ਦੇ ਫਕੀਰ। ਲੱਲੀ ਫਕੀਰ ਅਛੂਤ ਵਸਤੀਆਂ ਤੋਂ ਦੂਰ ਰੋਹੀਆਂ ਵਿੱਚ ਰਹਿੰਦੇ, ਜਿਨ੍ਹਾਂ ਵਜੋਂ ਸਖੀ ਸਰਵਰ ਨੂੰ ਰੋਹੀਆਂ ਵਾਲਾ ਪੀਰ ਵੀ ਆਖਣ। ਮਾਝੇ ਦੀ ਦਾਨੀ ਜੱਟੀ ਤੇ ਚੋਲਸਤਾਨ ਦੀ ਰਾਣੀ ਲੱਲੇਸ਼ਵਰ ਵੀ ਲੱਲਾ ਲੋਰੀਆਂ ਦੀਆਂ ਜੋੜਨਹਾਰ ਹੋਈਆਂ। ਲੱਲੇਸ਼ਵਰੀ ਜਿਹੜੀ ਹੈ, ਇਹਨੂੰ ਇਹ ਵੀ ਕਹਿੰਦੇ ਕਿ ਇਹਦਾ ਨਾਮ ਮਾਈ ਗੁਜਰੀ ਵੀ ਸੀ, ਇਹ ਪਿੱਛੋਂ ਜੰਮੂ ਕਸ਼ਮੀਰ ਦੇ ਪਾਸੇ ਦੀ ਸੀ, ਔਰ ਇਹ ਵੀ ਦੱਸਦੇ ਕਿ ਇਹ ਚੋਲਸਤਾਨ ਦੀ ਸੀ। ਹੁਣ ਪਤਾ ਨਹੀਂ ਇਹ ਉੱਥੋਂ ਹੀ ਆਈ ਹੋਵੇ, ਜਿਵੇਂ ਕੇਸ਼ਕ ਬਾਰੇ ਕਹਿੰਦੇ ਨੇ ਕਿ ਕਸ਼ਮੀਰ ਤੋਂ ਮੁਲਤਾਨ ਆਇਆ, ਤੇ ਇਸੇ ਤਰ੍ਹਾਂ ਹੋ ਸਕਦਾ ਕਿ ਜਿਹੜੀ ਇਹ ਮਾਈ ਗੁਜਰੀ ਹੈ ਜਾਂ ਲੱਲੇਸ਼ਵਰੀ ਹੈ, ਇਹ ਕਸ਼ਮੀਰ ਤੋਂ ਹੀ ਇੱਧਰ ਆਈ ਹੋਵੇ। ਦਾਨੀ ਜੱਟੀ ਦੇ ਮਰੀਅਲ ਪੁੱਤਰ ਨੂੰ ਸਖੀ ਸਰਵਰ ਵੱਲ ਕੀਤਾ, ਤੇ ਕਿਸੇ ਰਾਜੇ ਦੀ ਧੀ ਰਾਣੀ ਲੱਲੇਸ਼ਵਰੀ ਸਖੀ ਸਰਵਰ ਦੀ ਮਲੰਗਣੀ ਹੋਈ, ਜਿਹਦੇ ਦੀਦਾਰ ਮਗਰੋਂ ਜਲਾਲੁਦੀਨ ਬੁਖਾਰੀ ਸੁਰਖਪੋਸ਼ ਹੋਏ। ਲੱਲਾ ਰੋਰੀਆਂ ਵਿੱਚ ਮਾਂ ਨੂੰ ਲੱਲੀ ਸੱਦਿਆ ਜਾਵੇ, ਸਾਵੇ ਪਿੰਗੇ ਦੀਆਂ ਲਾਲ ਡੋਰੀਆਂ, ਲੱਲੀਏ ਨੀ ਕਾਕਾ ਲੈਂਦਾ ਲੋਰੀਆਂ। ਮੱਖਣਪੁਰ, ਜਿਹਨੂੰ ਛੋਟਾ ਨਿਗਾਹ ਵੀ ਕਹਿੰਦੇ, ਹਿਮਾਚਲ ਪ੍ਰਦੇਸ਼ ਜਾਂ ਹੁਣ ਉਹਦੇ ਵਿੱਚ ਹਰਿਆਣੇ ਵਿੱਚ ਮੱਖਣਪੁਰ, ਉੱਥੇ ਚੌਂਕੀਆਂ ਦਾ ਮੇਲਾ ਲੱਗਦਾ, ਜਿੱਥੇ ਹਰ ਚੌਂਕੀ ਤੇ ਕਦੀ ਦੁਆਬੇ ਦੀਆਂ ਜੱਟੀਆਂ ਇਹ ਲੋਰੀ ਗਾਉਂਦੀਆਂ। ਇਹ ਦੁਆਬੇ ਦੀ, ਮੈਨੂੰ ਇੱਕ ਦੁਆਬੇ ਤੋਂ 47 ਵਿੱਚ ਆਈ ਮਾਈ ਨੇ ਇਹ ਲੋਰੀ ਸੁਣਾਈ ਸੀ, ਜਿਹੜੀ ਦੁਆਬੇ ਤੋਂ। ਉਸ ਵੇਲੇ ਤੋਂ ਕਹਿੰਦੀ ਮੈਂ ਜਵਾਨ ਸਾਂ, ਪਰ ਜਦੋਂ ਮੈਂ ਉਹਨੂੰ ਮਿਲਿਆ ਉਹ ਬਹੁਤ ਬੁੱਢੀ ਸੀ, ਉਹਨੇ ਮੈਨੂੰ ਇਹ ਲੋਰੀ ਸੁਣਾਈ ਸੀ। ਲਾਲਾਂ ਵਾਲਿਆ ਦੇ ਮੈਨੂੰ ਬਛੜਾ, ਮੇਰਾ ਵੰਡਦੀ ਆਵਾਂ, ਪਹਿਲਾਂ ਕਰਾਂ ਸਲਾਮ ਪੀਰ ਦਾ, ਫੇਰ ਮੈਂ ਚਸ਼ਮੇ ਨਾਵਾਂ, ਦੇਵਾਂ ਲੋਰੀਆਂ। ਮਾਵਾਂ ਪੁੱਤ ਜੂ ਪਿਆਰੇ, ਦੇਵਾਂ ਲੋਰੀਆਂ, ਜੱਟਾਂ ਖੇਤ ਹੁਲਾਰੇ, ਦੇਵਾਂ ਲੋਰੀਆਂ। ਕਦੀ ਪੂਰਾ ਪੰਜਾਬ ਸਖੀ ਸਰਵਰ ਦੇ ਕਲਾਵੇ ਵਿੱਚ ਰਿਹਾ। ਸਖੀ ਸਰਵਰ ਸਾਡਾ ਪੀਰ, ਤੋੜੇ ਕੁਫਰ ਕੈਦ ਜ਼ੰਜੀਰ, ਮਾਵਾਂ ਨੂੰ ਦਿੰਦਾ ਬਚੜੇ, ਭੈਣਾਂ ਨੂੰ ਮੇਲੇ ਵੀਰ। ਸੋਮਵਾਰ ਨੂੰ ਪੰਜਾਬ ਵਿੱਚ ਪੀਰਵਾਰ ਕਹਿੰਦੇ, ਕਿਉਂ ਜੇ ਉਦੋਂ ਪੀਰਾਂ ਦਾ ਦਿਹਾੜ। ਗੁੱਗੇ ਪੀਰ ਦਾ ਜਨਮ ਹੋਇਆ ਤੇ ਸਖੀ ਸਰਵਰ ਦਾ ਵਿਸਾਲ। ਜੁਮੇਰਾਤ ਦਾ ਖਤਮ ਖੁਰਾਸਾਨੀ ਸੂਫੀਆਂ ਦੀ ਰੀਤ, ਜਿਹਨੂੰ ਪੰਜਾਬ ਵਿੱਚ ਸਖੀ ਸਰਵਰ ਸ਼ੁਰੂ ਕੀਤਾ ਤੇ ਲੱਲੀ ਫਕੀਰਾਂ ਅਗਾਂਹ ਵਧਾਇਆ। ਝੰਡਿਆਂ ਦਾ ਮੇਲਾ ਹਰ ਸਾਲ ਪਿਸ਼ੌਰ ਵਿੱਚ ਮਾਹ ਦੀ ਪਹਿਲੀ ਸੋਮਵਾਰ ਤੇ ਵਰ੍ਹੇਵਾਰ ਜਮਾਤ ਦਾ ਮੇਲਾ ਫੱਗਣ ਦੀ ਤੀਜੀ ਸੋਮਵਾਰ ਨੂੰ ਲੱਗਦਾ। ਹਾੜ ਦੀ ਪਹਿਲੀ ਜੁਮੇਰਾਤ ਨੂੰ, ਸੌਣ ਦੀ ਪਹਿਲੀ ਜੁਮੇਰਾਤ, 5 ਜੁਮੇਰਾਤਾਂ ਧੌਂਕਲ ਦਾ ਮੇਲਾ ਮਚਿਆ ਰਹਿੰਦਾ, ਜਿਹੜਾ ਕਦੀ ਪੰਜਾਬ ਦਾ ਸਭ ਤੋਂ ਵੱਡਾ ਮੇਲਾ, ਜਿਹਦੇ ਵਿੱਚ ਸਭ ਤੋਂ ਵੱਧ ਗਿਣਤੀ ਪੱਖੀ ਵਾਸਾਂ ਦੀ ਹੁੰਦੀ, ਜਿੱਥੇ ਉਹ ਸਾਲ ਬਾਅਦੋਂ ਮਿਲਦਿਆਂ ਦਰਗਾਹ ਦਾ ਟੱਲ ਖੜਕਾਉਂਦੇ। ਸੰਗ ਦਾ ਮੇਲਾ ਵਿਸਾਖੀ ਤੋਂ ਸ਼ੁਰੂ ਹੁੰਦਾ ਤੇ 7 ਦਿਨ ਲੱਗਾ ਰਹਿੰਦਾ। ਸਭ ਤੋਂ ਵੱਡਾ ਸੰਗ ਧੌਂਕਲ ਤੋਂ ਚੱਲਦਾ, ਜਿਹੜਾ 17ਵੇਂ ਦਿਨ ਵਿਸਾਖੀ ਤੇ ਨਿਗਾਹੇ ਸਖੀ ਸਰਵਰ ਉਹਨਾਂ ਦਾ ਨਾਂ ਹੈ ਅਪੜੇ, ਜਿਹਦੇ ਰਾਹ ਵਿੱਚ ਕਈ ਪੜਾਅ, ਅਲੀਪੁਰ, ਰਸੂਲਪੁਰ, ਹਾਫਸਾਬਾਦ, ਜਲਾਲਪੁਰ, ਪਿੰਡੀ ਭੱਟੀਆਂ, ਦੌਲੋਵਾਲਾ, ਹਰਸਾ, ਚਨਿਓਟ, ਭਵਾਣਾ, ਝੰਗ, ਬੱਖਰ ਤੇ ਡੇਰਾ ਗਾਜ਼ੀਆਂ। ਇਹ ਪੁਰਾਣੇ ਵੇਲੇ ਜਦੋਂ ਇਹ ਪੈਦਲ ਸੰਗ ਜਾਂਦੇ ਸਨ ਉਸ ਵੇਲੇ, ਤੇ ਧੌਂਕਲ ਤੋਂ ਸ਼ੁਰੂ ਹੁੰਦਾ ਸੀ। ਇਹ ਸੰਗ ਅੰਮ੍ਰਿਤਸਰ ਤੋਂ ਆਉਂਦੇ ਸਨ। ਅੰਮ੍ਰਿਤਸਰ ਦੇ ਵਿੱਚ ਕੋਈ ਥਾਂ ਸੀ ਭਗਤਾਂ ਵਾਲਾ, ਉੱਥੋਂ। ਇਸੇ ਤਰ੍ਹਾਂ ਜਿਹੜੀ ਮੈਂ ਥਾਂ ਤੁਹਾਨੂੰ ਦੱਸੀ ਹੈ ਸਿਵਾ ਵਾਲੀ, ਉੱਥੋਂ, ਤੇ ਕਸ਼ਮੀਰ ਤੋਂ, ਇਸ ਤਰ੍ਹਾਂ ਇਹ ਆਉਂਦੇ ਸਨ। ਧੌਂਕਲ ਇਕੱਠੇ ਹੁੰਦੇ ਸਨ ਸੰਗ, ਪਰ ਫਿਰ ਉੱਥੇ ਤੱਕ ਇਹ ਜਾਂਦੇ ਸਨ। ਮੇਲੇ ਤੇ ਮਣਾ ਮੁਈ ਨਿਆਜ਼ ਵੰਡੀ ਜਾਏ, ਜਿੱਥੇ ਮੁਸਲਮਾਨ, ਹਿੰਦੂ ਤੇ ਸਿੱਖ ਰਲੇ ਮਿਲੇ। ਸਖੀ ਸਰਵਰ ਦਾ ਦਰਬਾਰ, ਕ੍ਰਿਸ਼ਨ ਦਾ ਮੰਦਿਰ, ਉੱਥੇ ਕ੍ਰਿਸ਼ਨ ਦਾ ਮੰਦਿਰ ਵੀ ਸੀ, ਸਖੀ ਸਰਵਰ ਦਾ ਜਿਹੜਾ ਦਰਬਾਰ ਸੀ, ਤੇ ਨਾਨਕ ਦਾ, ਬਾਬੇ ਨਾਨਕ ਦਾ ਉੱਥੇ ਗੁਰਦੁਆਰਾ ਵੀ, ਜਿੱਥੇ ਪਰਾਈਆਂ ਤੇ ਦੇ ਢੋਲਾਂ ਦੀ ਖਮਕਾਰ। ਖੈਰ ਕਮਾਵਾਂ ਬੋਲਾ ਮਿੱਠਾ, ਦਾਇਮ ਨੂਰ ਨਿਗਾਹੇ ਡਿੱਠਾ, ਦੋ ਲਾਲ ਮੰਗਣ ਮਾਵਾਂ, ਸਖੀ ਸਰਵਰ ਦੇ ਦਰਬਾਰੇ, ਵੱਜਣ ਢੋਲ ਤੇ ਗੱਜਣ ਦਮਾਮਾ, ਸੁਲਤਾਨ ਸਾਹਿਬ ਦੇ ਸ਼ਾਦੀਆਨੇ। ਮਲੰਗ ਭੰਗ ਪੀਂਦਿਆਂ ਅਕਸਰ ਵਿਚਾਰਦੇ, ਸਖੀ ਸਰਵਰ ਬੰਦਾ ਸੀ
ਕਿ ਪਾਣੀ ਜਿਹਦੇ ਪੂਰੇ ਪੰਜਾਬ ਵਿੱਚ ਚੱਪੇ ਚੱਪੇ ਉੱਤੇ ਦਰਬਾਰ ਤੇ ਦਰਗਾਹਾਂ, ਕਿਧਰੇ ਮੇਲਾ ਤੇ ਕਿਧਰੇ ਭੰਡਾਰਾ, ਕਿਧਰੇ ਦਫਨ, ਕਿਧਰੇ ਜ਼ਾਹਿਰ। ਜਿਉਂ ਗੁੱਗਾ ਪੀਰ ਬਾਰੇ ਕਹਿੰਦੇ ਕਿ ਉਹ ਧਾੜਵੀ ਗੌਰੀ ਨਾਲ ਲੜਨ ਲਈ ਪ੍ਰਿਥਵੀ ਰਾਜ ਦੀ ਫੌਜ ਵਿੱਚ ਗੁੱਗਾ ਚੌਹਾਨ ਬਣ ਕੇ ਭਰਤੀ ਹੋਇਆ, ਜਿਹਦੀ ਘੋੜੀ ਕਾਲੀ ਜਿਹੜੀ ਸਖੀ ਸਰਵਰ ਦੀ ਕੱਕੀ ਦੀ ਭੈਣ, ਤੇ ਖਵਾਜ ਖਿਜ਼ਰ ਦਾ ਚਿੱਟਾ ਘੋੜਾ ਕ੍ਰਿਸ਼ਨ ਦੇ ਨੀਲੇ ਘੋੜੇ ਦੀ ਲੜੀ ਚੋਂ। ਖਵਾਜ ਖਿਜ਼ਰ ਪੰਜ ਦਰਿਆਈ ਨਾਲ ਆਰਿਆਈ ਬਲਾਤਕਾਰ ਮਗਰੋਂ ਪਾਣੀ ਦੇ ਹਾਣੀ ਨਾਗਿਆਂ ਜੋਗ ਲੈ ਲਿਆ, ਜਿਹਦੇ ਵਿੱਚ ਫਾਰਸੀ ਚਿੱਲਾ ਨਹੀਂ, ਇਥਾਵਾਂ ਚੀਲਾ ਜਿਹੜਾ ਚੁਰਾਟਣ ਦੀ ਤਿਆਰੀ। ਜੋਗ ਵਿੱਚ ਅਟਲ ਅਤ ਯੁੱਧ ਬਾਰੇ ਚਿੰਤਾ, ਜਿਹੜਾ ਧਾੜਵੀ ਰਿਵਾਜ ਸਮਾਜ ਨਾਲ ਨਜਿੱਠਣ ਲਈ ਇਥਾਵੀਂ ਨਭਰੀ। ਜੋਗ ਵਿੱਚ ਅਟਲ ਅਤ ਯੁੱਧ ਬਾਰੇ ਚਿੰਤਾ, ਜਿਹੜਾ ਧਾੜਵੀ ਰਾਜ ਸਮਾਜ ਨਾਲ ਨਜਿੱਠਣ ਲਈ ਇਥਾਵੀਂ ਨਭਰੀ। ਜੋਗੀ ਬ੍ਰਾਹਮਣਵਾਦ ਨੂੰ ਅੰਦਰੋਂ ਸਨ ਲਾਂਦੇ, ਜੂਹਾਂ ਲੂਹਾਂ ਹੋਈਆਂ। ਸੱਪ ਸ਼ੀਂਹ ਦੀ ਜੂਹ ਤੇ ਜੋਗੀ ਦੀ ਲੂਹ, ਜਿੱਥੋਂ ਤਾਈਂ ਜੋਗੀ ਦੇ ਮੱਚ ਦਾ ਧੂੰ ਬੱਦਲ ਬਣੇ, ਉਹ ਜੂਹ ਜੋਗੀ ਦੀ ਲੂਹ, ਜਿੱਥੇ ਨਿਮਾਣੇ ਜੋਗੀ ਦੀ ਲੂਹ ਵਿੱਚ ਨਿਡਰ ਹੋ ਜਾਂਦੇ। ਹਿੰਦੂ ਰਿਸ਼ੀ, ਬੁੱਧ ਭਿਕਸ਼ੂ ਤੇ ਜੈਨੀ ਸਾਧੂ ਜੋਗੀ ਤੋਂ ਪਰਾਂ ਰਹੇ, ਪਰ ਸੁਲਤਾਨੀ ਸੂਫੀ ਦੀ ਫਕੀਰੀ ਜੋਗ ਨਾਲ ਸੀਰ ਲਾ ਕੇ ਪ੍ਰਧਾਨ ਹੋਈ। ਚਿਸ਼ਤੀ, ਸੋਹਰਵਰਦੀ, ਕਾਦਰੀ ਤੇ ਨਕਸ਼ਬੰਦੀ ਦਰਗਾਹਾਂ ਲੂਹਾਂ ਉੱਤੇ ਮੱਲ ਮਾਰੀ। ਭਗਤੀ ਲਹਿਰ ਮਰਿੰਦੜ ਜੋਗ ਦੀ ਬਾਤ ਲਈ ਮਲਾਮਤੀ ਸੂਫੀਆਂ ਨੂੰ ਲੋਕ ਪੀੜਾਂ ਦੀ ਸਿਆਣ, ਫਾਰਸੀ, ਪੰਜਾਬੀ ਤੇ ਮੁਸਲਿਮ ਹਿੰਦੂ ਦੀ ਸਾਂਝ ਸੇਤੀ ਜੋਗੀਏ ਨਾਲ ਸਾਵਾ ਰੰਗ ਬਹੁ ਫੱਬਿਆ। ਦਰਿਆਵਾਂ ਦੀ ਧਰਤੀ ਵਿੱਚ ਵਿਸ਼ਨੂੰ ਸਬਜ਼ ਪੀਰ ਹੋ ਗਿਆ, ਜਿਹੜਾ ਨਾਥ ਜੋਗੀਆਂ ਵਿੱਚ ਦਰਿਆ ਨਾਥ ਖਵਾਇਆ। ਖਵਾਜ ਖਿਜ਼ਰ ਜਿਹੜਾ ਦਰਿਆ ਬਾਦਸ਼ਾਹ, ਚਾਹੀ ਦਿਓ ਤੇ ਜਿੰਦ ਪੀਰ, ਇਹ ਸਾਰੇ ਉਹਦੇ ਨਾਂ ਨੇ ਖਵਾਜ ਖਿਜ਼ਰ ਦੇ। ਦਰਿਆ ਵਿੱਚ ਕੋਈ ਰਸਤਾ ਭੁੱਲਦਾ, ਮੱਛੀ ਉੱਤੇ ਅਸਵਾਰ ਖਵਾਜ ਖਿਜ਼ਰ ਹਾਜ਼ਰ। ਬੇਲੇ ਵਿੱਚ ਗਵਾਚਿਆਂ ਨੂੰ ਚਿੱਟੇ ਘੋੜੇ ਉੱਤੇ ਬੈਠਾ ਸਬਜ਼ ਪੀਰ ਦਿਸ ਪਵੇ। ਖੂਹ ਖੱਟਦਿਆਂ ਪਾਣੀ ਦੀ ਰਵਾਨੀ ਲਈ ਖਵਾਜ ਖਿਜ਼ਰ, ਜਿਹੜਾ ਚਾਹੀ ਦਿਓ ਦੀ ਨਿਆਜ਼ ਵੰਡੀ ਜਾਂਦੀ। ਖਵਾਜ ਖਿਜ਼ਰ ਮਾਛੀਆਂ, ਮੋਹਰਿਆਂ, ਮੁਹਾਣਿਆਂ ਤੇ ਚੀਰਾਂ ਦਾ ਨਵੇਕਲਾ ਪੀਰ। ਕਿਸੇ ਨੇ ਪੁੱਛਿਆ ਸੀ ਕਿਸੇ ਲੈਕਚਰ ਦੇ ਵਿੱਚ ਕਿ ਜੀਵਰ ਜਾਂ ਚੀਵਰ ਕਿਹਨੂੰ ਕਹਿੰਦੇ? ਜਿਹੜਾ ਚੀਰ ਹੈ ਉਹੀ ਚੀਵਰ ਹੈ। ਮਾਛੀ, ਸਾਰਿਆਂ ਵੱਖ-ਵੱਖ ਨਾਂ ਨੇ। ਜਿਹੜੇ ਤਨੂਰ ਟਾਂਦੇ ਸਨ, ਭੱਠੀਆਂ ਟਾਂਦੇ ਸਨ, ਟੋਬੇ ਸਨ, ਮਲਾਹ ਬਣੇ, ਖੂਹ ਖੱਟਦੇ ਸਨ, ਇਹ ਹੀ ਚੀਵਰ ਨੇ, ਇਹ ਹੀ ਚੀਰ ਨੇ। ਇਹਨਾਂ ਨੂੰ ਬੜੀ ਮੁੱਦਤ ਤੱਕ ਅਛੂਤ ਵੀ ਸਮਝਿਆ ਗਿਆ। ਹਰ ਮਹੀਨੇ ਚੰਨ ਦੀ ਖਵਾਜ ਖਿਜ਼ਰ ਮਾਛੀਆਂ, ਮੇਰਿਆਂ, ਮੁਹਾਣਿਆਂ ਤੇ ਚੀਰਾਂ ਦਾ ਨਵੇਕਲਾ ਪੀਰ, ਜਿਹੜੇ ਹਰ ਮਹੀਨੇ ਚੰਨ ਦੀ 12ਵੀਂ ਦਰਿਆਵਾਂ ਦੀ ਖੈਰ ਮੰਗਦੇ ਆ, ਪਾਣੀ ਵਿੱਚ ਤਰਦੇ ਦੀਵਿਆਂ ਦਾ ਮੇਲਾ ਲਾਉਂਦੇ। ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਸਬਜ਼ ਪੀਰ ਨੂੰ ਪਠਾਨ ਬਣਾ ਦਿੱਤਾ। ਖਵਾਜ ਖਿਜ਼ਰ ਵੱਲ ਦਰਿਆ ਖਾਨ, ਜਿਹਨੂੰ ਸਰਕਾਰੀ ਕਫਨ ਨਾਲ ਜਮਨਾ ਕੰਢੇ ਸੋਨੀਪਤ ਵਿੱਚ ਦਫਨਾਇਆ ਗਿਆ, ਪਰ ਉਹ ਜ਼ਿੰਦਾ ਪੀਰ ਮਰਿਆ ਨਾ। ਜਾਪਦਾ 1947 ਵਿੱਚ ਕਤਲ ਹੋ ਗਿਆ, ਕਿਉਂ ਜੇ ਵੰਡ ਮਗਰੋਂ ਉਹਨੂੰ ਕਿਸੇ ਪੰਜਾਬੀ ਕਦੀ ਵੇਖਿਆ ਨਹੀਂ, ਇੱਧਰ ਨਾ ਉੱਧਰ। ਹਾਂਜੀ ਸਰ, ਜੀ ਸਰ, ਅਸੀਂ ਗੱਲਬਾਤ ਤੁਹਾਡੀ ਸੁਣ ਰਹੇ ਸਾਂ। ਬੜਾ ਜ਼ਬਰਦਸਤ ਲੈਕਚਰ ਜਿਹੜਾ ਚੱਲ ਰਿਹਾ ਸੀ। ਜਦੋਂ ਤੁਸੀਂ ਸਰ ਗੱਲ ਕਰ ਰਹੇ ਸੋ, ਜਿਸ ਤਰ੍ਹਾਂ ਅਸੀਂ ਅੱਗੇ ਵੀ ਗੱਲ ਕਰਨੇ ਆ, ਜਿਹੜੇ ਫਿਜ਼ੀਕਲੀ ਜਿਹੜੀ ਤੁਸੀਂ ਗੱਲ ਕਰ ਰਹੇ, ਜਿਸ ਤਰ੍ਹਾਂ ਸੰਘ ਦੇ ਜਿਹੜੇ ਮੇਲੇ ਦੀ ਗੱਲ ਕਰਦੇ ਕਿ ਉਹ ਟਰੈਵਲ ਕਰਦੇ ਸਨ, ਤੁਰੇ ਜਾਂਦੇ ਸਨ, ਤੇ ਇਸ ਤਰ੍ਹਾਂ ਅਸੀਂ ਉਹ ਚਨਿਓਟ ਔਰ ਝੰਗ ਵੀ ਵੇਖੇ,
ਤੇ ਉਹ ਜਿਹੜੇ ਸਰੋਵਰ ਦੀ ਤੁਸੀਂ ਗੱਲ ਕਰਦੇ ਹੋ ਜਾਂ ਉਹਦੇ ਕੋਈ ਅਸਾਰ ਕੋਈ ਮੌਜੂਦ ਨਹੀਂ ਜਾਂ ਉਹ ਹੁਣ ਬਿਲਕੁਲ ਨਹੀਂ? ਉਹ ਸਰੋਵਰ ਜਿਹੜਾ ਮੈਂ ਵੇਖਿਆ ਉਹਨੂੰ ਉੱਥੇ ਧਰੋਂਕਲ ਦੇ ਵਿੱਚ ਨਾ, ਉਹ ਸਰੋਵਰ ਜਿਹੜਾ ਸੀ ਉਹ ਪੱਕਾ ਬਣਿਆ ਸੀ। ਹੁਣ ਮੈਨੂੰ ਇਹਨਾਂ ਦਿਨਾਂ ਵਿੱਚ ਨਹੀਂ ਪਤਾ ਉਹ ਬਚਿਆ ਕਿ ਨਹੀਂ, ਪਰ ਉਹ ਜਿੱਥੇ ਸਖੀ ਸਰਵਰ ਨੇ ਵਿਸਰਾਮ ਕੀਤਾ ਸੀ ਉੱਥੇ ਅੱਜ ਵੀ ਉਹ ਇੱਕ ਉਹਦੀ ਯਾਦਗਾਰ, ਉਹਦੀ ਨਿਸ਼ਾਨੀ ਹੈ ਬੜੀ ਵੱਡੀ। ਉੱਥੇ ਟੱਲ ਵੀ ਨੇ ਉਸੇ ਵੇਲੇ ਦੇ, ਜਿਹੜੇ ਰੁੱਖ ਨੇ ਉਹਨਾਂ ਬਾਰੇ ਕਹਿੰਦੇ ਨੇ ਕਿ ਉਹ ਕਿੱਲੇ ਸਨ ਜਿਹਦੇ ਨਾਲ ਉਹਨੇ ਆਪਣਾ ਉਹ ਘੋੜੀ ਬੰਨੀ ਸੀ, ਉਹ ਅੱਜ ਰੁੱਖ ਬਣ ਗਏ ਨੇ ਬੜੇ ਬੜੇ ਵੱਡੇ। ਤੇ ਉਹ ਤੇ ਅਜੇ ਵੀ ਹੈ ਨੇ। ਜਿਹੜਾ ਉਹ ਸਰੋਵਰ ਸੀ ਜਿਹਦੇ ਕੰਢੇ ਉੱਤੇ ਉਹ ਕੋੜੇ ਜਿਹੜੇ ਸਨ ਆਪਣੇ ਇਲਾਜ ਵਾਸਤੇ ਆਉਂਦੇ ਸਨ, ਕੋੜ ਹੁੰਦੀ ਨਾ ਕਿ ਬਿਮਾਰੀ ਲੈਬਰੇਸੀ ਜਿਹੜੀ, ਤੇ ਉਹਦਾ ਇਲਾਜ ਹੁੰਦਾ ਸੀ ਪੂਰੇ ਹਿੰਦ ਸਿੰਧ ਚੋਂ, ਉੱਥੇ ਲੋਕ ਆਉਂਦੇ ਸਨ, ਆ ਕੇ ਰਹਿੰਦੇ ਸਨ। ਤੇ ਉਹ ਹੁਣ ਪਤਾ ਨਹੀਂ ਹੈ ਕਿ ਨਹੀਂ। ਸਹੀ, ਮੈਂ ਵੇਖਿਆ ਵੈਸੇ ਉਹ ਜਿਹੜੇ ਉਹਦੇ ਆਲੇ ਦੁਆਲੇ ਜਿਹੜੇ ਤੁਸੀਂ ਦੱਸਦੇ ਜਿਹੜੇ ਰੁੱਖ ਸਨ, ਉਹ ਕਾਹਦੇ ਸਨ ਰੁੱਖ ਸਰ? ਉਹ ਪਿੱਪਲ ਔਰ ਬੋੜ ਨੇ, ਪਿੱਪਲ ਨੇ ਔਰ ਬੋੜ ਨੇ, ਅਜੇ ਵੀ ਹੈ ਨੇ ਉਹ ਰੁੱਖ। ਠੀਕ ਸਰ, ਮੈਂ ਸਰ ਕੁਝ ਸਵਾਲ ਦੋਸਤਾਂ ਦੇ ਇਧਰੋਂ। ਅੱਛਾ ਤੁਸੀਂ ਤੇ ਇੱਕ ਜਦੋਂ ਤੁਸੀਂ ਇਹ ਪੋਸਟਰ ਲਾਇਆ ਤੇ ਬਹੁਤ ਸਾਰੇ ਤੇ ਨਹੀਂ 6-7 ਲੋਕਾਂ ਨੇ ਮੈਨੂੰ ਮੈਸੇਜ ਕੀਤਾ ਕਿ ਜਿਹੜਾ ਕ੍ਰਿਸ਼ਨ ਹੈ ਉਹ ਤੇ ਹਿੰਦੂਆਂ ਦਾ ਭਗਵਾਨ ਹੈ, ਤੇ ਉਹਨੂੰ ਮੁਸਲਮਾਨ ਕਿਵੇਂ ਮਤਲਬ ਮੰਨਦੇ ਸਨ ਕਿ ਕ੍ਰਿਸ਼ਨ ਜਿਹੜਾ ਗਾਵਾਂ ਵਾਲਾ ਪੀਰ ਹੈ। ਤੇ ਉਹ ਇੱਕ ਨਾ ਹਦੀਸ ਹੈ ਰਸੂਲ ਦੀ, ਕਾਨਾ ਫਿਲ ਹਿੰਦ ਨਬੀयुन ਇਸਮਹੁ ਕਹਾਨ, ਕਿ ਹਿੰਦੁਸਤਾਨ ਵਿੱਚ ਕੋਈ ਨਬੀ ਹੋਇਆ ਜਿਹਦਾ ਨਾਂ ਕਹਾਨ ਹੈ, ਤੇ ਕ੍ਰਿਸ਼ਨ ਨੂੰ ਕਾਹਨ ਵੀ ਕਹਿੰਦੇ ਨੇ। ਤੇ ਉਹ ਹੁਣ ਨਬੀ ਦੀ ਹਦੀਸ ਹੈ, ਔਰ ਕਿਸੇ ਜ਼ਮਾਨੇ ਦੇ ਵਿੱਚ ਪਾਕਿਸਤਾਨ ਦਾ ਇੱਕ ਅੰਗਰੇਜ਼ੀ ਅਖਬਾਰ ਹੈ ਪਾਕਿਸਤਾਨ ਟਾਈਮਜ਼, ਹੁਣ ਤੇ ਨਹੀਂ ਨਿਕਲਦਾ, ਉਹਦੇ ਵਿੱਚ ਇਹ ਬੜੀ ਲੰਮੀ ਬਹਿਸ ਵੀ ਚੱਲੀ ਸੀ। ਕੁਝ ਲੋਕ ਉਹਦੇ ਹੱਕ ਵਿੱਚ ਲਿਖਦੇ ਸਨ, ਕੁਝ ਖਿਲਾਫ ਲਿਖਦੇ ਸਨ ਕਿ ਕ੍ਰਿਸ਼ਨ ਕੋਈ ਨਬੀ ਹੋਇਆ ਜਾਂ ਨਹੀਂ ਨਬੀ ਹੋਇਆ। ਤੇ ਬਹਰਹਾਲ ਉਹਦੇ ਬਾਰੇ ਇੱਕ ਹਦੀਸ ਮੌਜੂਦ ਹੈ ਕਿ ਕਾਨਾ ਫਿਲ ਹਿੰਦ ਨਬੀयुन ਇਸਮਹੁ ਕਹਾਨ, ਉਹ ਮੇਰਾ ਖਿਆਲ ਹੈ ਤਿਰਮਿਜ਼ੀ ਸ਼ਰੀਫ ਦੀ ਹਦੀਸ ਹੈ। ਔਰ ਪਾਕਿਸਤਾਨ ਟਾਈਮਜ਼ ਦੀ ਉਹ ਜਿਹੜੀ ਬਹਿਸ ਹੈ ਉਹ ਵੀ ਕੋਈ ਚਾਹਵੇ ਤੇ ਉਹਦੇ ਵਿੱਚ ਪੜ੍ਹ ਸਕਦਾ ਹੈ। 80s ਦੇ ਵਿੱਚ ਕਿਧਰੇ ਹੋਈ ਸੀ। ਮੈਨੂੰ ਇੱਕ ਸਾਡੇ ਜਰਨਲਿਸਟ ਸਨ ਆਜ਼ਾਦ ਖੋਸੀ ਸਾਹਿਬ, ਉਹਨਾਂ ਕੋਲ ਪੂਰੀ ਫਾਈਲ ਸੀ ਪਈ ਜਿਹੜੀ ਉਹ ਬਹਿਸ ਚੱਲਦੀ ਰਹੀ ਕ੍ਰਿਸ਼ਨ ਬਾਰੇ। ਤੇ ਦੂਸਰਾ ਦੇਖੋ, ਮੈਂ ਕੋਈ ਇਹ ਤਾਂ ਨਹੀਂ ਕਹਿ ਰਿਹਾ ਕਿ ਕ੍ਰਿਸ਼ਨ ਨੂੰ ਮੁਸਲਮਾਨ ਮੰਨ, ਇਹ ਤਾਂ ਹਿਸਟਰੀ ਦੀ ਇੱਕ ਪੁਰਾਣੀ ਗੱਲ ਹੈ ਕਿ ਕੋਈ ਗਾਵਾਂ ਵਾਲਾ ਪੀਰ ਸੀ, ਉਹਨੂੰ ਕਦੀ ਕਿਸੇ ਵੇਖਿਆ ਤੇ ਨਹੀਂ, ਪਰ ਉਹਦੀਆਂ ਗਾਵਾਂ ਆਉਂਦੀਆਂ ਸਨ, ਉਹ ਚਰਦੀਆਂ ਸਨ। ਔਰ 50 ਔਰ 60 ਤੱਕ ਉਹ ਗਾਵਾਂ ਆਉਂਦੀਆਂ ਰਹੀਆਂ। ਬਾਅਦ ਵਿੱਚ ਕੁਝ ਲੋਕਾਂ ਨੇ, ਕੁਝ ਪੀਰਾਂ ਨੇ, ਪਖੰਡੀ ਜਿਹੜੇ ਪੀਰ ਸਨ, ਉਹਨਾਂ ਨੇ ਉਹਨੂੰ ਆਪਣੀਆਂ ਗਾਵਾਂ ਇੰਜ ਟੋਰ ਦੇਣੀਆਂ ਲੋਕਾਂ ਦੀਆਂ ਫਸਲਾਂ ਉਜਾੜਨ ਵਾਸਤੇ, ਕਿ ਉਹ ਫਸਲਾਂ ਖਾਂਦੀਆਂ ਸਨ, ਖੁੱਲੀਆਂ ਛੱਡ ਦੇਣੀਆਂ, ਨਾਲ ਨਾਲ ਉਹਨਾਂ ਦੇ ਮਲੰਗ ਵੀ ਹੁੰਦੇ ਸਨ। ਤੇ ਫਿਰ ਉਹ ਖਤਮ ਹੋ ਗਿਆ ਗਾਵਾਂ ਦਾ ਜਿਹੜਾ ਸਾਰਾ ਸੀ ਸਿਲਸਿਲਾ। ਲੇਕਿਨ ਇਹ ਬੜੀ ਦੇਰ ਤੱਕ ਪੰਜਾਬ ਵਿੱਚ ਹੁੰਦਾ ਰਿਹਾ ਕਿ ਗਾਵਾਂ ਆਉਂਦੀਆਂ ਸਨ, ਲੋਕੀ ਉਹਨਾਂ ਅਸੀਸਾਂ ਲੈਣ ਵਾਸਤੇ ਉਹਨਾਂ ਦੇ ਸਿੰਗਾਂ ਦੇ ਨਾਲ ਆਟੇ ਦੀਆਂ ਗੁਠਲੀਆਂ ਬੰਨ ਦਿੰਦੇ ਸਨ, ਉਹਨਾਂ ਨੂੰ ਪਿਆਰ ਕਰਦੇ ਸਨ। ਇਹ ਬਹੁਤ ਸਾਰੇ ਲੋਕੀ ਸ਼ਾਇਦ ਅੱਜ ਵੀ ਉਹਦੇ ਗਵਾਹ ਹੋਣ ਜਿਨ੍ਹਾਂ ਨੇ 50s ਔਰ 60s ਦੇ ਵਿੱਚ ਉਹਨਾਂ ਗਾਵਾਂ ਨੂੰ ਵੇਖਿਆ। ਮੈਂ ਜੀ ਗੱਲ ਕਰਾਂਗਾ, ਅਸੀਂ ਉਹਨਾਂ ਗਾਵਾਂ ਨੂੰ ਮੈਂ ਆਪ ਵੀ ਵੇਖਿਆ। ਜਿਹੜੀ ਗਾਂ ਜਿਹੜੀ ਅੱਗੇ ਲੱਗੀ ਹੁੰਦੀ ਉਹਦੇ ਗਲ 'ਚ ਝੋਲਾ ਹੁੰਦਾ ਸੀ, ਉਹਦੇ 'ਚ ਕੋਈ ਵੀ ਸ਼ਾਇਦ ਤੁਸੀਂ ਪਾ ਦਿਓ ਜੋ ਵੀ ਨਜ਼ਰ ਨਿਆਜ਼, ਉਹਨਾਂ ਨੂੰ ਬਾਬੇ ਫਰੀਦ ਦੀਆਂ ਗਾਵਾਂ ਕਹਿੰਦੇ ਸਨ। ਜਿਹੜੇ ਸਾਡੇ ਪਿੰਡਾਂ ਵੱਲ ਫਿਰਦੀਆਂ ਸਨ ਉਹਨਾਂ ਨੂੰ ਬਾਬੇ ਫਰੀਦ ਦੀਆਂ ਗਾਵਾਂ ਕਹਿੰਦੇ ਸਨ। ਬਹੁਤ ਸਾਰੇ ਥਾਵਾਂ ਤੇ ਉਹਨਾਂ ਦੇ ਨਾਮ ਬਦਲ ਗਏ, ਪਰ ਉਹ ਗਾਵਾਂ ਵਾਲਾ ਪੀਰ ਜਿਹੜਾ ਸੀ ਉਹ ਕਿਸ਼ਨ ਕਨ੍ਹਈਆ ਹੀ ਸੀ ਪੁਰਾਣੇ ਮੁੱਦਤਾਂ ਪਹਿਲੇ। ਤੇ ਫਿਰ ਉਹ ਬਦਲਦਾ ਉਹ ਬਾਅਦ ਦੇ ਵਿੱਚ ਪੀਰਾਂ ਵੈਸੇ ਵੀ ਜਿਹੜੇ ਦੇਖੋ ਇਹ ਜਿਹੜੀਆਂ ਪੀਰਾਂ ਫਕੀਰਾਂ ਦੀਆਂ ਗੱਲਾਂ ਨੇ, ਇਹਨਾਂ ਦੇ ਵਿੱਚ ਵੇਲੇ ਔਰ ਨਾਂ ਔਰ ਥਾਵਾਂ ਉਹਨਾਂ ਦੀ ਕੋਈ ਐਡੀ ਅਹਿਮੀਅਤ ਨਹੀਂ ਹੁੰਦੀ, ਤੇ ਨਾ ਵੀ ਲੋਕਾਂ ਨੇ ਵੱਖ-ਵੱਖ ਬਦਲਦੇ ਰਹੇ। ਫਕੀਰਾਂ ਦੀ ਕੋਈ ਮੱਲਮਾਰੀ ਵੀ ਕੋਈ ਨਹੀਂ ਹੁੰਦੀ ਕਿ ਇਹ ਹੁਣ ਮੇਰੀ ਹੈ ਤੇ ਬਸ ਮੇਰੀ ਰਵੇ। ਲੋਕੀ ਉਹਨਾਂ ਦੇ ਨਾਮ ਵੀ ਹੋਰ ਰੱਖ ਦਿੰਦੇ ਨੇ, ਥਾਵਾਂ ਦੇ ਵੀ ਨਾਂ ਰੱਖ ਦਿੰਦੇ ਨੇ। ਅੱਜ ਫਕੀਰਾਂ ਦੀਆਂ ਥਾਵਾਂ ਵੀ ਜਿਹੜੀਆਂ ਨੇ ਉਹ ਖਤਰੇ ਵਿੱਚ ਨੇ। ਵੈਸੇ ਜਿਹੜੇ ਮਜ਼ਾਰ ਨੇ ਉਹਨਾਂ ਦੇ ਨਾਲ ਕਿਸੇ ਵੇਲੇ ਵੀ ਫਤਵੇ ਆ ਜਾਣਗੇ ਉਹਨਾਂ ਦੇ ਖਿਲਾਫ, ਮੈਨੂੰ ਤੇ ਇੰਜ ਜਿਹਾ ਕੋਈ ਡਰ ਜਿਹਾ ਵੀ ਲੱਗਦਾ ਹੈ। ਅੱਛਾ ਜੀ, ਸਾਡੇ ਨਾਲ ਪ੍ਰੋਫੈਸਰ ਸੁਖਦੇਵ ਸੋਲੋਰਾ ਨੇ ਕੁਐਸਚਨ ਉਹਨਾਂ ਦਾ ਮੇਰੇ ਸਾਹਮਣੇ ਹੀ ਹੈ ਕਿ ਇਹ ਜਿਹੜੀਆਂ ਫੋਕਲੋਰਸ ਨੇ ਐਲੀਟ ਦੇ ਨਾਲ ਕਿਸ ਤਰ੍ਹਾਂ ਜੁੜ ਜਾਂਦੀਆਂ ਨੇ, ਕੋਈ ਇਹਨਾਂ ਦਾ ਬਾਰੇ ਦੱਸੋ ਕਿ ਇਹ ਕੋਈ ਸਾਈਕੋਲੋਜੀਕਲ ਫੰਕਸ਼ਨ ਹੈ, ਕੋਈ ਸਪਿਰਿਚੁਅਲ ਨੈਸੈਸਿਟੀ ਹੈ, ਇਹਨਾਂ ਨੂੰ ਕਿਉਂ ਜੋੜਿਆ ਜਾਂਦਾ ਉਹਦੇ ਨਾਲ? ਜਿਸ ਤਰ੍ਹਾਂ ਉਹਨੇ ਕਿਹਾ ਕਿ
ਐਲੀਟ ਲਾਈਕ ਪਾਂਡੂ ਦੇ ਨਾਲ ਕ੍ਰਿਸ਼ਨਾ ਦੇ ਨਾਲ ਜੁੜਦੀਆਂ ਨੇ ਫੋਕ। ਹਾਂ, ਉਹ ਵੇਖੋ ਜਿਹੜੀ ਜਿਸ ਤਰ੍ਹਾਂ ਹਿਸਟਰੀ ਵੀ ਹੈ, ਫੋਕ ਵੀ ਬਹੁਤ ਸਾਰੀ ਸਾਰੀ ਫੋਕ ਤੇ ਨਹੀਂ, ਵੈਸੇ ਬਹੁਤ ਸਾਰੀ ਫੋਕ ਉਹ ਉਹਨਾਂ ਨਾਲ ਹੀ ਜੁੜਦੀ ਹੈ ਜਿਨ੍ਹਾਂ ਦੇ ਕੋਈ ਥਾਂ ਨਿਸ਼ਾਨ ਹੁੰਦੇ ਨੇ, ਜਿਨ੍ਹਾਂ ਦੇ ਅਸੀਂ ਦੱਸ ਸਕੀਏ ਜੀ ਇੱਥੇ ਉਹਨਾਂ ਨੇ ਹਕੂਮਤ ਕੀਤੀ, ਇੱਥੇ ਉਹ ਰਹੇ, ਇੱਥੇ ਉਹ ਵਸੇ। ਤੇ ਪਰ ਬਹੁਤ ਸਾਰੇ ਜਿਹੜੇ ਹੁਣ ਅਸੀਂ ਨਾਂ ਐਸੇ ਵੀ ਫੋਕ ਦੇ ਵਿੱਚ ਸੁਣਨੇ ਆ ਜਿਨ੍ਹਾਂ ਦਾ ਹੁਣ ਕੋਈ ਪਤਾ ਨਹੀਂ ਸਾਨੂੰ ਉਹ ਕੌਣ ਸਨ। ਤੇ ਇਸੇ ਤਰ੍ਹਾਂ ਫਕੀਰ ਤੇ ਮੈਂ ਤੁਹਾਨੂੰ ਦੱਸਿਆ ਕਿ ਪੱਕੀ ਥਾਂ ਵੀ ਨਹੀਂ ਸਨ ਬਣਾਉਂਦੇ ਆਪਣੀ, ਔਰ ਜਿਹੜੇ 40 ਸਾਲ ਬਾਅਦ ਆਪਣਾ ਜਿਹੜੀ ਉਹਨਾਂ ਦੀ ਖਾਨਕਾ ਸੀ ਉਹਨੂੰ ਉਜਾੜ ਦਿੰਦੇ ਸਨ। ਇਸੇ ਤਰ੍ਹਾਂ ਜਿਹੜੇ ਜੋਗੀ ਸਨ ਉਹ ਆਪਣੇ ਮੱਠ ਨੂੰ ਜਿਹੜਾ ਸੀ ਉਹ ਖਤਮ ਕਰ ਦਿੰਦੇ ਸਨ, ਉਹਨੂੰ ਕਹਿੰਦੇ ਸਨ ਪੂਰਨ ਹੋ ਗਿਆ ਸਾਡਾ ਮੱਠ 27 ਸਾਲ ਬਾਅਦ। ਤੇ ਉਹ ਤੇ ਆਪਣੀਆਂ ਯਾਦਗਾਰਾਂ ਵੀ ਨਹੀਂ ਸਨ ਛੱਡਦੇ, ਆਪਣੇ ਨਿਸ਼ਾਨ ਵੀ ਨਹੀਂ ਸਨ ਛੱਡਦੇ, ਤੇ ਜਦੋਂ ਨਾ ਯਾਦਗਾਰਾਂ ਛੱਡੀਆਂ ਨਾ ਨਿਸ਼ਾਨ ਛੱਡੇ ਤੇ ਉਹਨਾਂ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਵੀ ਗਵਾਚ ਗਈਆਂ। ਜਿਨ੍ਹਾਂ ਦੇ ਥਾਂ ਰਹੇ ਪਿੱਛੇ, ਜਿਨ੍ਹਾਂ ਦੇ ਨਾਂ ਰਹੇ ਪਿੱਛੇ, ਉਹਨਾਂ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਵੀ ਸਾਡੇ ਤੱਕ ਆਪਣੀਆਂ। ਤੇ ਇਹ ਤਾਂ ਫਿਰ ਇੰਜ ਹੈ ਹੀ ਹੈ, ਇਸ ਤਰ੍ਹਾਂ ਹੀ ਚੱਲ ਰਹੀ ਹੈ ਦੁਨੀਆ। ਇੰਜ ਹੋਣਾ ਤੇ ਨਹੀਂ ਚਾਹੀਦਾ ਪਰ ਇੰਜ ਹੀ ਹੁੰਦਾ ਹੈ। ਸੋ ਜਿਹੜੀ ਫੋਕ ਦੇ ਵਿੱਚ ਵੀ ਇਹ ਜਿਹੜੀ ਸ਼ੈ ਵੇ ਮੌਜੂਦ ਹੈ ਕਿ ਜਿਹੜੀ ਖਾਸ ਕਲਾਸ ਦਾ ਵਿੱਚ ਨਾਂ ਜਿਹੜਾ ਉਹ ਆਉਂਦਾ ਰਹਿੰਦਾ। ਨਹੀਂ, ਉਹ ਦੇਖੋ ਨਾ, ਸਾਡਾ ਤਾਂ ਜਿਹੜਾ ਪੂਰਾ ਜਿਹੜੇ ਅਸੀਂ ਆਪਣੇ ਕਿੱਸੇ ਨੇ ਸਾਡੇ ਸਾਰੇ ਫੋਕ ਦੇ, ਉਹ ਭਾਵੇਂ ਹੀਰ ਰਾਂਝਾ ਹੈ, ਮਿਰਜ਼ਾ ਸਾਹਿਬ ਹੈ, ਜ਼ਮੀਨਦਾਰਾਂ ਦੇ ਕਿੱਸੇ ਨੇ ਨਾ। ਤੇ ਜਿਹੜੇ ਕੰਮੀ ਨੇ ਜਾਂ ਜਿਹੜੇ ਅਛੂਤ ਨੇ ਉਹਨਾਂ ਨੂੰ ਤੇ ਵਿੱਚ ਕਿਧਰੇ ਜ਼ਿਕਰ ਆਵੇ ਵੀ ਤੇ ਉਹ ਬੜਾ ਉਹਨਾਂ ਕਿੱਸਿਆਂ ਦੇ ਵਿੱਚ ਵੀ ਘਟੀਆ ਸਮਝਿਆ ਜਾਂਦਾ ਹੈ। ਤੇ ਇਹ ਤੇ ਬੜੀ ਹੈ ਇੱਕ, ਇਹਦੇ ਤੇ ਵੈਸੇ ਪੂਰੀ ਗੱਲ ਕਰਨ ਦੀ ਲੋੜ ਹੈ ਔਰ ਸਾਨੂੰ ਗੱਲ ਕਰਨੀ ਵੀ ਚਾਹੀਦੀ ਹੈ। ਹੁਣ ਤੇ ਬੜਾ ਵੇਲਾ ਗੁਜ਼ਰ ਗਿਆ, ਹੁਣ ਕਿਸੇ ਜੱਟ ਦੀ ਕੋਈ ਉਹ ਜੱਟੀ ਨਹੀਂ ਖੁੱਸ ਜਾਣੀ, ਜਟਾਤਰ ਨਹੀਂ ਖੁੱਸ ਜਾਣੀ ਜੇ ਉਹ ਇਹ ਗੱਲ ਮੰਨ ਲਵੇ ਕਿ ਬਈ ਯਾਰ ਰਾਜਪੂਤੀ ਨਹੀਂ ਕਿਸੇ ਦੀ ਖੁੱਸ ਜਾਣੀ। ਪਰ ਹਕੀਕਤਾਂ ਨੂੰ ਮੰਨ ਲੈਣਾ ਚਾਹੀਦਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਹੀ ਜ਼ਿੰਦਾ ਰੱਖਿਆ ਕਿ ਜਿਹੜੀਆਂ ਸਾਡੇ ਨਾਲ ਜੁੜੀਆਂ ਸਨ, ਜ਼ਮੀਨਦਾਰਾਂ ਨਾਲ ਜੁੜੀਆਂ ਸਨ, ਸਈਦਾਂ ਨਾਲ, ਬ੍ਰਾਹਮਣਾਂ ਨਾਲ, ਖੱਤਰੀਆਂ ਨਾਲ ਜੁੜੀਆਂ ਸਨ। ਤੇ ਇਹ ਇੱਕ ਸੋਲਰਾਂ ਦਾ, ਪਰ ਇਸ ਕੰਮ ਤੇ ਸੋਲਰ ਹੀ ਕਰ ਸਕਦੇ ਨੇ ਉਹਨਾਂ ਕੋਲ ਬੜੀਆਂ ਗੱਲਾਂ ਨੇ ਆਪ। ਉਹ ਮੈਨੂੰ ਲੱਗਦਾ ਕਿ ਉਹ ਇਹ ਗੱਲ ਖੋਲ ਕੇ ਕਰ ਸਕਦੇ ਨੇ ਵੈਸੇ। ਅੱਛਾ ਜੀ ਸਰ, ਇੱਕ ਨਾ ਸਵਾਲ ਬਾਰ-ਬਾਰ ਪਿਛਲੇ ਸਾਡੇ ਲੈਕਚਰ ਦੇ ਦੌਰਾਨ ਵੀ ਜਦੋਂ ਤੁਹਾਡੀ ਗੱਲਬਾਤ ਚੱਲ ਰਹੀ ਸੀ ਉਦੋਂ ਵੀ, ਕਿ ਜਿਹੜੀਆਂ ਬਾਲਾਂ ਦੀਆਂ ਖੇਡਾਂ, ਜਿੱਦਾਂ ਤੁਸੀਂ ਅੱਜ ਵੀ ਯਸੂ ਪੰਜੂ ਹਾਰ ਕਬੂਤਰ ਤੋਂ ਤੁਸੀਂ ਉਹ ਗੱਲ ਸ਼ੁਰੂ ਕੀਤੀ ਹੈ, ਤੇ ਇਸ ਤਰ੍ਹਾਂ ਹੋਰ ਵੀ ਖੇਡਾਂ ਨੇ ਜਿਹੜੀਆਂ ਕਿ ਬਾਲ ਖੇਡਦੇ ਸਨ ਔਰ ਗਾਉਂਦੇ ਸਨ। ਜਦੋਂ ਅਸੀਂ ਤੁਹਾਡੀਆਂ ਤਹਿਰੀਰਾਂ ਪੜ੍ਹੀਆਂ ਤੇ ਉਹਨਾਂ 'ਚ ਪਤਾ ਲੱਗਾ ਕਿ ਇਹ ਕਿਸ ਤਰ੍ਹਾਂ ਸਨ, ਉਥਲ ਪੁਥਲ ਔਰ ਉਹ ਬਾਕੀ ਜਿਹੜੀਆਂ ਸਨ ਤਹਿਰੀਰਾਂ, ਉਹਨਾਂ 'ਚੋਂ ਪਤਾ ਲੱਗਾ ਕੁਝ। ਉਹਨਾਂ ਦੇ ਬਾਰੇ ਤੁਸੀਂ ਸਾਰਾ ਕੁਝ ਦੱਸ ਸਕੋ ਕਿ ਜਿਹੜੀਆਂ ਇਹ ਬਾਲਾਂ ਦੀਆਂ ਖੇਡਾਂ ਸਨ ਕਿਵੇਂ ਇਵੋਲਵ ਕਿਸ ਤਰ੍ਹਾਂ ਹੋਈਆਂ, ਔਰ ਫਿਰ ਬਾਲਾਂ ਦੇ ਵਿੱਚ ਕਿਹੜੀਆਂ ਐਸੀਆਂ ਸਨ ਜਿਹਨੀ ਪੋਲੀਟੀਕਲੀ ਅਸੀਂ ਉਹਨਾਂ ਨੂੰ ਵੇਖ ਸਕਦੇ। ਨਹੀਂ ਵੇਖੋ, ਖੇਡਾਂ ਜਿਹੜੀਆਂ ਸਨ ਬਾਲਾਂ ਦੀਆਂ, ਜਦੋਂ ਵੀ ਕੋਈ ਖੇਡ ਬਣਦੀ ਹੈ ਨਾ ਉਹਦੇ ਪਿੱਛੇ ਕੋਈ ਕੁਝ ਵਾਪਰਦਾ ਹੈ ਤੇ ਉਹ ਬਣਦੀ। ਜਿਵੇਂ ਇੱਕ ਖੇਡ ਬਣੀ, ਉਹਨੂੰ ਕਹਿੰਦੇ ਸਨ ਕੋਕਲਾ ਛਪਾਕੀ ਜੁਮੇਰਾਤ ਆਈਏ, ਜਿਹੜਾ ਅੱਗੇ ਪਿੱਛੇ ਵੇਖੀ ਉਹਦੀ ਸ਼ਾਮਤ ਆਈਏ। ਉਹ ਕੋਕਲਾ ਛਪਾਕੀ ਉਹ ਇੱਕ ਹੁੰਦੀ ਸੀ, ਇੱਕ ਕੱਪੜੇ ਨੂੰ ਰੱਸੇ ਵਾਂਗੂ ਵੱਟ ਕੇ ਤੇ ਦੋਹਰਾ ਕਰ ਲਿਆ ਜਾਂਦਾ ਸੀ ਤੇ ਉਹ ਇੱਕ ਫੜ ਲੈਂਦੀ ਸੀ ਕੁੜੀ, ਤੇ ਉਹ ਫਿਰ ਉਹ ਬੱਚੇ ਬਾਲ ਜਿਹੜੇ ਸਨ ਅੱਖਾਂ ਮੀਟ ਕੇ ਜਾਂ ਸਿਰ ਨੀਵੇਂ ਕਰਕੇ ਬੈਠ ਜਾਂਦੇ ਸਨ ਤੇ ਉਹਨਾਂ ਦੇ ਦੁਆਲੇ ਉਹ ਘੁੰਮਦੀ ਸੀ ਔਰ ਘੁੰਮਦਿਆਂ ਘੁੰਮਦਿਆਂ ਗਾਉਂਦੀ ਸੀ ਕੋਕਲਾ ਛਪਾਕੀ ਜੁਮੇਰਾਤ ਆਈਏ, ਜਿਹੜਾ ਅੱਗੇ ਪਿੱਛੇ ਵੇਖੀ ਉਹਦੀ ਸ਼ਾਮਤ ਆਈਏ। ਤੇ ਇਹ ਜਿਸ ਵਕਤ ਜਲਿਆਂਵਾਲਾ ਬਾਗ ਦਾ ਜਦੋਂ ਹੋਇਆ ਜ਼ੁਲਮ ਹੋਇਆ ਔਰ ਉੱਥੇ ਇੰਨੇ ਲੋਕ ਸ਼ਹੀਦ ਹੋਏ, ਔਰ ਤੇ ਫਿਰ ਕਰਫਿਊ ਲੱਗਾ ਲਾਹੌਰ ਦੇ ਵਿੱਚ, ਤੇ ਜੁਮੇਰਾਤ ਦਾ ਦਿਹਾੜਾ ਸੀ ਜਿੱਦਣ ਉਹ ਕਰਫਿਊ ਲੱਗਾ, ਤੇ ਪੂਰਾ ਲਾਹੌਰ ਸ਼ਹਿਰ ਸੀ ਜਿਹਦੀਆਂ ਜਿਹੜੇ ਸਟੂਡੈਂਟਸ ਹਨ ਖਾਸ ਕਰਕੇ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਜਿਹੜੇ ਬੈਗ ਨੇ, ਬਸਤੇ ਨੇ, ਉਹ ਆਪਣੇ ਸਿਰਾਂ ਤੇ ਚੁੱਕ ਕੇ ਤੇ ਹੱਥ ਛੱਡ ਕੇ ਤੇ ਗੁਜ਼ਰੋ। ਔਰ ਕਈਆਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਉਸ ਵੇਲੇ ਮਾਰਸ਼ਲ ਆਰਟ ਐਡਮਿਨਿਸਟ੍ਰੇਟਰ ਸੀ ਜਿਹੜਾ ਕਰਨਲ, ਉਹਦੇ ਸਾਹਮਣੇ ਨੀਵੇਂ ਹੋ ਕੇ ਨੱਕ ਨਾਲ ਲਕੀਰਾਂ ਕੱਢਦੇ ਗੁਜ਼ਰੋ, ਕਸਰਦੇ ਕੁਸਰਦੇ ਗੁਜ਼ਰੋ। ਤੇ ਉਸ ਵੇਲੇ ਉਸ ਪਰੇਸ਼ਾਨੀ ਦੇ ਵਿੱਚ ਜਦੋਂ ਬਾਲ ਵੇਖ ਰਹੇ ਸਨ ਆਪਣੇ ਵੱਡਿਆਂ ਨੂੰ ਇੰਜ ਦੁੱਖ ਵਿੱਚ, ਤੇ ਉਹਨਾਂ ਨੇ ਉਹ ਗੀਤ ਵੀ ਜੋੜਿਆ, ਕੋਕਲਾ ਛਪਾਕੀ ਜੁਮੇਰਾਤ ਆਈਏ, ਜਿਹੜਾ ਅੱਗੇ ਪਿੱਛੇ ਵੇਖੇ ਉਹਦੀ ਸ਼ਾਮਤ ਆਈ। ਤੇ ਉਹਨਾਂ ਨੇ ਉਸ ਨੂੰ ਇੱਕ ਫਿਰ ਆਪਣੀ ਖੇਡ ਬਣਾ ਲਿਆ, ਤੇ ਫਿਰ ਬਣੀ ਰਹੀ ਖੇਡ। ਇਸੇ ਤਰ੍ਹਾਂ ਇੱਕ ਜਿਹੜੀ ਬਾਂਦਰ ਕਿਲਾ ਖੇਡ ਹੈ, ਉਹਦੇ ਬਾਰੇ ਵੀ ਇੱਕ ਇਸੇ ਤਰ੍ਹਾਂ ਦੀ ਗੱਲ ਹੈ, ਸਿਆਲਕੋਟ ਵਾਲੇ ਪਾਸੇ ਵਿੱਚੋਂ ਇੰਜ ਹੋਇਆ ਸੀ। ਤੇ ਇੱਕ
ਮਸਤੂ ਸੀ ਇੱਕ ਵਾਲਮੀਕੀ, ਉਹਨੇ ਉਹ ਖੇਡ ਜਿਹੜੀ ਸੀ ਉਹ ਖੇਡੀ ਸੀ ਪਹਿਲੀ ਵਾਰੀ। ਉਹ ਫਿਰ ਬਾਲਾਂ ਦੀ ਖੇਡ ਬਣੀ ਬਾਂਦਰ ਕਿੱਲਾ। ਤੇ ਉਹ ਵੈਸੇ ਮੈਂ ਕਿਸੇ ਆਪਣੀ ਕਹਾਣੀ ਵਿੱਚ ਪੂਰੀ ਉਹਦੀ ਲਿਖੀ ਵੀ ਹੈ, ਆਈਪੁਰੇ ਦੀ ਆਵਾਜ਼ ਦੇ ਵਿੱਚ, ਉਹ ਸਾਰਾ ਬਾਂਦਰ ਕਿੱਲਾ ਕਿਵੇਂ ਖੇਡ ਬਣੀ। ਜਾਂ ਜਿਸ ਤਰ੍ਹਾਂ ਹੁਣ ਤੁਸੀਂ ਇਹ ਵੇਖੋ ਕਿ ਮੀਂਹ ਨਹੀਂ ਹੋ ਰਿਹਾ ਤੇ ਖੇਡ ਬਣ ਗਈ ਜੀ ਪਾਣੀ ਪਾਓ ਲੋਕਾਂ ਦੇ ਉੱਤੇ। ਔਰ ਫਿਰ ਇਸੇ ਤਰ੍ਹਾਂ ਕਿ ਬਾਲਾਂ ਨੇ ਗੁੱਡੀ ਗੁੱਡੇ ਦਾ ਵਿਆਹ ਕੀਤਾ ਤੇ ਫਿਰ ਉਹ ਗੁੱਡੀ ਗੁੱਡੀ ਨੂੰ ਸਾੜਿਆ ਤੇ ਬੱਚੇ ਪਿੱਟ ਰਹੇ ਨੇ। ਤੇ ਇਹ ਫਿਰ ਜਿਹੜੇ ਲੋਕ ਹੁੰਦੇ ਸਨ, ਇਹ ਆਪੀ ਤੇ ਬੜੇ ਪਾਪ ਵੱਡੇ ਜਿਹੜੇ ਹੁੰਦੇ ਸਨ ਉਹਨਾਂ ਨੇ ਕੀਤੇ ਹੁੰਦੇ ਸਨ, ਤੇ ਆਪੀ ਤੇ ਉਹਨਾਂ ਨੂੰ ਮਾਫੀ ਮੰਗਣ ਜੋਗੇ ਵੀ ਨਹੀਂ ਸਨ ਹੁੰਦੇ ਪਤਾ ਨਹੀਂ, ਤੇ ਬਾਲਾਂ ਨੂੰ ਫਿਰ ਅੱਗੇ ਕਰ ਦਿੰਦੇ ਸਨ। ਤੇ ਫਿਰ ਬਾਲ ਜਦੋਂ ਕੁਦਰਤ ਦੇ ਵਿੱਚ, ਕੁਦਰਤ ਉਹ ਤੇ ਫਿਰ ਬਾਲ ਤੇ ਆਪ ਕੁਦਰਤ ਹੁੰਦੇ ਨੇ। ਤੇ ਇਸੇ ਤਰ੍ਹਾਂ ਅਸੀਂ ਬਹੁਤ ਸਾਰੀਆਂ ਖੇਡਾਂ ਵੇਖਨੇ ਜਿਨ੍ਹਾਂ ਦਾ ਕੋਈ ਨਾ ਕੋਈ ਕੁਝ ਵਾਪਰਿਆ ਤੇ ਫਿਰ ਉਹ ਖੇਡ ਬਣੀ। ਤੇ ਇਹਦੇ ਉੱਤੇ ਵੈਸੇ ਮੇਰਾ ਖਿਆਲ ਹੈ ਇੱਕ ਬੀਬੀ ਸੀ, ਉਹਦਾ ਨਾਮ ਸੀ ਸਤਨਾਮ ਕੌਰ। ਬਾਅਦ ਵਿੱਚ ਉਹਨੇ ਇੱਕ ਮੁਸਲਮਾਨ ਨਾਲ ਵਿਆਹ ਕਰ ਲਿਆ ਸੀ, ਮਹਿਮੂਦ ਨਾਲ, ਤੇ ਸਤਨਾਮ ਮਹਿਮੂਦ ਉਹਦਾ ਨਾਮ ਬਣਿਆ। ਬੜੀ ਵੱਡੀ ਐਜੂਕੇਸ਼ਨਿਸਟ ਸੀ। ਔਰ ਇੱਕ ਚਰਨ ਸਿੰਘ ਸ਼ਹੀਦ ਸੀ, ਮਖੌਲੀਆ ਸ਼ਾਇਰੀ ਕਰਦਾ ਸੀ ਲਾਹੌਰ ਦੇ ਵਿੱਚ, ਪੰਜਾਬੀ ਵਿੱਚ ਨਾ, ਚਰਨ ਸਿੰਘ ਸ਼ਹੀਦ ਮੇਰਾ ਖਿਆਲ ਉਹਦਾ ਨਾਂ ਸੀ। ਤੇ ਉਹਦੀ ਉਹ ਧੀ ਸੀ ਸਤਨਾਮ ਕੌਰ। ਬਾਅਦ ਵਿੱਚ ਉਹਦਾ ਨਾਂ ਸਤਨਾਮ ਮਹਿਮੂਦ ਹੋ ਗਿਆ। ਤੇ ਉਹਨੇ ਕਾਫੀ ਕੰਮ ਕੀਤਾ। ਉਹਦਾ ਕੁਝ ਕੰਮ ਪੰਜਾਬੀ ਅਦਬੀ ਬੋਰਡ ਨੇ ਛਾਪਿਆ ਵੀ ਹੈ, ਗੀਤਾਂ ਦਾ ਔਰ ਇਸ ਤਰ੍ਹਾਂ ਦਾ। ਸਤਨਾਮ ਮਹਿਮੂਦ ਉਹਦੀ ਲਿਖਾਰੀ। ਹਾਂਜੀ, ਇੱਥੇ ਅਮਰ ਰਿਆਜ਼ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜੀ ਕੋਟਲਾ ਛਪਾਕੀ ਵਾਲਾ ਜਿਹੜਾ ਗੀਤ ਹੈ, ਇਹ ਜਲਿਆਂ ਵਾਲੇ ਬਾਗ ਦੇ ਨਾਲ ਕੋਈ ਇਹਨਾਂ ਦੀ ਕੋਈ ਉਹਨਾਂ ਡੇਟ ਦੇ ਹਵਾਲੇ ਨਾਲ ਕੋਈ ਬਣਦੀ ਜੁੜਨ ਕਿ ਉਸ ਤੋਂ ਬਾਅਦ ਹੀ ਖੇਡਿਆ? ਇੱਕ ਐਫ.ਈ. ਚੌਧਰੀ ਸਨ ਫੋਟੋਗ੍ਰਾਫਰ, ਉਹਨਾਂ ਦੇ ਮੂੰਹ ਮੈਂ ਸੁਣਿਆ, ਉਹ ਕਹਿੰਦੇ ਨੇ ਮੈਂ ਜਦੋਂ ਜਲਿਆਂ ਵਾਲਾ ਬਾਗ ਹੋਇਆ ਸੀ ਤੇ ਉਸ ਵੇਲੇ ਦੀ ਮੈਨੂੰ ਹੋਸ਼, ਜਿਹੜਾ ਲਾਹੌਰ ਦੇ ਵਿੱਚ ਕਰਫਿਊ ਲੱਗਾ ਸੀ ਔਰ ਜੁਮੇਰਾਤ ਦਾ ਦਿਨ ਸੀ। ਤੇ ਇੱਕ ਇਹ ਗੀਤ ਉਹਨਾਂ ਨੇ ਦੱਸਿਆ ਸੀ ਮੈਨੂੰ। ਤੇ ਇੱਕ ਜਿਹੜੀ ਹੀਰਾ ਮੰਡੀ ਹੈ, ਕੰਜਰਖਾਨਾ ਜਿਹੜਾ ਮਹੱਲਾ ਹੈ ਕੰਜਰਾਂ ਦਾ, ਉਹਨੂੰ ਬਾਹਰ ਕੱਢਣ ਵਾਸਤੇ ਮੌਲਵੀਆਂ ਨੇ ਇੱਕ ਗੀਤ ਜੋੜਿਆ ਸੀ। ਉਹ ਇਸ ਵੇਲੇ ਮੈਨੂੰ ਚੇਤੇ ਨਹੀਂ ਆ ਰਿਹਾ। ਤੇ ਇਹ ਦੋਵੇਂ ਉਹਨਾਂ ਨੇ ਮੈਨੂੰ ਦੱਸੇ ਸਨ, ਐਫ.ਈ. ਚੌਧਰੀ ਨੇ। ਉਹਨਾਂ ਦੀ ਇੱਕ ਕਿਤਾਬ ਜਿਹੜੀ, ਉਹ ਇੱਕ ਕਿਤਾਬ ਉਹਨਾਂ ਦੀ ਛਪ ਗਈ ਸੀ, ਇੱਕ ਕਿਤਾਬ ਉਹ ਲਿਖ ਰਹੇ ਸਨ। ਉਹ ਕਹਿੰਦੇ ਸਨ ਕਿ ਉਹਦੇ ਵਿੱਚ ਮੈਂ ਗੀਤ ਸ਼ਾਮਿਲ ਕੀਤੇ ਨੇ, ਪਰ ਪਤਾ ਨਹੀਂ ਉਹਨਾਂ ਦੀ ਫੈਮਿਲੀ ਕੋਲ ਹੋਏ ਉਹ, ਪਰ ਮੈਂ ਛਪੀ ਕਿਤਾਬ ਕਿਧਰੇ ਨਹੀਂ ਵੇਖੀ। ਜੀ ਸਰ। ਸਰ ਦੂਜਾ, ਮੈਂ ਜਿਹੜੀ ਗੱਲ ਆਪਣੇ ਇਸ ਗੱਲਬਾਤ ਦੇ ਸ਼ੁਰੂ 'ਚ ਵੀ ਕੀਤੀ ਕਿ ਜਿਹੜੇ ਸਾਡੇ ਹੁਣ ਜਿਹੜੇ ਸਟੂਡੈਂਟ ਨੇ, ਜਿਹੜੇ ਹਿਸਟਰੀ ਦੇ ਸਟੂਡੈਂਟ ਨੇ, ਉਹ ਇਹਨਾਂ ਨੂੰ ਇਸ ਫੋਕ ਦੇ ਬਾਰੇ 'ਚ ਅੱਗੇ ਗੱਲਬਾਤ ਕਰ ਰਹੇ ਨੇ, ਤੇ ਉਹ ਕਿਹੜੇ ਸੋਰਸਿਸ ਨੂੰ ਉਹ ਜ਼ਿਆਦਾ ਵੇਖ ਸਕਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਕੋਈ ਇਸ ਗੱਲਬਾਤ ਨਾਲ, ਯਾਨੀ ਫੋਕ ਨਾਲ ਜੁੜੀ ਹੋਈਆਂ ਚੀਜ਼ਾਂ ਜਿਹੜੀਆਂ ਮਿਲ ਸਕਦੀਆਂ, ਕੋਈ 2-4 ਐਸੇ ਸੋਰਸਿਸ, ਕਿਤਾਬਾਂ ਜਾਂ ਕੁਝ ਇਹੋ ਜਿਹੀ ਗੱਲ? ਹੁਣ ਇੱਕ ਤੇ ਉਸ ਪਾਸੇ ਇੱਕ ਤੇ ਉਹਨਾਂ ਨੇ ਕੰਮ ਕੀਤਾ ਸੀ ਵੰਜਾਰਾ ਬੇਦੀ। ਵੰਜਾਰਾ ਬੇਦੀ ਨੇ ਕੰਮ ਕੀਤਾ, ਉਹ ਤੇ ਉਧਰ ਛਪਿਆ ਸਾਰਾ ਫੋਕਲੋਰ ਬਾਰੇ। ਔਰ ਮੈਂ ਤਾਂ ਖੈਰ ਉਹ ਨਹੀਂ ਉਹਨਾਂ ਦਾ ਕੰਮ ਪੜ੍ਹਿਆ, ਲੇਕਿਨ ਕਹਿੰਦੇ ਨੇ ਕਿ ਉਹ ਸਾਰਾ ਕੰਮ ਉਹਨਾਂ ਦਾ ਉੱਥੇ ਕਈ ਵਾਲੀਅਮਸ ਵਿੱਚ ਉਹ ਛਪਿਆ। ਪਰ ਇੱਕ ਹੋਰ ਪੰਜਾਬੀ ਦੇ ਲਿਖਾਰੀ ਸਨ, ਲੰਬੇ ਲੰਬੇ ਉਹਨਾਂ ਦੇ ਵਾਲ ਸਨ, ਟੈਗੋਰ ਵਾਂਗੂ ਦਾ ਉਹਨਾਂ ਦਾ ਲਿਆ ਸੀ ਪੰਜਾਬੀ ਤੇ। ਉਹਨਾਂ ਵੀ ਕਹਿੰਦੇ ਨੇ ਕੰਮ ਕੀਤਾ ਹੈ ਫੋਕਲੋਰ ਤੇ। ਵੱਡਾ ਜਿਹੜਾ ਮਸਲਾ ਹੈ ਨਾ ਉਹ ਤੌਹੀਦ ਹੈ ਵੇ ਕਿ ਜਿਹੜੀ ਫੋਕਲੋਰ ਹੈ, ਜਿਹੜੀ ਮਿਥਾਲੋਜੀ ਹੈ, ਜਿਹੜੀ ਮਤਲਬ ਉਹਨੂੰ ਫੋਕਲੋਰ ਹਿਸਟਰੀ ਕਿਵੇਂ ਬਣਾਉਣਾ ਹੈ, ਸਾਡੇ ਇੱਥੇ ਨਾ ਕੰਮ ਕੋਈ ਨਹੀਂ ਹੋਇਆ। ਕਿ ਜਿਹੜੀ ਪੀਪਲਸ ਹਿਸਟਰੀ ਹੈ ਜਾਂ ਜਿਹਨੂੰ ਹੁਣ ਅੱਜ ਕੱਲ੍ਹ ਸਬਾਲਟਨ ਸਟੱਡੀਜ਼ ਕਿਹਾ ਜਾ ਰਿਹਾ, ਪਹਿਲਾਂ ਤੇ ਇਹ ਸਿਖਾਉਣ ਦੀ ਲੋੜ ਹੈ। ਮੈਨੂੰ ਨਹੀਂ ਪਤਾ ਕਿ ਹੁਣ ਜਿਹੜੇ ਹਿਸਟੋਰੀਓਗ੍ਰਾਫੀ ਜਾਂ ਉਹ ਸਬਜੈਕਟ ਪੜ੍ਹਾ ਰਹੇ ਨੇ ਉਹਨਾਂ ਦੇ ਵਿੱਚ ਕੋਈ ਉਹਨਾਂ ਨੇ ਐਸਾ ਇਹਦਾ ਪ੍ਰਬੰਧ ਕੀਤਾ ਕਿ ਨਹੀਂ, ਕਿ ਵੀ ਹੁਣ ਜਿਹੜੇ ਨਵੇਂ ਅਗਰ ਫੋਕਲੋਰ ਨੂੰ ਹਿਸਟਰੀ ਦੇ ਨਾਲ ਜੋੜ ਕੇ ਜਾਂ ਹਿਸਟਰੀ ਬਣਾਉਣਾ ਚਾਹਣ ਤਾਂ ਉਹਨੂੰ ਕਿਵੇਂ ਲਿਖਣ, ਮੈਨੂੰ ਤੇ ਆਪ ਨਹੀਂ ਵੈਸੇ ਪਤਾ। ਮੈਂ ਤੇ ਫਿਕਸ਼ਨ ਦਾ ਐਵੇਂ ਹੀ ਗੱਲਾਂ ਕਰਦੇ ਹਾਂ, ਇਸ ਤਰ੍ਹਾਂ ਆ ਗਏ ਗੱਲਾਂ ਕਰ ਰਹੇ ਹਾਂ। ਮੈਂ ਤੇ ਫਿਕਸ਼ਨ ਵਾਸਤੇ ਹੀ ਇਕੱਠਾ ਕਰਦਾ ਰਿਹਾ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਨ ਫੋਕ ਦੀਆਂ। ਤੇ ਇਹ ਤੇ ਹੁਣ ਸੋਹਲ ਸਾਹਿਬ ਵਰਗੇ ਹੀ ਲੋਕ ਅੱਗੇ ਆਉਣ
ਤੇ ਉਹ ਆ ਕੇ ਦੱਸਣ ਕਿ ਇਹਨੂੰ ਹੁਣ ਕਿਸ ਤਰ੍ਹਾਂ ਅਸੀਂ ਫੋਕਲੋਰ ਨੂੰ ਇਸੇ ਤਰ੍ਹਾਂ ਹਿਸਟਰੀ ਦੇ ਨਾਲ ਜੁੜੇ ਕਈ ਬੜੇ ਵੱਡੇ ਪ੍ਰੋਫੈਸਰ ਆਏ ਤੁਹਾਡੇ ਨਾਲ ਲੈਕਚਰਸ ਦੇ ਵਿੱਚ, ਜਾਂ ਉਹ ਕਰਨ, ਜਾਂ ਇਸ ਪਾਸੇ ਵੀ ਮੈਂ ਕਈ ਥਾਵਾਂ ਤੇ ਗੱਲ ਕੀਤੀ ਹੈ, ਪਰ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਹਾਂ ਇਹਦੇ ਤੇ ਕੰਮ ਕਰਾਂਗੇ, ਪਰ ਕੋਈ ਕਰ ਨਹੀਂ ਰਿਹਾ ਕਿ ਫੋਕਲੋਰ ਨੂੰ ਬੇਸਿਕਲੀ, ਤੇ ਫੋਕਲੋਰ ਨੂੰ ਹਿਸਟਰੀ ਨਾਲ ਕਿਵੇਂ ਜੋੜਨਾ ਹੈ ਜਾਂ ਉਹਨੂੰ ਹਿਸਟਰੀ ਕਿਵੇਂ ਬਣਾਉਣਾ ਹੈ। ਪਹਿਲੀ ਗੱਲ ਤੇ ਇਹ ਵੇ ਕਿ ਉਹਨਾਂ ਉਸ ਨੂੰ ਸਿਖਾਇਆ ਜਾਏ ਕਿ ਉਹਨੂੰ ਫੋਕਲੋਰ ਨੂੰ, ਉਸ ਸੋਰਸ ਨੂੰ, ਜਿਹੜਾ ਫੋਕਲੋਰ ਤੋਂ ਮੇਰੇ ਕੋਲ ਆ ਰਿਹਾ ਹੈ, ਮੈਂ ਉਹਨੂੰ ਕਿਸ ਤਰ੍ਹਾਂ, ਜਾਂ ਮੈਂ ਉਹਨੂੰ ਚੈੱਕ ਕਿਵੇਂ ਕਰਾਂ। ਹੁਣ ਦੇਖੋ ਨਾ, ਮੈਨੂੰ ਤਾਂ ਨਹੀਂ ਸੀ ਪਤਾ ਕਿ ਕੱਲ ਨੂੰ ਮੈਂ ਇੱਕ ਬੁੱਕ ਐਸੀ ਲਿਖਾਂਗਾ, ਮੈਨੂੰ ਤਾਂ ਇਹੀ ਸੀ ਕਿ ਮੈਂ ਇੱਕ ਨਾਵਲ ਲਿਖਣਾ ਹੈ, ਉਹਦੇ ਵਾਸਤੇ ਮੈਨੂੰ ਚਾਹੀਦੀ ਹੈ। ਹੁਣ ਅੱਜ ਅਗਰ ਕੋਈ ਕੰਮ ਕਰਨਾ ਚਾਹਵੇ ਤੇ ਉਹ ਕਿਸ ਤਰ੍ਹਾਂ ਕਰੇ, ਕਿ ਮਤਲਬ ਉਹਦਾ ਵੈਸੇ ਤਾਂ ਇੰਝ ਹੋ ਸਕਦਾ ਹੈ ਕਿ ਉਹਦੀ ਇੱਕ ਵੀਡੀਓ ਉਹ ਬਣਾਏ ਉਸ ਬਾਬੇ ਕੋਲੋਂ, ਅਗਰ ਉਹਨੇ ਗੱਲ ਸੁਣਿਆ, ਜਾਂ ਵੈਸੇ ਸਾਡੀਆਂ ਥਾਵਾਂ ਦੇ ਜਿਹੜੇ ਅੱਜ ਨਾਂ ਨੇ, ਨਾਂ ਕਿਉਂ ਨੇ ਜਿਹੜੇ ਬੜੀ ਤੇਜ਼ੀ ਨਾਲ ਬਦਲ ਰਹੇ ਨੇ, ਲੋਕਾਂ ਦੇ ਜਿਹੜੇ ਨਾਂ ਨੇ, ਤੁਸੀਂ ਹਰ ਬੰਦੇ ਨੂੰ, ਬਜ਼ੁਰਗ ਨੂੰ ਪੁੱਛੋ ਤੇ ਉਹਨੂੰ ਆਪਣੀਆਂ 6-7 ਪਿੱਛੇ ਨਸਲਾਂ ਦਾ ਪਤਾ ਹੁੰਦਾ ਹੈ। ਅਗਰ ਤੁਸੀਂ ਉਹਨਾਂ ਨੂੰ ਨਾਵਾਂ ਨੂੰ ਵੇਖੋ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਨਾ ਪਤਾ ਲੱਗਦਾ ਹੈ ਹਿਸਟਰੀ ਦਾ, ਵੇਲਾ ਕਿਵੇਂ ਬਦਲ ਰਿਹਾ ਹੈ, ਨਾਂ ਕਿਵੇਂ ਬਦਲ ਰਹੇ ਨੇ, ਥਾਵਾਂ ਦੇ ਨਾਂ ਕਿਵੇਂ ਬਦਲ ਰਹੇ ਨੇ। ਇਹਨਾਂ ਵਿੱਚ ਵੀ ਤੁਸੀਂ ਬਹੁਤ ਕੁਝ ਆਪਣਾ ਜਿਹੜਾ ਨਾ ਉਹ ਲੱਭ ਸਕਦੇ ਹੋ। ਇੱਧਰ ਸਾਡੇ ਵਾਲੇ ਪਾਸੇ ਤੇ ਇੱਧਰ ਕੋਈ ਧਿਆਨ ਨਹੀਂ, ਔਰ ਧਿਆਨ ਆਉਣ ਵਾਲੇ ਬਹੁਤ ਸਾਰੇ ਸਾਲਾਂ ਤੱਕ ਕੋਈ ਨਹੀਂ ਹੋਣਾ, ਮੈਨੂੰ ਤਾਂ ਇੰਝ ਲੱਗਦਾ ਹੈ। ਅਸੀਂ ਤੇ ਬੜੀ ਤੇਜ਼ੀ ਨਾਲ ਉਹਨਾਂ ਨਿਸ਼ਾਨਾਂ ਨੂੰ ਮੁਕਾ ਰਹੇ ਹਾਂ, ਤੇ ਸਾਨੂੰ ਤੇ ਇਹੀ ਆਸ ਹੈ ਕਿ ਪਤਾ ਨਹੀਂ ਉਸ ਪਾਸੇ ਹੋਵੇ, ਪਰ ਪਤਾ ਨਹੀਂ ਉਸ ਪਾਸੇ ਵੀ ਹੁੰਦਾ ਕਿ ਨਹੀਂ। ਹੁਣ ਅਸੀਂ ਆਸ ਤੇ ਲਾਈ ਬੈਠੇ ਹਾਂ ਕਿ ਉਧਰ ਹੋਣਾ ਸ਼ਾਇਦ ਕੰਮ। ਹਾਂਜੀ, इधर कुछ दोस्तां ने अफजल साहर साहब ने और सुखदेव सोल होਰਾਂ ਦੱਸ ਰਹੇ ਸਨ ਕਿ ਉਹਦਾ ਨਾਂ ਦਵਿੰਦਰ ਸਥਿਆਰਥੀ ਸੀ, ਜਿਹਦੇ ਲੰਬੇ ਬਾਲ ਸਨ। ਬਿਲਕੁਲ। ਸਰ ਬਿਲਕੁਲ, ਅਸੀਂ ਵੀ ਇਹੀ ਗੱਲ ਕਰਦੇ ਕਿ ਜਦੋਂ ਅਸੀਂ ਹੁਣ ਪੀਪਲ ਹਿਸਟਰੀ ਦੀ ਗੱਲ ਕਰਦੇ ਹਾਂ ਤੇ ਅਸੀਂ ਲਾਜ਼ਮੀ ਕੋਈ ਹਿਸਟੋਰੀਓਗ੍ਰਾਫੀ ਦਾ ਕੋਈ ਬੰਦਾ ਜਿਹੜਾ ਰਿਸਰਚ ਮੈਥੋਡੋਲੋਜੀ ਨੂੰ ਇਹਨੂੰ ਡਿਸਕਸ ਕਰੇ ਕਿ ਇਸ ਫੋਕ ਨੂੰ ਕਿਸ ਤਰ੍ਹਾਂ ਅਸੀਂ ਜਿਹੜਾ ਹੈ ਨਾ ਉਹ ਉਹਦੇ ਵਿੱਚ ਲੈ ਸਕਦੇ ਹਾਂ। ਇਸੇ ਵਾਸਤੇ ਅਸੀਂ ਤੁਹਾਨੂੰ ਕੁਝ ਕਿਤਾਬਾਂ ਵੀ ਪੁੱਛੀਆਂ ਤੇ ਇਹ ਹੈ ਕਿ ਵੇਖੋ, ਹੁਣ ਅਸੀਂ ਨਾ ਇੱਕ ਬੜੀ ਵੱਡੀ ਕੱਟੜਤਾ ਜਿਹੜੀ ਹੈ ਨਾ ਉਹ ਆ ਰਹੀ ਹੈ, ਬੜੀ ਵੱਧਦੀ ਜਾ ਰਹੀ ਹੈ ਕੱਟੜਤਾ, ਔਰ ਖੁੱਲ ਕੇ ਗੱਲਾਂ ਹੁਣ ਕੀਤੀਆਂ ਕਰਨੀਆਂ ਔਖੀਆਂ ਹੁੰਦੀਆਂ ਜਾ ਰਹੀਆਂ ਨੇ ਸਾਡੇ ਪਾਸੇ। ਉਸ ਪਾਸੇ ਪੰਜਾਬ ਦੇ ਉਸ ਪਾਸੇ ਵੀ ਸਮਝ ਆਉਂਦੀ ਹੈ ਲੋਕਾਂ ਨਾਲ ਗੱਲਾਂ ਕਰਕੇ ਕਿ ਅਸਰ ਤੇ ਉਹਦਾ ਵੀ ਹੈ, ਇਹਦਾ ਕੱਟੜਤਾ ਜਿਹੜੀ ਵੱਧ ਰਹੀ ਹੈ। ਤੇ ਹੁਣ ਉਹਦੇ ਵਿੱਚ ਇੱਕ ਇਹ ਵੀ ਜਿਹੜਾ ਧਿਆਨ ਰੱਖਣਾ ਹੈ ਕਿ ਜਿਹੜੇ ਮਜ਼ਹਬ ਉਹ ਕਿਵੇਂ ਅਸੀਂ ਜਿਹੜੀ ਕਈ ਵਾਰੀ ਟਕਰਾਅ ਜਿਹਾ ਵੀ ਹੁੰਦਾ ਹੈ, ਬਹੁਤ ਸਾਰੀਆਂ ਗੱਲਾਂ ਅਜਿਹੀਆਂ ਵੀ ਕਰਨੀਆਂ ਪੈ ਜਾਂਦੀਆਂ ਨੇ। ਅੱਜ ਵੀ ਮੇਰੇ ਮੂੰਹ 'ਚ 2-3 ਗੱਲਾਂ ਐਵੇਂ ਨਿਕਲਦੀਆਂ ਮੈਂ ਰੋਕ ਲਈਆਂ ਕਿ ਉਹ ਟਕਰਾਅ ਜਿਹਾ ਵੀ ਹੋ ਜਾਂਦਾ ਹੈ ਕਿਧਰੇ ਨਾ, ਮਜ਼ਹਬ ਦੇ ਨਾਲ ਵੀ, ਸਾਡੀ ਫੋਕ ਦਾ ਵੀ ਔਰ ਪੁਰਾਣੀਆਂ ਗੱਲਾਂ ਦਾ ਵੀ। ਤੇ ਅਸੀਂ ਵੇਖੋ ਈਰਾਨੀ ਤੇ ਹੈ ਨਹੀਂ, ਈਰਾਨੀਆਂ ਨੇ ਤੇ ਦੇਖੋ ਨਾ ਆਪਣਾ, ਜਿਸ ਵਕਤ ਉਹ ਹਾਲੀਵੁੱਡ 'ਚ ਫਿਲਮ ਬਣ ਰਹੀ ਹੈ 300 ਸਪਾਰਟਨਸ, ਤੇ ਹੁਣ ਉਹ ਪੁਰਾਣੇ ਵੇਲਿਆਂ ਦੀ ਗੱਲ ਹੈ ਜਦੋਂ ਦਾਰਾ ਬਾਦਸ਼ਾਹ ਸੀ ਔਰ ਉਹ ਸਪਾਰਟਨ ਔਰ ਲੜਾਈ ਉਹਨਾਂ ਦੀ ਹੋਈ ਹੈ ਦਾਰਾ ਦੀ ਔਰ ਉਹਨਾਂ ਦੀ ਸਪਾਰਟਾ ਦੇ ਲੋਕਾਂ ਦੀ। ਤੇ ਹੁਣ ਉਹ ਮੁਸਲਮਾਨ ਜਿਹੜਾ ਤੁਰਕੀ ਦਾ ਈਰਾਨ ਦਾ ਵਜ਼ੀਰ ਆਜ਼ਮ ਅਹਿਮਦੀ ਨਜਾਦ, ਜਦੋਂ ਉਹਨੂੰ ਪਤਾ ਲੱਗਾ ਜਾਂ ਉਹਨੇ ਉਹ ਫਿਲਮ ਵੇਖੀ ਤੇ ਉਹਨੇ ਕਿਹਾ ਕਿ ਇਹ ਤਾਂ ਈਰਾਨ ਦੀ ਇੱਕ ਇਨਸਲਟ ਹੋਈ ਹੈ, ਉਹਨੇ ਆਪਣੀ ਇਨਸਲਟ ਸਮਝੀ। ਹਾਲਾਂਕਿ ਅੱਜ ਉਹ ਮੁਸਲਮਾਨ ਨੇ, ਹਜ਼ਾਰਾਂ ਸਾਲ ਪੁਰਾਣੇ ਆਪਣੇ ਬਾਦਸ਼ਾਹ ਦੀ ਇੱਜ਼ਤ ਨੂੰ ਉਹਨਾਂ ਨੂੰ ਲੱਗਾ ਕਿ ਉਹਦੀ ਜਿਹੜੀ ਇੱਜ਼ਤ ਹੈ ਉਹ ਉਹਦੇ ਉੱਤੇ ਹਰਫ ਆਉਂਦਾ ਹੈ, ਤੇ ਉਹਨੇ ਬਕਾਇਦਾ ਪ੍ਰੋਟੈਸਟ ਕੀਤਾ ਇੰਟਰਨੈਸ਼ਨਲ ਲੈਵਲ ਤੇ ਕਿ ਹਾਲੀਵੁੱਡ ਦੀ ਜਿਹੜੀ ਫਿਲਮ ਬਣਾਈ ਹੈ। ਤੇ ਹੁਣ ਈਰਾਨੀਆਂ ਨੇ ਤੇ ਆਪਣਾ ਜਿਹੜਾ ਪੁਰਾਣਾ ਵੇਲਾ ਹੈ ਉਹਨੂੰ ਆਪਣੇ ਆਪ ਨਾਲ ਜੋੜਿਆ ਹੈ, ਉਹਨਾਂ ਦਾ ਜਿਹੜਾ ਸ਼ਾਹਨਾਮਾ ਫਰਦੋਸੀ ਹੈ ਉਹਨੂੰ ਉਹਨਾਂ ਨੇ ਜੋੜਿਆ, ਪੁਰਾਣੀਆਂ ਜਿਹੜੀਆਂ ਬਾਦਸ਼ਾਹਾਂ ਦੀਆਂ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਨੂੰ ਆਪਣਾ ਵਿਰਸਾ ਸਮਝਦੇ ਨੇ। ਪਰ ਪਾਕਿਸਤਾਨ ਦੇ ਵਿੱਚ ਬੜਾ ਔਖਾ ਹੋ ਗਿਆ ਉਹਨਾਂ ਨੂੰ ਆਪਣਾ ਵਿਰਸਾ ਕਹਿਣਾ। ਹੁਣ ਤੇ ਆਪਣੇ ਸ਼ਜਰੇ ਲੋਕ ਬਦਲ ਰਹੇ ਨੇ, ਉਹਨਾਂ ਦੇ 2-3 ਨਾਂ ਪੁਰਾਣੇ ਨਸਲਾਂ ਦੇ ਵਿੱਚ ਮੈਂ ਕੁਝ ਲੋਕਾਂ ਨੂੰ ਜਾਣਨਾ, ਉਹਨਾਂ ਨੇ ਨਾਂ ਵੀ ਜਿਹੜੇ ਨੇ ਉਹ ਬਦਲੇ ਨੇ। ਮੈਂ ਉਹਨਾਂ ਦਾ ਜਦੋਂ ਸ਼ਜਰਾ ਵੇਖਿਆ ਤੇ ਉਹਦੇ ਵਿੱਚ ਹੋਰ ਨਾਂ ਸਨ, ਹੁਣ ਉਹ ਜਿਹੜਾ ਮੌਜੂ ਵੀ ਉਹਨੂੰ ਮੁਅੱਜ਼ਮ ਕਹਿ ਰਹੇ ਨੇ, ਤੇ ਬੜੀ ਤੇਜ਼ੀ ਨਾਲ ਇੰਜ ਨਾ ਹੋ ਰਿਹਾ ਹੈ। ਹੁਣ
ਇਹ ਵੀ ਇੱਕ ਜਿਹੜਾ ਕਿ ਹੁਣ ਜਿੱਥੇ बड़े सियाने लोग कोई अगे आन कि जेडे ਇਹ ਵੀ ਸਮਝਾਣ ਲੋਕਾਂ ਨੂੰ ਕਿ ਅਸੀਂ ਆਪਣਾ ਦਾਦਾ ਪੜਦਾਦਾ ਜਾਂ ਤੇ ਨਹੀਂ ਬਦਲ ਸਕਦੇ ਨਾ ਬਈ ਕਦੀ ਅਸੀਂ ਹਿੰਦੂ ਵੀ ਰਹੇ ਸਾਡੇ ਚੋਂ ਕਈ ਪਹਿਲਾਂ ਸਿੱਖ ਰਹੇ ਹੋਣਗੇ ਕਈ ਹਿੰਦੂ ਰਹੇ ਹੋਣਗੇ ਕਈ ਜਿਹੜੇ ਉਧਰ ਸਿੱਖ ਨੇ ਹੋ ਸਕਦਾ ਪਹਿਲਾਂ ਮੁਸਲਮਾਨ ਰਹੇ ਹੋਣ ਹਿੰਦੂ ਰਹੇ ਹੋਣ ਤੇ ਜਿਹੜਾ ਤੁਹਾਡਾ ਆਪਣਾ ਪਿਛੋਕੜ ਹੈ ਉਹਨੂੰ ਕੱਟ ਕੇ ਸੁੱਟ ਤੇ ਨਹੀਂ ਤੁਸੀਂ ਸਕਦੇ ਤੇ ਹਿਸਟਰੀ ਇਹ ਹੀ ਹੁੰਦੀ ਹੈ ਤੁਸੀਂ ਆਪਣੇ ਤੇ ਜਿਸ ਤਰ੍ਹਾਂ ਪੌੜੀ ਹੁੰਦੀ ਹੈ ਤੁਸੀਂ ਚੜ੍ਹਦੇ ਹੋ ਪੌੜੀ ਦਾ ਕੋਈ ਇੱਕ ਡੰਡਾ ਵਿੱਚੋਂ ਕੱਟ ਕੇ ਸੁੱਟ ਤੇ ਨਹੀਂ ਸਕਦੇ ਉਹ ਤੁਹਾਨੂੰ ਇਸੇ ਤਰ੍ਹਾਂ ਵੇਲੇ ਦੇ ਨਾਲ ਵੇਲਾ ਜੁੜੇ ਹੈ ਤੇ ਉਹਨੂੰ ਅਸੀਂ ਨਹੀਂ ਖਤਮ ਨਹੀਂ ਕਰ ਸਕਦੇ ਇਹਦੇ ਬੜੀ ਉਹ ਜਿਹੜੀ ਇੱਕ ਸਿਆਣਪ ਦੀ ਲੋੜ ਹੈ ਕਿ ਕਿਸ ਤਰ੍ਹਾਂ ਅਸੀਂ ਲੋਕਾਂ ਨੂੰ ਵੀ ਕਨਵਿੰਸ ਕਰੀਏ ਆਪਣੀਆਂ ਸਰਕਾਰਾਂ ਨੂੰ ਵੀ ਕਨਵਿੰਸ ਕਰੀਏ ਕਿ ਬਈ ਇਹ ਜੇ ਸਾਨੂੰ ਇਹ ਗੱਲ ਕਰਨ ਦਿਓ ਕੋਈ ਕਿ ਔਖਾ ਕੰਮ ਹੈ ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੀਆਂ ਐਸੀਆਂ ਬਿਰਾਜਮਾਨ ਨੇ ਉਹਨਾਂ ਸਥਾਨਾਂ ਦੇ ਉੱਤੇ ਕਿ ਜਿੱਥੇ ਜਾ ਕੇ ਉਹ ਗੱਲ ਕਰ ਸਕਦੇ ਨੇ ਤੇ ਉਹਨਾਂ ਨੂੰ ਕਰਨੀ ਵੀ ਚਾਹੀਦੀ ਹੈ ਮੈਂ ਉਧਰ ਹੋ ਸਕਦਾ ਇੰਨੀ ਨਾ ਹੋਵੇ ਪਰ ਸਾਡੇ ਪਾਸੇ ਹੁਣ ਗੱਲ ਕਰਨੀ ਜਿਹੜੀ ਹੈ ਕਿ ਆਪਣੇ ਪਿਛੋਕੜ ਬਾਰੇ ਉਹ ਬੜੀ ਔਖੀ ਹੁੰਦੀ ਜਾ ਰਹੀ ਹੈ ਤੇ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਵੀ ਜਿਸ ਤਰ੍ਹਾਂ ਫੋਕ ਲੋਰ ਨੂੰ ਹਿਸਟਰੀ ਕਿਵੇਂ ਬਣਾਉਣਾ ਹੈ ਇਸੇ ਤਰ੍ਹਾਂ ਆਪਣੇ ਪਿਛੋਕੜ ਦੇ ਨਾਲ ਕਿਵੇਂ ਜੁੜਿਆ ਰਹਿਣਾ ਹੈ ਮਤਲਬ ਹੜੱਪਾ ਔਰ ਗੰਧਾਰਾ ਦੇ ਨਾਲ ਕਿਵੇਂ ਜੁੜਨਾ ਹੈ ਪੰਜਾਬ ਨੇ ਕਿਉਂਕਿ ਉਹਦੇ ਬਗੈਰ ਤੇ ਨਹੀਂ ਹੋ ਸਕਦਾ ਨਾ ਪਰ ਜੇ ਅਸੀਂ ਇੱਕ ਜਨਰਲ ਜੀ ਤੇ ਗੱਲ ਕਰਦੇ ਨੇ ਆ ਕਿ ਜੇ ਹੜੱਪਨ ਸਿਵਲਾਈਜੇਸ਼ਨ ਜਾਂ ਗੰਧਾਰਾ ਸਿਵਲਾਈਜੇਸ਼ਨ ਜਿਹੜੀ ਲੇਕਿਨ ਜਿਸ ਵਕਤ ਅਸੀਂ ਉਹ ਪਿੱਛੇ ਜਾਂਦੇ ਆ ਬਈ ਪਹਿਲਾਂ ਅਸੀਂ ਕਿਸ ਤਰ੍ਹਾਂ ਸਾਂ ਪਹਿਲਾਂ ਅਸੀਂ ਕਿਹਨੂੰ ਮੰਨਦੇ ਸਾਂ ਸਾਡੇ ਪੁਰਾਣੇ ਨਾਂ ਕਿਸ ਤਰ੍ਹਾਂ ਦੇ ਸਨ ਤੇ ਉਹ ਜਿਹੜਾ ਨਾ ਪਰ ਇੱਥੇ ਤੇ ਹੁਣ ਹਰ ਕੋਈ ਇਹ ਕਹਿ ਰਿਹਾ ਮੈਂ ਅਰਬ ਤੋਂ ਆਇਆ ਕੋਈ ਈਰਾਨ ਤੋਂ ਆਇਆ ਅਫਗਾਨਿਸਤਾਨ ਤੋਂ ਆਇਆ ਤੇ ਹੁਣ ਉੱਥੇ ਬੜਾ ਔਖਾ ਹੋ ਗਿਆ ਨਾ ਉਹ ਤੇ ਆਪਣੇ ਆਪ ਨੂੰ ਕਹਿ ਹੀ ਨਹੀਂ ਰਿਹਾ ਔਰ ਜਿਹੜੇ ਵਿਚਾਰੇ ਮਾੜੇ ਹਾਲਾਂ ਤੱਕ ਕਹਿ ਰਹੇ ਨੇ ਅਸੀਂ ਇਸ ਧਰਤੀ ਦੇ ਹਾਂ ਉਹਨਾਂ ਨੂੰ ਵੈਸੇ ਅਸੀਂ ਨੇੜੇ ਨਹੀਂ ਲੱਗਣ ਦਿੰਦੇ ਹਾਲਾਂ ਉਹਨਾਂ ਦੀ ਉਹ ਹਸੀਅਤ ਹੀ ਨਹੀਂ ਔਰ ਪਤਾ ਨਹੀਂ ਉਸ ਹਸੀਅਤ ਤੱਕ ਆਉਣ ਤੱਕ ਉਹ ਵੀ ਆਖਣ ਕਿ ਅਸੀਂ ਅਰਬ ਤੋਂ ਆਏ ਹਾਂ ਪਤਾ ਨਹੀਂ ਚਲੋ ਇੱਥੇ ਸਾਡੇ ਨਾਲ ਪ੍ਰੋਫੈਸਰ ਕਮਲੇਸ਼ ਮੋਹਨ ਜੀ ਨੇ ਉਹਨਾਂ ਨੇ ਲਿਖਿਆ ਕਿ ਮੈਂ ਆਪਣੇ ਕੰਮ ਦੇ ਵਿੱਚ ਜੈਂਡਰ ਆਇਡੈਂਟੀਟੀ ਦੇ ਵਿੱਚ ਕਾਫੀ ਸਾਰੀ ਫੋਕ ਤੋਂ ਚੀਜ਼ਾਂ ਲਈਆਂ ਹੋਈਆਂ ਨੇ ਅਸੀਂ ਜ਼ਰੂਰ ਉਹਨਾਂ ਨੂੰ ਵੀ ਇਨਵਾਈਟ ਕਰਾਂਗੇ ਕਿ ਉਹ ਵੀ ਆ ਕੇ ਦੱਸਣ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਕੀਤੀਆਂ ਤੇ ਸੋਹਲ ਸਾਹਿਬ ਕਹਿੰਦੇ ਨੇ ਕਿ ਕੰਮ ਬੜਾ ਔਖਾ ਹੈ ਤੇ ਬੱਚੇ ਇੰਨੀ ਮਿਹਨਤ ਕਰਨਾ ਨਹੀਂ ਚਾਹੁੰਦੇ ਫੋਕ ਕਰਨਾ ਜਿਹੜਾ ਨਾ ਬੜਾ ਔਖਾ ਕੰਮ ਹੈ ਤੇ ਇਹ ਜਿਹੜੀ ਗੱਲ ਹੈ ਕਮਲੇਸ਼ ਮੋਹਨ ਹੋਰੀ ਵੀ ਜਿਹੜੇ ਉਹ ਵੀ ਬੜੇ ਗੁਣੀ ਗਿਆਨੀ ਨੇ ਉਹ ਵੀ ਜ਼ਰੂਰ ਕੰਮ ਕਰਨ ਮੇਰੇ ਹਾਲੇ ਉਹ ਵੀ ਕੁਝ ਨਾ ਕੁਝ ਕੰਮ ਕਰਵਾ ਸਕਦੇ ਨੇ ਸਟੂਡੈਂਟਸ ਕੋਲ ਨਹੀਂ ਡਰਨ ਦੀ ਜਿਨ੍ਹਾਂ ਦੇ ਨਾਲ ਸੋਲ ਜੇ ਹੋਣਗੇ ਜਿਨ੍ਹਾਂ ਸਟੂਡੈਂਟਸ ਦੇ ਨਾਲ ਉਹਨਾਂ ਨੂੰ ਤਾਂ ਗੱਲ ਕਰਨੀ ਵੀ ਆਉਂਦੀ ਹੈ ਉਹਨੂੰ ਕਨਵਿੰਸ ਵੀ ਕਰ ਲੈਣਗੇ ਸਟੂਡੈਂਟਸ ਨੂੰ ਲੇਕਿਨ ਡੀਜ਼ਲ ਦਾ ਫੁਆੜਾ ਬੜਾ ਲੰਮਾ ਹੁੰਦਾ ਨਾ ਸਰ ਉਹ ਫਿਰ ਬਾਹਲਾ ਉਹ ਤੇ ਅਫਜ਼ਲ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਮੌਜੂ ਸੀ ਰਾਂਝੇ ਦਾ ਪਿਓ ਬਾਪ ਦਾ ਨਾਮ ਮੌਜੂ ਸੀ ਤੇ ਹੁਣ ਉਹਨੂੰ ਮੁਅੱਜ਼ਮ ਕਿਹਾ ਗਿਆ ਹੈ ਹਾਂਜੀ ਮੈਂ ਲਿਖਿਆ ਦੇਖਿਆ ਮੈਂ ਕਿਹਾ ਧੀਦੋ ਰਾਂਝੇ ਨੂੰ ਕਿਤੇ ਤੌਹੀਦ ਰਾਂਝਾ ਨਾ ਕਹਿ ਲਾ ਮੈਂ ਤੌਹੀਦ ਅੱਜ ਨਾ ਆਪਣਾ ਲੈਕਚਰ ਛੋਟਾ ਇਸ ਤੋਂ ਰੱਖਿਆ ਸੀ ਕਿ ਪਿਛਲੇ ਕਈ ਲੈਕਚਰ ਦੇ ਵਿੱਚ ਨਾ ਕੁਝ ਲੋਕਾਂ ਦੇ ਸਵਾਲ ਸਨ ਜਿਨ੍ਹਾਂ ਦੇ ਮੈਂ ਜਵਾਬ ਲਿਖ ਕੇ ਨਹੀਂ ਦੇ ਸਕਿਆ ਤੇ ਮੈਂ ਤੇ ਚਾਹ ਰਿਹਾ ਸੀ ਕਿ ਅਗਰ ਉਹ ਆਪਣੇ ਸਵਾਲ ਕੋਈ ਕਰਨਾ ਚਾਹਵੇ ਤੇ ਕਰ ਲਵੇ ਕਿਉਂਕਿ ਮੇਰਾ ਇਹ ਜਿਹੜੀ ਅਸੀਂ ਗਵਾਚਿਆ ਪੰਜਾਬ ਦੇ ਕਰ ਰਹੇ ਸਾਂ ਅੱਜ ਚੌਥਾ ਤੇ ਆਖਰੀ ਹੈ ਲੈਕਚਰ ਤੇ ਕੋਈ ਅਗਰ ਲੋਕਾਂ ਦੇ ਸਵਾਲ ਹੋਣ ਮੈਨੂੰ ਉਹ ਜਵਾਬ ਲਿਖ ਕੇ ਦੇਣਾ ਬੜਾ ਔਖਾ ਲੱਗਦਾ ਸਰ ਉਹਦਾ ਸਰ ਮੈਂ ਉਹਨਾਂ ਦੇ ਸਾਰੇ ਆਨਸਰ ਜਿਹੜੇ ਕੁਐਸਚਨ ਨੇ ਸਰ ਉਹ ਰੱਖੇ ਨੇ ਇੱਕ ਫਾਲੋ ਅਪ ਲੈਕਚਰ ਉਹਦਾ ਵਾਸਤੇ ਚਾਹੀਦਾ ਜਿਹੜੇ ਇੱਥੇ ਵੀ ਕਿਉਂਕਿ ਉਹ ਮੋਸਟਲੀ ਜਿਹੜੇ ਇੱਥੇ ਹੁੰਦੇ ਨੇ ਉਹਨਾਂ ਦੇ ਤੇ ਮੈਂ ਕਰ ਲੈਣਾ ਵਾ ਜਵਾਬ ਹੋ ਜਾਂਦੇ ਨੇ ਬਟ ਜਿਹੜੇ ਬਾਅਦ ਚੋਂ ਵੇਖਦੇ ਨੇ ਨਾ ਉਹ ਆ ਕੇ ਲਿਖ ਜਾਂਦੇ ਨੇ ਸਵਾਲ ਉਹਦੇ ਤੇ ਮੈਂ ਕੋਈ 10-12 ਸਵਾਲ ਹੋਣਗੇ ਮੈਂ ਤੁਹਾਨੂੰ ਸੈਂਡ ਕਰ ਦਿਆਂਗਾ ਉਹਦੇ ਤੇ ਇੱਕ ਛੋਟਾ ਜਿਹਾ ਸਾਡਾ ਫਾਲੋ ਅਪ ਹੋਏਗਾ ਉਹ ਅਸੀਂ ਉਹਨੂੰ ਕਰ ਲਾਂਗੇ ਕਿਉਂਕਿ ਇਹ ਤੁਸੀਂ ਪਹਿਲਾਂ ਦੱਸ ਦਿੰਦੇ ਤੇ ਫਿਰ ਮੈਂ ਹੋਰ ਗੱਲਾਂ ਉਹ ਅੱਜ ਵਾਲਾ ਲੈਕਚਰ ਅਸੀਂ ਡਿਸਟਰਬ ਨਹੀਂ ਕਰਨਾ ਚਾਹੁੰਦੇ ਸਰ ਕਿਉਂਕਿ ਇਹ ਤੇ ਇੱਕ ਸੀਕੁਐਂਸ ਚ ਚੱਲ ਰਹੇ ਸਨ ਨਾ ਤੇ ਉਹਦੇ ਤੋਂ ਬਾਅਦ ਮੈਨੂੰ ਐਸੀ ਕਿ ਮੇਰਾ ਅੱਜ ਆਖਰੀ ਉਸ ਗਵਾਚਿਆ ਪੰਜਾਬ ਦਾ
ਤੇ ਮੈਂ ਉਹਨੂੰ ਛੋਟਾ ਰੱਖਾਂ ਲੈਕਚਰ ਨੂੰ, ਤਾਂ ਜੇ ਉਹ ਸਾਰਿਆਂ ਸਵਾਲਾਂ ਦਾ ਮੈਂ ਜਵਾਬ ਦੇ ਲਾਂ, ਤੇ ਜੇ ਮੈਨੂੰ ਨਹੀਂ ਪਤਾ ਸਰ, ਹੁੰਦਾ ਉਹ ਇਹ ਰੱਖਣਾ ਤੇ ਮੈਂ ਫਿਰ ਉਹ ਕਰਦਾ ਰਹਿੰਦਾ ਗੱਲਾਂ। ਨਹੀਂ ਸਰ, ਸਾਡੇ ਵੱਲੋਂ ਆਖਰੀ ਨਹੀਂ, ਅਸੀਂ ਤੇ ਤੁਹਾਨੂੰ ਪਹਿਲੇ ਕਿਹਾ ਸੀ ਕਿ ਜੇ ਇਹ ਲੜੀ ਅਸੀਂ ਥੋੜੀ ਜਲੀਏ ਨਾ ਚਲਾਣੀ, ਕਿਉਂਕਿ ਇਹਦੇ ਨਾਲ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਜੁੜੀਆਂ ਹੋਈਆਂ ਨੇ। ਜਿਵੇਂ ਤੁਸੀਂ ਆਖੋ, ਕੋਈ ਹੋਰ ਨਹੀਂ ਮਸਲਾ ਜੀ। ਤੇ ਸਰ ਅੱਜ ਦਾ ਸਾਡਾ ਗੱਲਬਾਤ ਜਲੀਏ ਬੜੀ ਜ਼ਬਰਦਸਤ ਰਹੀ, ਤੁਹਾਡੇ ਆਉਣ ਦਾ ਬਹੁਤ ਸ਼ੁਕਰੀਆ। ਤੁਸੀਂ ਥੱਕੇ ਵੀ ਸੋ, ਕੱਲ ਤੁਸੀਂ ਮੁੜੇ ਤੇ ਅੱਜ ਤੁਹਾਡਾ ਜਿਹੜਾ ਅਸੀਂ ਜਿਹੜਾ ਲੈਕਚਰ ਵੀ, ਬਲਕਿ ਅੱਜ ਹੀ ਰਾਤੀ ਤੁਸੀਂ ਆਏ ਹੋ ਤੇ ਅੱਜ ਹੀ ਲੈਕਚਰ ਰੱਖ ਲਿਆ। ਮੇਰੇ ਵਾਸਤੇ ਇੱਜ਼ਤ ਦੀ ਗੱਲ ਹੈ ਕਿ ਇੰਨੇ ਭੈਣਾਂ ਭਰਾ ਇੰਨੇ ਗੱਲਾਂ ਸੁਣਦੇ ਨੇ, ਤੇ ਇੱਜ਼ਤ ਦੀ ਗੱਲ ਹੀ ਹੈ, ਉਹਨਾਂ ਨਾਲ ਸਾਂਝੀਆਂ ਕਰ ਸਕਨੇ ਆ, ਤੇ ਕੋਈ ਮਸਲਾ ਨਹੀਂ, ਜਦੋਂ ਵੀ ਤੁਸੀਂ ਆਖੋ ਮੈਂ ਹਾਜ਼ਰ ਹਾਂ। ਸਰ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਅੱਜ ਤੁਸੀਂ ਆਏ, ਸਾਡਾ ਸਾਥ ਬਣੇ। ਮੈਂ ਜਿਹੜੇ ਦੋਸਤ ਕੁਐਸਚਨ ਕਰ ਰਹੇ ਨੇ ਉਹਨਾਂ ਦੇ ਜ਼ਰੂਰ ਅਸੀਂ ਕੁਐਸਚਨ ਜਿਹੜੇ ਨੇ, ਸਰ ਨੇ ਵੀ ਜਿਸ ਤਰ੍ਹਾਂ ਕਿਹਾ, ਅਸੀਂ ਉਹਨਾਂ ਨੂੰ ਇਕੱਠੇ ਕਰਕੇ ਤੇ ਇੱਕ ਫਾਲੋ ਅਪ ਲੈਕਚਰ ਕਰ ਲਾਂਗੇ ਉਹਦੇ ਤੇ ਗੱਲਬਾਤ ਜਿੰਨੇ ਵੀ ਮਿੰਟ ਦੀ ਸਾਡੀ ਹੋ ਸਕੀ ਅਸੀਂ ਜ਼ਰੂਰ ਕਰਾਂਗੇ। ਉਹ ਸਰ ਮੈਂ ਲੈਕਚਰ ਕੁਐਸਚਨ ਮੈਂ ਇਕੱਠੇ ਕਰ ਰਿਹਾ, ਮੈਂ ਤੁਹਾਡੇ ਨਾਲ ਡਿਸਕਸ ਕਰ ਲਾਂਗਾ। ਬਹੁਤ ਸ਼ੁਕਰੀਆ ਸਰ ਅੱਜ ਦੇ ਦਿਨ ਵਾਸਤੇ, ਬੜੀ ਮਿਹਰਬਾਨੀ। ਠੀਕ ਹੈ ਜੀ, ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਔਰ ਬਹੁਤ ਮਿਹਰਬਾਨੀ ਜਿਹੜੇ ਅੱਜ ਸਾਡੇ ਨਾਲ ਰਹੇ, ਔਰ ਜਿਹੜੇ ਸਾਡੇ ਨਾਲ ਮਗਰੋਂ ਰਲੇ ਦੋਸਤ, ਉਹਨਾਂ ਸਾਰਿਆਂ ਨੂੰ ਵੀ ਜਿਹੜੀ ਈਦ ਗੁਜ਼ਰ ਗਈ, ਉਸ ਈਦ ਮੁਬਾਰਕ। ਤੇ ਨਾਲ ਦੀ ਨਾਲ ਮੈਂ ਦੱਸਦਾ ਜਾਵਾਂ ਕਿ ਜਿਹੜੇ ਲੋਕ ਕੀ ਕੁਐਸਚਨ ਹੁਣ ਕਰਨਗੇ, ਅਸੀਂ ਉਹ ਕੁਐਸਚਨ ਲੈ ਲਾਂਗੇ, ਜਿਸ ਤਰ੍ਹਾਂ ਨੈਣ ਸੁਖ ਜੀ ਹੋਰਾਂ ਕਿਹਾ ਕਿ ਅਸੀਂ ਉਹਦਾ ਬਾਅਦ ਚੋਂ ਇੱਕ ਲੈਕਚਰ ਹੀ ਕਰ ਲਾਂਗੇ। ਆਲਰੇਡੀ ਅਸੀਂ ਉਹਨਾਂ ਨੂੰ ਕਲੈਕਟ ਕੀਤਾ ਹੈ, ਜਿਹੜੇ ਅੱਜ ਵੀ ਬਾਅਦ ਚੋਂ ਵੇਖਣ ਵਾਲੇ ਮੋਸਟਲੀ ਲੋਕਾਂ ਦੇ ਟਾਈਮ ਸਾਡੇ ਨਾਲ ਨਹੀਂ ਮਿਲਦੇ, ਪੂਰੀ ਦੁਨੀਆ ਤੋਂ ਜਿਹੜੇ ਵੇਖਦੇ ਨੇ, ਤੋਂ ਬਾਅਦ ਚੋਂ ਫਿਰ ਕੋਈ ਕੁਐਸਚਨ ਅਗਰ ਲਿਖ ਜਾਂਦੇ ਨੇ ਤੇ ਮੈਂ ਉਹਨੂੰ ਲਾਜ਼ਮੀ ਨੋਟ ਕਰ ਲੈਣਾ, ਤੇ ਉਹ ਅਸੀਂ ਫਿਰ ਜਿਹੜਾ ਉਹਦੇ ਤੇ ਅਸੀਂ ਜਿਹੜੀ ਗੱਲਬਾਤ ਜ਼ਰੂਰ ਖਾਵਾਂਗੇ। ਸੋ ਇਹ ਹਿਸਟਰੀ ਲੈਕਚਰ ਸੀਰੀਜ਼ ਦਾ ਸਿਲਸਿਲਾ ਜਿਹੜਾ ਹੈ ਉਹ ਇਸ ਤਰ੍ਹਾਂ ਚੱਲਦਾ ਰਹੇਗਾ, ਔਰ ਇਹਦੇ ਨਾਲ ਨਾਲ ਜਿਹੜੇ ਬਾਕੀ ਸਨ ਉਹ ਵੀ ਚੱਲਦੇ ਰਹਿਣਗੇ। ਔਰ ਛੁੱਟੀਆਂ ਸਾਡੀਆਂ ਹੁਣ ਖਤਮ ਹੋ ਗਈਆਂ, ਤੇ ਹੁਣ ਹਿਸਟਰੀ ਲੈਕਚਰ ਸੀਰੀਜ਼ ਦੇ ਜਿਹੜੇ ਲੈਕਚਰਸ ਨੇ ਉਹ ਆਪਣੇ ਉਸੇ ਸੀਕੁਐਂਸ ਦੇ ਨਾਲ ਜਿਹੜੇ ਨੇ ਨਾ ਉਹ ਚੱਲਦੇ ਰਹਿਣਗੇ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ, ਮਿਲਦੇ ਹਾਂ ਅਗਲੇ ਲੈਕਚਰ ਦੇ ਨਾਲ। ਰੱਬ ਰਾਖਾ।